तो ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਇਮੀਗ੍ਰੇਸ਼ਨ ਦੇ ਬਾਰੇ ਗੱਲਬਾਤ ਕਰਾਂਗੇ। ਫਿਰ ਉਸ ਤੋਂ ਬਾਅਦ ਦੇ ਵਿੱਚ ਜੋ ਰਾਈਟ ਨਾਓ ਮਸਲੇ ਚੱਲ ਰਹੇ ਨੇ ਇਮੀਗ੍ਰੇਸ਼ਨ ਦੇ, ਉਹਦੇ ਉੱਤੇ ਜਾਣਕਾਰੀ ਹੋਵੇਗੀ ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਤੁਹਾਡੀ ਆਪਾਂ ਕਾਲਸ ਲਵਾਂਗੇ। ਅੱਜ 12 ਦਸੰਬਰ ਦਿਨ ਸ਼ਨਿਚਰਵਾਰ, ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣ ਰਹੇ ਹੋ ਵੱਖ-ਵੱਖ ਸਾਧਨਾਂ ਦੇ ਜ਼ਰੀਏ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਾਡਾ ਸਹਿਯੋਗ ਦਿੱਤਾ ਹੈ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਅਤੇ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਆ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਨੂੰ ਸੰਪਰਕ ਕਰੋ 4082722500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸੰਘਾ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਨ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਬੂਟਾ ਸਿੰਘ ਹੇਅਰ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਗੁਰਮੇਲ ਸਿੰਘ, ਬਲਬੀਰ ਬਾਸੀ ਸੌਸਲੀਟੋ, ਬਿੰਦਰ ਧਾਲੀਵਾਲ, ਸੁਲੱਖਣ ਸਿੰਘ ਤੁੰਗ, ਹਰਬੰਸ ਕੌਰ ਤੁੰਗ ਬੇਕਰਸਫੀਲਡ, ਹਰਭਜਨ ਸਿੰਘ ਸਿੱਧੂ, ਲਖਬੀਰ ਸਮਰਾ ਟੈਕਸਸ, ਦਵਿੰਦਰ ਸਿੰਘ, ਸੁਖਵਿੰਦਰ ਕੌਰ ਪੈਂਸਿਲਵੇਨੀਆ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਜਸਪਾਲ ਸਿੰਘ ਸਲ ਬ੍ਰਦਰਜ਼ ਇੰਡੀਆਨਾ, ਕਰਨੈਲ ਸਿੰਘ ਰੰਧਾਵਾ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 4087227698 ਦੇ ਉੱਤੇ। ਜਗਵੀਰ ਜੀ, ਅੱਜ ਆਪਾਂ ਕਿਹੜੇ ਟੌਪਿਕਸ ਜਿਹੜੇ ਉਹ ਆਪਾਂ ਕਵਰ ਕਰਨ ਜਾ ਰਹੇ ਹਾਂ ਜੀ? ਜੀ ਅੱਜ ਆਪਾਂ ਜੀ 3 ਮੁੱਖ ਟੌਪਿਕ ਕਵਰ ਕਰਾਂਗੇ। ਪਹਿਲਾਂ ਤਾਂ ਅਸਾਈਲਮ ਦੇ ਜਿਹੜੇ ਵਰਕ ਪਰਮਿਟ ਹੈ ਉਹਦੇ ਰਿਲੇਟਡ, ਤੇ ਫਿਰ ਜਿਹੜੇ ਅਸਾਈਲਮ ਪਟੀਸ਼ਨਰਸ ਦੇ ਜਿਹੜੇ ਫੈਮਿਲੀ ਮੈਂਬਰਸ ਹੈ ਉਹਨਾਂ ਦੀ ਇੰਟਰਵਿਊ ਦੇ ਬਾਰੇ, ਤੇ ਤੀਸਰਾ ਜਿਹੜਾ ਡਾਕਾ ਦੀ ਮੁੱਖ ਨਿਊਜ਼ ਹੈ ਉਹ ਕਵਰ ਕਰਾਂਗੇ। ਜੀ, ਪਿਛਲੀ ਵਾਰੀ ਕਿਉਂਕਿ ਕਿਸਾਨਾਂ ਦੇ ਹੱਕ ਦੇ ਵਿੱਚ ਰੈਲੀ ਸੀਗੀ, ਉਸ ਦਿਨ ਆਪਾਂ ਜਿਹੜੀਆਂ ਕਾਲਸ ਆ ਉਹ ਨਹੀਂ ਲੈ ਸਕੇ ਸੀ, ਪਰ ਤੁਹਾਨੂੰ ਜਿਹੜੀਆਂ ਅਹਿਮ ਖਬਰਾਂ ਕੁਛ ਜਿਹੜੀਆਂ ਉਹ ਜ਼ਰੂਰ ਸਰੋਤਿਆਂ ਦੇ ਨਾਲ ਜਿਹੜੀਆਂ ਸਾਂਝੀਆਂ ਕੀਤੀਆਂ ਸੀ। ਅੱਜ ਪਰ ਤੁਹਾਡੀਆਂ ਜਿਹੜੀਆਂ ਆਪਾਂ ਕਾਲਸ ਲਵਾਂਗੇ ਪ੍ਰੋਗਰਾਮ ਦੇ ਜਿਹੜੇ ਉਹ ਦੂਸਰੇ ਜਿਹੜੇ ਉਹ ਹਿੱਸੇ ਦੇ ਵਿੱਚ। ਸੋ ਜਿਹੜੀਆਂ ਕੁਛ ਲਾਸਟ ਵੀਕ ਦੀਆਂ ਇੰਪੋਰਟੈਂਟ ਖਬਰਾਂ ਸੀਗੀਆਂ ਜਗਵੀਰ ਜੀ, ਜਿਹੜੀਆਂ ਆਪਾਂ ਡਿਟੇਲ ਦੇ ਵਿੱਚ ਨਹੀਂ ਕਵਰ ਕਰ ਸਕੇ ਸੀ। ਸੋ ਉਸ ਦੇ ਵਿੱਚ ਆਈ ਥਿੰਕ ਜਿਹੜੇ ਫੈਮਿਲੀ ਮੈਂਬਰਸ ਹੈਗੇ ਆ ਅਸਾਈਲਮ ਸੀਕਰਸ ਦੇ, ਉਹਨਾਂ ਦੀ ਇੰਟਰਵਿਊ ਨੂੰ ਲੈ ਕੇ ਜ਼ਿਆਦਾ ਸਕਰੂਟਨੀ, ਜਾਣੀ ਕਿ ਜ਼ਿਆਦਾ ਮਾਈਕਰੋਸਕੋਪ ਅੰਡਰ ਜਿਹੜਾ ਉਹ ਰੱਖਿਆ ਜਾਊਗਾ। ਸੋ ਉਸ ਦੇ ਬਾਰੇ ਕੀ ਰਾਈਟ ਨਾਓ ਚੱਲ ਰਿਹਾ ਹੈਗਾ? ਜੀ, ਤਾਂ USCIS ਨੇ ਅਨਾਉਂਸ ਕੀਤਾ ਸੀਗਾ ਕਿ ਜਿਹੜੇ ਅਸਾਈਲਮ ਐਪਲੀਕੈਂਟ ਆ, ਜਿਹੜੇ ਉਹਦੇ ਡਿਪੈਂਡੈਂਟ ਫੈਮਿਲੀ ਮੈਂਬਰ ਹੈ, ਉਹਨਾਂ ਨੂੰ ਵੀ ਹੁਣ ਅੱਗੇ ਇੰਟਰਵਿਊ ਕੀਤਾ ਜਾਊਗਾ। ਤੇ ਇਹਨਾਂ ਨੇ ਇਹ ਡਿਕਲੇਅਰ ਕੀਤਾ ਕਿ ਇਹ 2 ਹਿੱਸਿਆਂ ਦੇ ਵਿੱਚ ਐਕਸਪੈਂਸ਼ਨ ਹੋਗੀ। ਪਹਿਲੀ ਤਾਂ ਜਿਹੜੇ US ਦੇ ਵਿੱਚ ਆਲਰੇਡੀ ਲੋਕੀ ਅਸਾਈਲਮ ਫਾਈਲ ਕਰਦੇ ਨੇ ਇੱਥੇ 589, ਪਹਿਲਾਂ ਤਾਂ ਉਹਨਾਂ ਦੇ ਜਿਹੜੇ ਫੈਮਿਲੀ ਮੈਂਬਰ ਹੈ ਉਹਨਾਂ ਤੋਂ ਵੀ ਉਹ ਕੁਐਸਚਨਸ ਵਗੈਰਾ ਪੁੱਛ ਸਕਦੇ ਨੇ। ਹੁਣ ਕੀ ਹੁੰਦਾ ਸੀਗਾ ਕਿ ਤੁਸੀਂ ਅਸਾਈਲਮ ਦੇ ਉੱਥੇ ਜਾਂਦੇ ਸੀਗੇ ਤੇ ਫੈਮਿਲੀ ਜਾਂਦੀ ਤਾਂ ਸਾਰੀ ਇਕੱਠੀ ਸੀਗੀ, ਤੇ ਉਹਨਾਂ ਨੂੰ ਥੋੜ੍ਹੇ ਜਿਹੇ ਕੁਐਸਚਨ ਪੁੱਛ ਕੇ, ਬੇਸਿਕ ਜਿਹੜੇ ਬਾਇਓਗ੍ਰਾਫੀਕਲ ਕੁਐਸਚਨ ਪੁੱਛ ਕੇ, ਤੇ ਫੈਮਿਲੀ ਮੈਂਬਰਸ ਨੂੰ ਬਾਹਰ ਬਿਠਾ ਦਿੰਦੇ ਸੀਗੇ ਵੇਟਿੰਗ ਰੂਮ ਤੇ। ਤੇ ਹੁਣ ਉਹ ਕਹਿ ਰਹੇ ਨੇ ਕਿ USCIS ਉਹਨਾਂ ਨੂੰ ਵੀ ਕੁਐਸਚਨ ਕਰ ਸਕਦੀ ਹੈ, ਉਹਨਾਂ ਤੋਂ ਵੀ ਜਿਹੜੀ ਸਟੇਟਮੈਂਟਸ ਵਗੈਰਾ ਪੁੱਛ ਸਕਦੀ ਹੈ। ਤੇ ਉਹਨਾਂ ਦਾ ਰੀਜ਼ਨ ਪੁੱਛਣ ਦਾ ਇਹੀ ਆਬਵੀਅਸਲੀ ਕਿ ਉਹ ਕਹਿੰਦੇ ਨੇ ਕਿ ਇਹਦੇ ਨਾਲ ਸਾਨੂੰ ਜਿਹੜਾ ਅਸਾਈਲਮ ਸੀਕਰ ਹੈਗਾ ਉਹਦੀ ਕ੍ਰੈਡੀਬਿਲਿਟੀ ਬਾਰੇ ਪਤਾ ਲੱਗ ਜਾਊਗਾ, ਤੇ ਆਪਾਂ ਇਹ ਦੇਖਾਂਗੇ ਕਿ ਜਿਹੜੇ ਬਿਆਨ ਆ, ਇਨਸੀਡੈਂਟਸ ਆ, ਡੇਟਸ ਆ, ਉਹ ਸਾਰੀਆਂ ਮੈਚ ਕਰ ਰਹੀਆਂ ਕਿ ਨਹੀਂ ਕਰ ਰਹੀਆਂ। ਤੇ ਇਹਦੇ ਨਾਲ ਉਹ ਕਹਿੰਦੇ ਕਿ ਫਿਰ ਜਿਹੜਾ ਸਾਡਾ ਦੂਜਾ ਐਕਸਪੈਂਸ਼ਨ ਫੇਜ਼ ਹੋਊਗਾ, ਉਹਦੇ ਵਿੱਚ ਕੀ ਹੋਊਗਾ ਕਿ ਜਿਹੜੇ ਲੋਕਾਂ ਦਾ ਆਲਰੇਡੀ ਅਸਾਈਲਮ ਇੱਥੇ ਅਪਰੂਵ ਹੋ ਗਿਆ, ਤੇ ਉਹ ਅਪਰੂਵ ਹੋਣ ਤੋਂ ਬਾਅਦ ਇੱਕ 730 ਪਟੀਸ਼ਨ ਹੁੰਦੀ ਆ, ਉਹ ਤੁਸੀਂ ਫਾਈਲ ਕਰਦੇ ਹੋ ਜਿਹੜੇ ਤੁਹਾਡੇ ਡਿਪੈਂਡੈਂਟ ਫੈਮਿਲੀ ਮੈਂਬਰ ਤੁਹਾਡੀ ਹੋਮ ਕੰਟਰੀ 'ਚ ਉਹਨਾਂ ਨੂੰ ਇੱਥੇ ਲੈ ਕੇ ਆਉਣ ਲਈ। ਤੇ ਉਹ ਕਹਿੰਦੇ ਕਿ ਫਿਰ ਜਦੋਂ ਕੌਂਸੂਲੇਟ ਤੇ ਉਹ ਇੰਟਰਵਿਊ ਤੇ ਜਾਊਗੇ, ਤੇ ਉਹ ਉਹਨਾਂ ਤੋਂ ਵੀ ਸੇਮ ਸਵਾਲ ਪੁੱਛ ਸਕਦੇ ਨੇ ਕਿ ਸਾਰੇ ਜਿਹੜੇ ਫੈਕਟਸ ਆ ਉਹ ਵੈਰੀਫਾਈ ਹੋ ਜਾਣ। ਇਹਦੇ ਨਾਲ ਮੈਂ ਇਹ ਗੱਲ ਦੱਸ ਦਿੰਦਾ ਕਿ ਜਿੱਦਾਂ ਸਾਡਾ ਆਰ ਵੀਜ਼ਾ ਸੀਗਾ, ਰਿਲੀਜੀਅਸ ਵਰਕਰ ਵੀਜ਼ਾ ਸੀਗਾ, ਤੇ ਜੀ। ਉਹ ਆਪਣੀ PV4 ਪਟੀਸ਼ਨ ਫਾਈਲ ਕਰਦੇ ਸੀਗੇ ਰਿਲੀਜੀਅਸ ਵਰਕਰ ਵਾਲੀ 360। ਪਿਛਲੇ 2-3 ਸਾਲਾਂ ਤੋਂ ਆਪਾਂ ਕੀ ਦੇਖਿਆ ਹੈ ਕਿ ਜਿਹੜੇ R1 ਵੀਜ਼ੇ ਦੇ ਵਰਕਰ ਦੇ ਰਿਲੇਟਿਡ ਡਿਊਟੀਜ਼ ਆ, ਉਹਨਾਂ ਦਾ ਜਦੋਂ ਡਿਪੈਂਡੈਂਟ ਜਾਂਦੇ ਸੀਗੇ ਵੀਜ਼ਾ ਸਟੈਂਪ ਲੈਣ, ਤਾਂ ਕਾਫੀ ਸਾਰੇ ਲੋਕਾਂ ਨੂੰ ਉਹਨਾਂ ਨੇ, ਜਿਹੜੇ ਡਿਪੈਂਡੈਂਟ ਸੀਗੇ ਰਿਲੀਜੀਅਸ ਵਰਕਰ ਦੇ, ਉਹਨਾਂ ਨੂੰ ਵੀਜ਼ਾ ਨਹੀਂ ਦਿੱਤੇ। ਤੇ ਉਹਨਾਂ ਨੇ ਕਿਹਾ ਕਿ ਐਡਵਰਸ ਇਨਫੋਰਮੇਸ਼ਨ ਮਿਲੀ ਹੈ, ਤੇ ਫਿਰ ਉਹਨਾਂ ਦਾ ਵੀਜ਼ਾ ਉਹਨਾਂ ਨੇ ਰਿਵੋਕ ਕੀਤਾ, ਤੇ ਉਸ ਤੋਂ ਬਾਅਦ ਉਹਨਾਂ ਨੇ ਇੱਥੇ ਇਨਫੋਰਮੇਸ਼ਨ ਭੇਜੀ ਇਮੀਗ੍ਰੇਸ਼ਨ ਨੂੰ ਕਿ ਤੁਸੀਂ ਆਰ ਵੀਜ਼ਾ ਵੀ ਰਿਵੋਕ ਕਰੋ ਕਿਉਂਕਿ ਸਾਨੂੰ ਐਡਵਰਸ ਇਨਫੋਰਮੇਸ਼ਨ ਮਿਲੀ ਹੈ। ਤੇ ਇਹ ਸਾਰੇ ਲਾਜ਼ ਇੱਦਾਂ ਦੇ ਹੈਗੇ, ਇਹਦੇ ਪਾਸ ਕਰਨ ਦਾ ਮਤਲਬ ਇਹੀ ਹੁੰਦਾ ਹੈ ਕਿ ਕ੍ਰੈਡੀਬਿਲਿਟੀ ਵੈਰੀਫਾਈ ਹੋ ਜਾਂਦੀ ਹੈ। ਜੇ ਕ੍ਰੈਡੀਬਿਲਿਟੀ ਨਾ ਵੈਰੀਫਾਈ ਹੋਵੇ, ਤੇ ਫਿਰ ਜਿਹੜਾ ਰਿਵੋਕਡ ਰਿਲੀਫ ਹੈ, ਅਸਾਈਲਮ ਗ੍ਰਾਂਟ ਹੈ, ਉਹ ਤੁਹਾਡੀ ਕੈਂਸਲ ਕੀਤੀ ਜਾ ਸਕਦੀ ਹੈ। ਜੀ। ਸੋ ਇਸ ਦੇ ਬਾਬਤ ਇਹਦਾ ਮਤਲਬ ਆ ਵੀ ਜਿਹੜੇ ਵੀ ਫੈਮਿਲੀ ਮੈਂਬਰਸ ਆ ਜਾਂ ਜਿਨ੍ਹਾਂ ਨੇ ਵੀ ਅਸਾਈਲਮ ਦੇ ਲਈ ਇਸ ਤਰੀਕੇ ਦੇ ਨਾਲ ਅਪਲਾਈ ਕੀਤਾ ਆ, ਉਹਨਾਂ ਸਾਰਿਆਂ ਦੇ ਆਪਸ 'ਚ ਬਿਆਨ ਜਿਹੜੇ ਉਹ ਮਿਲਦੇ ਹੋਣੇ ਚਾਹੀਦੇ ਆ, ਤੇ ਉਹਨਾਂ ਨੂੰ ਸਾਰਾ ਕੁਛ ਪਤਾ ਹੋਣਾ ਚਾਹੀਦਾ ਕੇਸ ਬਾਰੇ। ਬਿਲਕੁਲ, ਤੇ ਇਹਦੇ ਨਾਲ ਇਹ ਹੈ ਕਿ ਜਦੋਂ ਤੁਸੀਂ ਕੋਰਟ ਦੇ ਵਿੱਚ ਜਾਂਦੇ ਹੋ, ਉਦੋਂ ਤੁਸੀਂ ਆਪਣੇ ਐਫੀਡੇਵਿਟਸ ਵਗੈਰਾ ਲਗਾਉਂਦੇ ਹੋ,
ਉਹਦੇ ਵਿੱਚ ਵੀ ਉਹ ਕਾਫੀ ਹੁਣ ਸਟਰੋਂਗਲੀ ਆਬਜੈਕਟ ਕਰ ਸਕਦੇ ਆ ਕਿ ਜੇ ਸਾਨੂੰ ਫੋਨ ਤੇ ਜਿਹੜਾ ਤੁਹਾਡਾ ਇੰਡੀਆ ਦੇ ਵਿੱਚ ਬੰਦਾ ਜੇ ਟੈਸਟੀਫਾਈ ਕਰਨ ਲਈ ਨਹੀਂ ਹੈਗਾ ਤੇ ਉਹ ਵੀ ਉਹ ਜੱਜ ਮੋਰੇ ਪੁਆਇੰਟ ਰੱਖ ਸਕਦੇ ਆ ਕਿ ਆਪਾਂ ਇਹ ਵਾਲੇ ਵਿਟਨੈਸ ਨੂੰ ਐਗਜ਼ਾਮਿਨ ਨਹੀਂ ਕਰ ਸਕੇ ਰਿਕੁਆਇਰਮੈਂਟਸ ਦੇ ਅੰਡਰ। ਤੇ ਹੁਣ ਜਦੋਂ ਇਹ ਅਜੇ ਇਹ ਪ੍ਰੋਸੀਜਰ ਇੰਪਲੀਮੈਂਟ ਹੋਏ ਨਹੀਂ, ਉਹਨਾਂ ਨੇ ਕਿਹਾ ਕਿ ਇਦਾਂ ਕਰਾਂਗੇ ਤੇ ਉਹ ਪਬਲਿਕ ਨੋਟਿਸ ਦੇਊਗੇ ਠੀਕ ਹੈ। ਤੇ ਅੱਗੇ ਜਿਹਦਾ ਵੀ ਕੇਸ ਹੈ ਉਹ ਜਦੋਂ ਕੋਈ ਵੀ ਵਿਟਨੈਸ ਕਿਸੇ ਦੇ ਵੀ ਬਿਆਨ ਲਗਾਉਂਦਾ ਹੈ ਤੇ ਮੇਕ ਸ਼ੋਰ ਕਰੇ ਕਿ ਉਹ ਵਿਟਨੈਸ ਦੀ ਕੈਪੇਬਿਲਿਟੀ ਹੈਗੀ ਹੈ ਕਿ ਉਹ ਜਦੋਂ ਉਹਨੂੰ ਕੁਐਸਚਨ ਕੀਤਾ ਜਾਵੇ ਉਹ ਟੈਸਟੀਫਾਈ ਕਰ ਸਕੇ ਫੋਨ ਦੇ ਉੱਤੇ। ਜੀ, ਸੋ ਇਹਦਾ ਮਤਲਬ ਇਹਨਾਂ ਨੇ ਚਾਰੇ ਪਾਸਿਓਂ ਸ਼ਿਕੰਜਾ ਜਿਹੜਾ ਆ ਹੋਰ ਵੀ ਜ਼ਿਆਦਾ ਜਿਹੜਾ ਉਹ ਕੱਸਣ ਦੀਆਂ ਜਿਹੜੀਆਂ ਉਹ ਕੋਸ਼ਿਸ਼ਾਂ ਜਿਹੜੀਆਂ ਉਹ ਹੈਗੀਆਂ, ਪਰ ਇਹ ਜਿੱਦਾਂ ਤੁਸੀਂ ਕਿਹਾ ਅਜੇ ਇੰਪਲੀਮੈਂਟ ਜਿਹੜਾ ਉਹ ਨਹੀਂ ਹੋਇਆ। ਸੋ ਰਾਈਟ ਨਾਓ ਜਿਨ੍ਹਾਂ ਨੇ ਨਵੇਂ ਕੇਸ ਕਰਨੇ ਆ ਤੇ ਜਿਨ੍ਹਾਂ ਦੇ ਕੇਸ ਚੱਲ ਰਹੇ ਆ ਉਹਨਾਂ ਸਾਰਿਆਂ ਦੇ ਉੱਤੇ ਇਸ ਦਾ ਇੰਪੈਕਟ ਹੋਊਗਾ ਜਦੋਂ ਇੱਕ ਵਾਰੀ ਇਹ ਲਾਗੂ ਹੋ ਗਿਆ, ਰਾਈਟ? ਜੀ ਬਿਲਕੁਲ। ਹੁਣ ਕੀ ਹੁੰਦਾ ਸੀਗਾ ਜਦੋਂ ਆਪਾਂ ਇਮੀਗ੍ਰੇਸ਼ਨ ਕੋਰਟ 'ਚ ਜਦੋਂ ਹੁੰਦੇ ਸੀਗੇ ਤੇ ਐਫੀਡੇਵਿਟਸ ਵਗੈਰਾ ਦਿੰਦੇ ਸੀਗੇ, ਜ਼ਿਆਦਾ ਤੋਂ ਜ਼ਿਆਦਾ ਉਹ ਇੱਦਾਂ ਪੁੱਛਦੇ ਸੀਗੇ ਕਿ ਜੇ ਅਸੀਂ ਕਾਲ ਕਰਨਾ ਚਾਹੀਏ ਤੁਹਾਡੇ ਵਿਟਨੈਸ ਅਵੇਲੇਬਲ ਹੋਊਗੇ, ਤੇ ਕਈ ਵਾਰੀ ਤੁਸੀਂ ਕਹਿੰਦੇ ਹੋ ਕਿ ਹਾਂ ਹੋਊਗੇ ਜਾਂ ਨਹੀਂ ਹੋਊਗੇ ਜਿੱਦਾਂ ਵੀ ਆ, ਉਹਦਾ ਇੰਨਾ ਮੁੱਦਾ ਨਹੀਂ ਬਣਦਾ ਸੀਗਾ। ਪਰ ਹੁਣ ਅੱਗੇ ਕੀ ਹੈ ਕਿ ਜਿਹੜਾ DHS ਹੈਗਾ ਉਹ ਪੁਸ਼ ਕਰ ਸਕਦੀ ਹੈ ਕਿ ਸਾਨੂੰ ਇਹ ਵਿਟਨੈਸ ਨੂੰ ਕ੍ਰਾਸ ਐਗਜ਼ਾਮਿਨ ਕਰਨਾ ਜ਼ਰੂਰੀ ਹੈ। ਤੇ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੇ ਤੁਸੀਂ ਆਪਣੇ ਵਿਟਨੈਸ ਲਗਾਉਂਦੇ ਹੋ, ਜਿਹੜੇ ਵਿਟਨੈਸ ਬਿਆਨ ਦਿੰਦੇ ਆ, ਓਬਵੀਅਸਲੀ ਉਹ ਐਕੂਰੇਟ ਹੋਣੇ ਚਾਹੀਦੇ ਨੇ ਐਫੀਡੇਵਿਟ ਦੇ ਅਕੋਰਡਿੰਗ। ਤੇ ਜਦੋਂ ਉਹਨੂੰ 2 ਸਾਲ ਬਾਅਦ 3 ਸਾਲ ਬਾਅਦ ਜੇ ਵਿਟਨੈਸ ਨੂੰ ਉਹ ਪੁੱਛਣ ਕਿ ਤੁਸੀਂ 3 ਸਾਲ ਪਹਿਲਾਂ ਇਦਾਂ ਦਾ ਐਫੀਡੇਵਿਟ ਲਗਾਇਆ ਸੀਗਾ, ਤੇ ਵਿਟਨੈਸ ਨੂੰ ਪਤਾ ਹੋਣਾ ਚਾਹੀਦਾ ਕਿ ਐਫੀਡੇਵਿਟ ਦੇ ਵਿੱਚ ਕੀ ਲਿਖਿਆ ਸੀਗਾ। ਜੀ ਜੀ ਬਿਲਕੁਲ। ਸੋ ਹੁਣ ਜਿਹੜਾ ਵੀ ਜਾਵੇ ਉਹ ਪੂਰੀ ਤਰ੍ਹਾਂ ਜਿਹੜਾ ਉਹ ਯਾਦ ਕਰਕੇ ਜਾਵੇ ਕੀ ਕੁਛ ਜਿਹੜਾ ਆ ਉਹ ਵਾਪਰਿਆ ਸੀਗਾ। ਤੇ ਜਗਵੀਰ ਜੀ, ਇੱਕ ਆਪਣੇ ਅਕਸਰ ਕਾਫੀ ਵਾਰੀ ਇਹ ਜਿਹੜਾ ਸਵਾਲ ਵੀ ਆਉਂਦਾ, ਕਾਫੀ ਇਸ ਦੇ ਬਾਰੇ ਪੁੱਛਿਆ ਜਾਂਦਾ, ਜਿਹੜੇ ਅਸਾਈਲਮ ਐਪਲੀਕੈਂਟਸ ਆ ਜਿਨ੍ਹਾਂ ਨੇ ਪਹਿਲੀ ਵਾਰੀ ਵਰਕ ਪਰਮਿਟ ਜਿਹੜਾ ਫਾਈਲ ਕਰਦੇ ਆ, ਐਕਸਪੈਡਾਈਟ ਕਰਨਾ ਚਾਹੁੰਦੇ ਨੇ ਆਪਣੇ ਵਰਕ ਪਰਮਿਟਸ ਨੂੰ। ਸੋ ਕੀ ਚੱਲ ਰਿਹਾ ਇਸ ਮਾਮਲੇ ਦੇ ਵਿੱਚ ਤੇ USCIS ਕੀ ਕਹਿੰਦੀ ਹੈ ਇਸ ਦੇ ਉੱਤੇ? ਜੀ, ਆਪਾਂ ਦੇਖਿਆ ਸੀਗਾ ਕਿ ਅਗਸਤ 25 ਨੂੰ ਇਸ ਸਾਲ ਨੂੰ ਟਰੰਪ ਐਡਮਿਨਿਸਟ੍ਰੇਸ਼ਨ ਨੇ ਕਾਫੀ ਸਾਰੇ ਨਵੇਂ ਰੂਲ ਕੱਢੇ ਸੀਗੇ ਕਿ 150 ਦਿਨ ਦੀ ਜਗ੍ਹਾ ਉਹਨਾਂ ਨੇ 365 ਦਿਨ ਕਰਤੇ ਸੀਗੇ। ਫਿਰ ਕਿਹਾ ਸੀਗਾ ਕਿ ਸਾਲ ਤੋਂ ਬਾਅਦ ਜਿਹਨੇ ਕੇਸ ਲਗਾਇਆ ਉਹ ਵਰਕ ਪਰਮਿਟ ਨਹੀਂ ਫਾਈਲ ਕਰ ਸਕਦਾ। ਤੇ ਫਿਰ ਇੱਕ ਇਹਨਾਂ ਦਾ ਕੇਸ ਹੋਇਆ ਸੀਗਾ ਕੈਸਾਡੀ ਮੈਰੀਲੈਂਡ ਵਰਸਸ ਚੈਡਵੁਲਫ। ਇਸ ਕੇਸ ਦੇ ਅੰਦਰ ਕੀ ਕੀਤਾ ਹੈ ਕਿ ਉਹਨਾਂ ਨੇ ਕਿਹਾ ਕਿ ਜਿਹੜੀਆਂ ਦੋ ਸੰਸਥਾਵਾਂ ਹੈਗੀਆਂ, ਇੱਕ ਹੈਗੀ ਕੈਸਾ CASA ਤੇ ਦੂਸਰੀ ਹੈਗੀ ਆ ASAP। ASAP ਜਿਹੜੀ ਹੈਗੀ ਆ ਇਹ ਹੈਗੀ ਆ ਅਸਾਈਲਮ ਸੀਕਰ ਐਡਵੋਕੇਸੀ ਪ੍ਰੋਜੈਕਟ। ਇਹ ਜਿਹੜੀਆਂ ਆਰਗੇਨਾਈਜੇਸ਼ਨ ਹੈਗੀਆਂ, ਹੁਣ ਜਿੰਨੇ ਵੀ ਅਸਾਈਲਮ ਫਾਈਲ ਕਰਨਾ ਹੈ ਪਹਿਲਾਂ ਤਾਂ ਇਹ ਹੈ ਕਿ ਜਿਹੜੇ ਇਹ ਦੋ ਸੰਸਥਾਵਾਂ ਹੈਗੀਆਂ, ਸਪੈਸ਼ਲੀ ਜਿਹੜੀ ASAP ਹੈ, ਇਹਦੇ ਤੁਸੀਂ ਮੈਂਬਰ ਬਣੋ। ਇਹਦੀ ਮੈਂਬਰਸ਼ਿਪ ਜਿਹੜੀ ਹੈਗੀ ਆ ਫ੍ਰੀ ਆਫ ਕਾਸਟ ਹੈ, ਤੁਹਾਨੂੰ ਇੰਟਰਨੈਟ ਤੇ ਲੱਭ ਜਾਏਗੀ ਤੇ 5-10 ਮਿੰਟ ਤੁਹਾਨੂੰ ਲੱਗਣਗੇ ਐਪਲੀਕੇਸ਼ਨ ਭਰਨ ਨੂੰ। ਤੁਸੀਂ ਜਦੋਂ ਇਹਨਾਂ ਦੇ ਮੈਂਬਰ ਬਣ ਗਏ ਹੋ ਤੇ ਤੁਸੀਂ ਫਿਰ ਆਪਣੀ ਜਦੋਂ ਅਸਾਈਲਮ ਐਪਲੀਕੇਸ਼ਨ ਲਾਉਂਦੇ ਹੋ ਤੇ ਉਹ ਤੁਹਾਡੇ ਪੁਰਾਣੇ ਰੂਲ ਦੇ ਅਕੋਰਡਿੰਗ ਹੀ ਐਪਲੀਕੇਸ਼ਨ ਲੱਗੂਗੀ। ਉਹਦੇ ਵਿੱਚ ਤੁਸੀਂ 150 ਦਿਨ ਤੋਂ ਬਾਅਦ ਅਸਾਈਲਮ ਐਪਲੀਕੇਸ਼ਨ ਲਾ ਸਕਦੇ ਹੋ। ਕਾਫੀ ਹਾਈ ਪੋਸੀਬਿਲਿਟੀ ਹੈ ਕਿ ਇਮੀਗ੍ਰੇਸ਼ਨ ਉਹਨੂੰ 30 ਦਿਨਾਂ ਦੇ ਵਿੱਚ ਡਿਸੀਜਨ ਦੇ ਦੇਗੀ ਉਹਦਾ। ਫਿਰ ਜਿਹੜਾ ਉਹਨਾਂ ਦਾ 1 ਸਾਲ ਵਾਲਾ ਰੂਲ ਸੀਗਾ, ਉਹ ਕਹਿੰਦੇ ਜੇ ਤੁਸੀਂ ਕੈਸਾ ਤੇ ਅਸੈਪ ਦੇ ਮੈਂਬਰ ਹੋ ਤੇ ਤੁਹਾਡਾ ਜਿਹੜਾ 1 ਸਾਲ ਵਾਲੀ ਡੈਡਲਾਈਨ ਦਾ ਕੋਈ ਫਰਕ ਨਹੀਂ ਪੈਂਦਾ। ਇਹਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਜਿਹੜੇ ਇਹ ਕੈਸਾ ਤੇ ਅਸੈਪ ਵਾਲੇ ਹੈਗੇ ਆ, ਇਹਨਾਂ ਨੂੰ ਬਾਇਓਮੈਟ੍ਰਿਕ ਫੀ ਜਿਹੜੀ ਐਡੀਸ਼ਨਲ ਸੀਗੀ $85 ਉਹ ਨਹੀਂ ਲੱਗੂਗੀ। ਹੁਣ ਜੇ ਇਹਦੇ ਬਾਰੇ ਆਪਾਂ ਗੱਲ ਕਰੀਏ, ਇਹਦੇ ਵਿੱਚ ਇੱਕ ਚੀਜ਼ ਦੇਖ ਲਿਓ ਕਿ ਜਿਹੜੀ $85 ਦੀ ਫੀਸ ਹੈ ਉਹਦਾ ਤੁਸੀਂ ਇੱਕ ਸੈਪਰੇਟ ਚੈੱਕ ਉਹਨਾਂ ਨੂੰ ਨਾਲ ਭੇਜਿਓ, ਕੰਬਾਈਨਡ ਕਰਕੇ ਨਾ ਭੇਜਿਓ, ਕਿਉਂਕਿ ਉਹਨਾਂ ਨੇ ਰਿਟਰਨ ਕਰ ਦੇਣਾ ਕਹਿ ਕੇ ਕਿ ਤੁਸੀਂ ਜ਼ਿਆਦਾ ਫੀਸ ਦੇ ਰਹੇ ਹੋ। ਤੇ ਬੇਸਿਕਲੀ ਕੈਸਾ ਦੇ ਸੈਪ ਨਾਲ ਤੁਹਾਡੀ ਪੋਸੀਬਿਲਿਟੀ ਆਫ ਗੈਟਿੰਗ ਅ ਵਰਕ ਪਰਮਿਟ ਬੜੀ ਜ਼ਿਆਦਾ ਵੱਧ ਜੂਗੀ। ਕੋਈ ਇੱਦਾਂ ਨਹੀਂ ਕਿ ਕੋਈ ਗਰੰਟੀ ਹੈ ਕਿ ਉਹਨਾਂ ਨੇ 30 ਦਿਨ ਦੇ ਅੰਦਰ ਅੰਦਰ ਦੇਣਾ ਹੀ ਦੇਣਾ, ਪਰ ਤੁਸੀਂ ਜੇ ਇਹਦੀ ਮੈਂਬਰਸ਼ਿਪ ਲੈ ਕੇ ਫਿਰ ਤੁਸੀਂ ਫਾਈਲ ਕਰਦੇ ਹੋ, ਉਹਦੇ ਨਾਲ ਤੁਹਾਡੇ ਪੁਰਾਣੇ ਵਾਲੇ ਰੂਲ ਦੇ ਅਕੋਰਡਿੰਗ ਤੁਹਾਡਾ ਵਰਕ ਪਰਮਿਟ ਡਿਸਾਈਡ ਹੋਊਗਾ। ਜੀ, ਸੋ ਇਸ ਦੇ ਮੈਂਬਰ ਬਣਨਾ ਆਸਾਨ ਆ ਕਿੱਦਾਂ? ਜਿਹੜਾ ਇਸ ਦੇ ਲਈ ਬੰਦਾ ਬਣ ਸਕਦਾ ਹੈ ਮੈਂਬਰ ਇਹਨਾਂ ਦਾ? ਗੂਗਲ ਤੇ ਜਾ ਕੇ ਅਸਾਈਲਮ ਸੀਕਰ ਐਡਵੋਕੇਸੀ ਪ੍ਰੋਜੈਕਟ ASAP ਨੂੰ ਗੂਗਲ ਕਰੋ, ਉਹਨਾਂ ਦਾ ਲਿੰਕ ਆਊਗਾ। ਉੱਥੇ ਉਹਨਾਂ ਨੇ ਬੜਾ ਛੋਟਾ ਜਿਹਾ ਇੱਕ ਫਾਰਮ ਦਿੱਤਾ ਹੈ, ਉਹਨੂੰ ਫਾਰਮ ਨੂੰ ਭਰੋ ਤੇ ਤੁਸੀਂ ਮੈਂਬਰਸ਼ਿਪ ਬਣ ਜਾਓਗੇ ਤੇ ਉਹਨੂੰ ਪ੍ਰਿੰਟ ਕਰਕੇ ਫਿਰ ਆਪਣੇ ਵਰਕ ਪਰਮਿਟ ਦੇ ਨਾਲ ਲਾ ਕੇ ਭੇਜੋ। ਠੀਕ ਹੈ ਫਾਈਲਰ ਜੀ। ਸੋ ਇਸ ਦੇ ਨਾਲ ਤੁਸੀਂ ਜਿੱਦਾਂ ਕਹਿੰਦੇ ਆ ਵੀ ਚਾਂਸ ਜਿਹੜੇ ਉਹ ਥੋੜ੍ਹੇ ਵੱਧ ਜਾਂਦੇ, ਪਰ ਗਰੰਟੀ ਤਾਂ ਚਲੋ ਕੋਈ ਨਹੀਂ, ਉਹ ਤਾਂ ਜਿਹੜਾ ਆਫਿਸਰ ਬੈਠਾ ਆ ਉਸ ਦੇ ਹਿਸਾਬ ਦੇ ਨਾਲ ਹੀ ਆ ਵੀ ਉਸ ਨੂੰ ਜਿਹੜੇ ਕੀ ਸਾਹਮਣੇ ਤੱਥ ਜਿਹੜੇ ਉਹ ਸਾਹਮਣੇ ਪੇਸ਼ ਹੁੰਦੇ ਨੇ। ਤੇ ਜਗਵੀਰ ਜੀ, ਡਾਕਾ ਨੂੰ ਲੈ ਕੇ ਕਾਫੀ ਵੱਡੀਆਂ ਜਿਹੜੀਆਂ ਚੀਜ਼ਾਂ ਆ ਉਹ ਹੁਣ ਸਾਹਮਣੇ ਆਈਆਂ ਆ। USCIS ਵਾਲੇ ਹੁਣ ਕਹਿੰਦੇ ਨਵੀਆਂ ਐਪਲੀਕੇਸ਼ਨਸ ਉਹਨਾਂ ਨੇ ਮੁੜ ਤੋਂ ਦੁਬਾਰਾ ਲੈਣੀਆਂ ਸ਼ੁਰੂ ਕੀਤੀਆਂ ਆ। ਸੋ ਕੀ ਅਪਡੇਟ ਹੈਗੀ ਹੈ ਇਸ ਦੇ ਬਾਰੇ? ਆਪਾਂ ਪਹਿਲਾਂ ਦੇਖਿਆ ਸੀਗਾ ਕਿ ਕਾਫੀ ਲਿਟੀਗੇਸ਼ਨ ਹੋਈ ਸੀ, ਸੁਪਰੀਮ ਕੋਰਟ ਤੱਕ ਗਿਆ ਸੀਗਾ ਮਸਲਾ, ਹੈ ਨਾ। ਸੁਪਰੀਮ ਕੋਰਟ ਨੇ ਕਿਹਾ ਸੀਗਾ ਕਿ ਤੁਸੀਂ ਸਹੀ ਤਰੀਕੇ ਨਾਲ ਰੀਜ਼ਨਿੰਗ ਨਹੀਂ ਦਿੱਤੀ ਆਪਣੀ ਕਿ ਕਿਉਂ ਡਾਕਾ ਨੂੰ ਕੈਂਸਲ ਕਰਨਾ। ਤੇ ਉਹਦੇ ਨਾਲ ਫਿਰ ਹੁਣ ਡਿਸਟ੍ਰਿਕਟ ਕੋਰਟ ਨੇ ਇਹ ਕਹਿਤਾ ਕਿ ਕਿਉਂਕਿ ਸੁਪਰੀਮ ਕੋਰਟ ਨੇ ਇੱਦਾਂ ਕਿਹਾ ਹੈ, ਤੁਸੀਂ ਡਾਕਾ ਦੇ ਜਿਹੜੇ ਪੁਰਾਣੇ ਵਾਲੇ ਰੂਲ ਸੀ ਉੱਤੇ ਰਿਵਰਟ ਕਰੋ
ਤੇ ਨਵੀਆਂ ਐਪਲੀਕੇਸ਼ਨਾਂ ਗ੍ਰਾਂਟ ਕਰਨੀਆਂ ਸ਼ੁਰੂ ਕਰੋ। ਤੇ ਡਾਕਾ ਦੱਸ ਦੇਵਾਂ ਮੈਂ ਕੀ ਹੈਗਾ? ਡਾਕਾ ਹੈਗਾ ਡੈਫਰਡ ਐਕਸ਼ਨ ਫॉर ਚਾਈਲਡਹੁੱਡ ਅਰਾਈਵਲ। ਜੀ। ਇਹ ਕਿਹਨਾਂ ਤੇ ਲਾਗੂ ਹੁੰਦਾ ਹੈ? ਉਹ ਲੋਕਾਂ ਤੇ ਆ ਜਿਹੜੇ ਕਿ ਬੜੀ ਛੋਟੀ ਉਮਰੇ ਇੱਥੇ ਪੇਰੈਂਟਸ ਉਹਨਾਂ ਨੂੰ ਲੈ ਕੇ ਆ ਜਾਂਦੇ ਨੇ 16 ਸਾਲ ਤੋਂ ਘੱਟ ਉਮਰ ਤੇ ਉਹਨਾਂ ਨੂੰ ਫਿਰ ਕਾਫੀ ਰਿਸਕ ਹੈਗਾ ਇੱਥੇ, ਨਾ ਉਹ ਆਪਣੀ ਜਿਹੜੀ ਹੋਮ ਕੰਟਰੀ ਆ ਉਹਨੂੰ ਰਿਲੇਟ ਕਰ ਪਾਉਂਦੇ ਆ ਤੇ ਉਹ ਯੂਐਸ ਦੇ ਵਿੱਚ ਇੱਕ ਤਰ੍ਹਾਂ ਗਰੋ ਅਪ ਕਰਦੇ ਆ। ਤੇ ਇਹਨਾਂ ਤੋਂ ਡੈਫਰਡ ਐਕਸ਼ਨ ਦਾ ਮਤਲਬ ਕਿ ਉਹਨਾਂ ਨੇ ਇਹ ਕਿਹਾ ਸੀ ਕਿ ਜੇ ਤੁਸੀਂ ਇਹਨੂੰ ਅਪਲਾਈ ਕਰਦੇ ਹੋ ਤੁਹਾਨੂੰ ਆਪਾਂ 2 ਸਾਲ ਦਾ ਵਰਕ ਪਰਮਿਟ ਦੇਵਾਂਗੇ, ਤੁਹਾਡੀ ਜਿਹੜੀ ਡੀਪੋਰਟੇਸ਼ਨ ਹੈ ਇਹਨੂੰ ਆਪਾਂ ਡੈਫਰ ਕਰ ਦਾਂਗੇ ਤੇ ਤਾਂ ਕਿ ਤੁਸੀਂ ਬਾਹਰ ਆ ਸਕੋ ਤੇ ਖੁੱਲ ਕੇ ਕੰਮ ਕਰ ਸਕੋ ਤੇ ਨਾਲ ਟੈਕਸ ਦੇ ਸਕੋ। ਠੀਕ ਹੈ। ਸੋ ਰਾਈਟ ਨਾਓ ਇਹਨਾਂ ਨੇ ਕਿੰਨੇ ਚਿਰ ਬਾਅਦ ਦੁਬਾਰਾ ਇਹ ਐਪਲੀਕੇਸ਼ਨਸ ਲੈਣੀਆਂ ਸ਼ੁਰੂ ਕੀਤੀਆਂ ਹੈ? ਇਹਦਾ ਜੀ ਵਿੱਚ ਤਾਂ ਇਹਨਾਂ ਦੇ ਪਿਛਲੇ 2 ਸਾਲਾਂ ਤੋਂ ਕਾਫੀ ਪੰਗੇ ਚੱਲ ਰਹੇ ਸੀਗੇ। ਹੂੰ। ਉਹਦੇ ਵਿੱਚ ਜਿਹੜੀ ਨਵੀਂ ਗ੍ਰਾਂਟ ਸੀਗੀ ਡਾਕਾ ਲਈ, ਇੱਕ ਉਹਨਾਂ ਨੇ ਉਹ ਕੱਟਤੀ ਸੀਗੀ, ਕ੍ਰਿਮੀਨਲ ਕਨਵਿਕਸ਼ਨ ਵਾਲੇ ਹੋਰ ਕਾਫੀ ਸਾਰੇ ਇਹਨਾਂ ਨੇ ਰੂਲਸ ਇੰਪੋਜ਼ ਕਰਨ ਦੀ ਕੋਸ਼ਿਸ਼ ਕੀਤੀ ਸੀਗੀ। ਠੀਕ ਹੈ। ਬਿਲਕੁਲ ਜਿੱਦਾਂ ਪ੍ਰੋਗਰਾਮ ਇਹਨਾਂ ਨੇ ਰਿਸਟ੍ਰਿਕਟ ਕਰਤਾ ਸੀਗਾ, ਜੇ ਅਗਲੀ ਟਰਮ 'ਚ ਆ ਜਾਂਦਾ ਤੇ ਹੋ ਸਕਦਾ ਖਤਮ ਵੀ ਕਰ ਦੇਣ। ਤੇ ਫਿਰ ਹੁਣ ਆਹੀ ਸਾਰੀ ਲਿਟੀਗੇਸ਼ਨ ਚੱਲੀ, ਕਾਫੀ ਮਲਟੀਪਲ ਲਾਅਸੂਟ ਸੀਗੇ ਤੇ ਹੂੰ। ਸਾਰੇ ਨੂੰ ਰਿਜ਼ੋਲਵ ਹੁੰਦੇ ਸੁਪਰੀਮ ਕੋਰਟ ਤੱਕ ਜਾਣਾ ਕਿਹੜਾ ਕਿਤੇ ਸੌਖਾ, ਤੁਸੀਂ ਹੈ ਨਾ ਸੌਖਾ ਝੱਟ ਹੈ। ਪਹੁੰਚ ਜਾਂਦੇ ਹੋ। ਕਾਫੀ 2 ਜੀ। ਸਾਲ ਤੋਂ ਵਜ੍ਹਾ ਚੱਲ ਰਹੀ ਸੀਗੀ ਤੇ ਫਾਈਨਲੀ ਫਿਰ ਹੁਣ ਦਸੰਬਰ ਦੇ ਵਿੱਚ ਰੀਓਪਨ ਹੋ ਗਈਆਂ, ਤੁਸੀਂ ਨਵੀਂ ਐਪਲੀਕੇਸ਼ਨਸ ਫਾਈਲ ਕਰ ਸਕਦੇ ਹੋ। ਸੋ ਆਪਣੇ ਜਿਹੜੇ ਪੰਜਾਬੀ ਕਲਾਇੰਟਸ ਆ ਉਹਨਾਂ ਦੇ ਉੱਤੇ ਡਾਕਾ ਕਿੱਦਾਂ ਐਪਲੀਕੇਬਲ ਹੁੰਦਾ ਹੈ? ਆਪਣੇ ਵੀ ਕਲਾਇੰਟ ਇਹਦੇ ਵਿੱਚ ਆਉਂਦੇ? ਕਿਉਂਕਿ ਅਕਸਰ ਆਪਾਂ ਡਾਕਾ ਨੂੰ ਕਿਤੇ ਨਾ ਕਿਤੇ ਹਿਸਪੈਨਿਕ ਕਮਿਊਨਿਟੀ ਦੇ ਨਾਲ ਜ਼ਿਆਦਾ ਜੋੜ ਕੇ ਜਿਹੜਾ ਉਹ ਦੇਖਿਆ ਜਾਂਦਾ ਹੈ। ਜੀ ਬਿਲਕੁਲ ਆਉਂਦੇ ਨੇ, ਜਿਹੜੇ ਵੀ ਜਿੱਦਾਂ ਮੈਂ ਦੱਸਿਆ ਸੀਗਾ ਕਿ 16 ਸਾਲ ਤੋਂ ਥੱਲੇ ਉਮਰ ਤੋਂ ਜਿਹੜਾ ਵੀ ਬੱਚਾ ਇੱਥੇ ਲੈ ਕੇ ਆਇਆ ਸੀ, ਭਾਵੇਂ ਘਰ ਦੇ ਲੈ ਕੇ ਆਏ ਸੀ, ਭਾਵੇਂ ਲੀਗਲ ਤਰੀਕੇ ਨਾਲ, ਭਾਵੇਂ ਇਲੀਗਲ ਤਰੀਕੇ ਨਾਲ, ਜਿਹੜਾ ਆਊਟ ਆਫ ਸਟੇਟਸ ਹੋ ਗਿਆ ਤੇ 2007 ਤੋਂ ਪਹਿਲਾਂ ਜਿਹੜੇ ਆਏ ਸੀ ਪੰਜਾਬੀ ਕਲਾਇੰਟਸ ਇਸ ਹਿਸਾਬ ਨਾਲ ਆਉਂਦੇ ਆ ਕਿ ਕਈ ਸਾਰਿਆਂ ਦੇ ਜਿਹੜੇ ਬੱਚੇ ਸੀਗੇ ਛੋਟੇ ਨਾਲ ਆਏ ਸੀ, ਹੈ ਨਾ, ਜਿੱਦਾਂ ਟੂਰਿਸਟ ਵੀਜ਼ੇ ਤੇ ਆ ਗਏ ਜਾਂ ਕਿਸੇ ਵੀ ਹੋਰ ਤਰੀਕੇ ਨਾਲ, ਤੇ ਉਹ ਓਵਰਸਟੇ ਕਰ ਗਏ ਜਾਂ ਜਾਇਜ਼ ਤਰੀਕੇ ਨਾਲ ਆਏ ਸੀਗੇ ਵੈਸੇ ਫॉर ਵਟਐਵਰ ਰੀਜ਼ਨ ਕਿ ਓਵਰਸਟੇ ਕਰ ਗਏ, ਉਹਨਾਂ ਦੇ ਪੇਪਰ ਪੱਕੇ ਨਹੀਂ ਹੋਏ, ਘਰਦਿਆਂ ਦੇ ਖਰਾਬ ਹੋ ਗਏ, ਉਹਨਾਂ ਦੇ ਕਰਕੇ ਬੱਚਿਆਂ ਦੇ ਅੱਗੋਂ ਖਰਾਬ ਹੋ ਗਏ। ਤੇ ਉਹ ਜਿਹੜੇ ਸਾਰੇ ਬੱਚੇ ਹੈਗੇ ਆ ਉਹ ਪੇਪਰ ਅਪਲਾਈ ਕਰ ਸਕਦੇ ਆ, ਭਾਵੇਂ ਘਰਦਿਆਂ ਦੇ ਖਿਲਾਫ ਰਿਮੂਵਲ ਆਰਡਰ ਵਗੈਰਾ ਵੀ ਲੱਗਿਆ ਹੋਇਆ ਤੇ ਉਹ ਫਾਈਲ ਕਰ ਸਕਦੇ ਆ ਤੇ ਕਾਫੀ ਸਾਰੇ ਪੰਜਾਬੀ ਵੀ ਇਹਦੇ ਵਿੱਚ ਆ ਸਕਦੇ ਆ। ਪਰ ਇਹ ਜੀ। ਹੈ ਕਿ ਜਿਹੜੀ ਕੱਟ ਆਫ ਡੇਟ ਇਹਦੀ ਹੈਗੀ ਹੈ 2007 ਜੂਨ 2007 ਤੋਂ ਪਹਿਲਾਂ ਇੱਥੇ ਹੋਣੇ ਚਾਹੀਦੇ ਸੀ। ਸੋ 15 ਜੂਨ ਤੋਂ ਜੀ 15 ਜੂਨ 2007 ਤੋਂ ਪਹਿਲਾਂ ਪਹਿਲਾਂ ਜਿਹੜੇ ਉਹ ਐਂਟਰ ਹੋਣੇ ਚਾਹੀਦੇ ਆ। ਸੋ ਐਲੀਜੀਬਿਲਟੀ ਕ੍ਰਾਈਟੇਰੀਆ ਜਿਹੜਾ ਤੁਸੀਂ ਇੱਕ ਵਾਰੀ ਪੂਰਾ ਜਿਹੜਾ ਉਹ ਦੱਸ ਦਿਓ ਵੀ ਕੀ ਕੀ ਚੀਜ਼ਾਂ ਜਿਹੜੀਆਂ ਉਸ ਦੇ ਵਿੱਚ ਆਪਾਂ ਨੂੰ ਚਾਹੀਦੀਆਂ ਹੁੰਦੀਆਂ ਜਿਹਨੇ ਡਾਕਾ ਦੇ ਲਈ ਅਪਲਾਈ ਕਰਨਾ ਹੈ? ਜੀ ਸਭ ਤੋਂ ਪਹਿਲੀ ਰਿਕੁਆਇਰਮੈਂਟ ਇਹ ਹੈ ਕਿ 16 ਸਾਲ ਦੀ ਉਮਰ ਤੋਂ ਪਹਿਲਾਂ ਯੂਐਸ ਦੇ ਵਿੱਚ ਐਂਟਰੀ ਹੋਣੀ ਚਾਹੀਦੀ ਹੈ। ਦੂਸਰੀ ਰਿਕੁਆਇਰਮੈਂਟ ਇਹ ਹੈ ਕਿ ਜੂਨ 15 2007 ਤੋਂ ਲੈ ਕੇ ਹੁਣ ਤੱਕ ਕੰਟੀਨਿਊਸਲੀ ਯੂਐਸ ਰਹਿਣੇ ਚਾਹੀਦੇ ਹੋ। ਓਕੇ। ਤੁਸੀਂ ਕੱਚੇ ਤਰੀਕੇ ਨਾਲ ਵੀ ਆ ਸਕਦੇ ਹੋ, ਬਾਰਡਰ ਟੱਪ ਕੇ, ਪੱਕੇ ਤਰੀਕੇ ਨਾਲ ਵੀ ਆ ਸਕਦੇ ਹੋ, ਪਰ ਇਹ ਹੈ ਕਿ ਤੁਸੀਂ ਇਸ ਵੇਲੇ ਆਊਟ ਆਫ ਸਟੇਟਸ ਹੋਣੇ ਚਾਹੀਦੇ ਹੋ। ਓਕੇ। ਆਬਵੀਅਸਲੀ ਤੁਸੀਂ ਆਊਟ ਆਫ ਸਟੇਟਸ ਆ ਤਾਂ ਹੀ ਤੁਸੀਂ ਵਰਕ ਪਰਮਿਟ ਭਾਲ ਰਹੇ ਹੋ, ਜੇ ਤੁਸੀਂ ਸਟੇਟਸ 'ਚ ਕਿਉਂ ਭਾਲੋਗੇ, ਹੈ ਨਾ। ਜੀ। ਤੇ ਇਹ ਜਿਹੜੀ ਫਿਜ਼ੀਕਲ ਪ੍ਰੈਜ਼ੈਂਸ ਹੈ ਫਿਰ ਇਹਨਾਂ ਨੇ ਇੱਕ ਇਹਨਾਂ ਦੀ ਹੋਰ ਰਿਕੁਆਇਰਮੈਂਟ ਹੈ ਕਿ ਜੂਨ 15 2012, ਇੱਕ ਹੋਰ ਡਿਫਰੈਂਟ ਡੇਟ ਹੈ, ਜੂਨ 15 2012 ਨੂੰ ਤੁਹਾਡੀ ਉਮਰ 31 ਸਾਲ ਤੋਂ ਥੱਲੇ ਹੋਣੀ ਚਾਹੀਦੀ ਹੈ। ਓਕੇ। ਜੂਨ 15 2012 ਮਤਲਬ ਕਿ ਹੁਣ ਤੁਸੀਂ ਲਾ ਲਓ ਕਿ 8 ਸਾਲ 31 ਪਹਿਲੋਂ। ਐਡ ਕਰ ਤੇ ਹੁਣ ਤੁਹਾਡੀ 42 43 ਸਾਲ ਉਮਰ ਹੈ ਨਾ, ਜਿਹੜੀ ਉਹਲੇ ਤੋਂ ਥੱਲੇ ਜਿੰਨੇ ਵੀ 2007 ਤੋਂ ਪਹਿਲਾਂ ਆਏ ਸੀਗੇ ਉਹ ਕਰ ਸਕਦੇ ਆ ਅਪਲਾਈ ਵਰਕ ਪਰਮਿਟ ਲਈ। ਹੋਰ ਇਹਦੀ ਨਾਲ ਰਿਕੁਆਇਰਮੈਂਟ ਹੈ ਕਿ ਜਾਂ ਤਾਂ ਤੁਸੀਂ ਸਕੂਲ ਦੇ ਵਿੱਚ ਜਾ ਰਹੇ ਹੋ ਇਸ ਵੇਲੇ, ਜਾਂ ਤੁਸੀਂ ਗ੍ਰੈਜੂਏਟ ਹੋ ਗਏ ਹੋ, ਜੀਈਡੀ ਡਿਗਰੀ ਹੈ ਤੁਹਾਡੇ ਕੋਲ, ਤੇ ਜੇ ਤੁਹਾਡੀ ਐਜੂਕੇਸ਼ਨ ਰਿਕੁਆਇਰਮੈਂਟ ਨਹੀਂ ਮੀਟ ਹੁੰਦੀਆਂ, ਤੁਸੀਂ ਕੋਸਟ ਗਾਰਡ ਲਈ ਜਾਂ ਆਰਮ ਫੋਰਸਿਸ ਲਈ ਕੰਮ ਕੀਤਾ ਹੈ। ਇਹਦੇ ਨਾਲ ਇਹ ਹੈ ਕਿ ਤੁਸੀਂ ਕੋਈ ਵੀ ਤੁਹਾਡੇ ਉੱਤੇ ਕ੍ਰਿਮੀਨਲ ਕਨਵਿਕਸ਼ਨ, ਕੋਈ ਵੀ ਇਦਾਂ ਦਾ ਮਸਲਾ ਨਹੀਂ ਚੱਲ ਰਿਹਾ ਤੇ ਤੁਹਾਡੇ ਤੇ ਕੋਈ ਵੀ ਇਦਾਂ ਦਾ ਆਰੋਪ ਨਹੀਂ ਹੈਗਾ ਕਿ ਤੁਸੀਂ ਯੂਐਸ ਦੀ ਪਬਲਿਕ ਸੇਫਟੀ ਜਾਂ ਨੈਸ਼ਨਲ ਸਿਕਿਉਰਿਟੀ ਲਈ ਥ੍ਰੈਟ ਹੋ। ਸੋ ਜਿਹੜਾ 16 ਸਾਲ ਤੋਂ ਪਹਿਲਾਂ ਆਏ ਹੋਣਾ ਹੈ ਉਹਦੇ ਲਈ ਕੀ ਚੀਜ਼ ਦਿਖਾਈ ਜਾ ਸਕਦੀ ਹੁੰਦੀ ਆ? ਕਿੱਦਾਂ ਬੰਦਾ ਸ਼ੋਅ ਕਰੂਗਾ ਵੀ ਉਹ 16 ਸਾਲ ਦੀ ਉਮਰ ਤੋਂ ਪਹਿਲੋਂ ਇੱਥੇ ਆਏ ਆ? ਸਭ ਤੋਂ ਸੌਖਾ ਤਰੀਕਾ ਤਾਂ ਇਹ ਹੁੰਦਾ ਕਿ ਕੋਈ ਵੀ ਇਦਾਂ ਦਾ ਡਾਕੂਮੈਂਟ ਹੈ ਨਾ, ਪਹਿਲਾਂ ਤਾਂ ਤੁਸੀਂ ਇਹ ਦੱਸਣਾ ਕਿ ਤੁਸੀਂ 2007 ਤੋਂ ਪਹਿਲਾਂ ਸੀਗੇ। ਠੀਕ ਹੈ। ਲਈ ਕੋਈ ਵੀ ਸਕੂਲ ਦੀ ਐਡਮਿਸ਼ਨ, ਕੋਈ ਵੀ ਡਾਕੂਮੈਂਟ, ਆਈਡੀ, ਲੀਜ਼, ਕੋਈ ਵੀ ਇਦਾਂ ਦੀ ਕ੍ਰੈਡਿਟ ਕਾਰਡ ਸਟੇਟਮੈਂਟ, ਕੋਈ ਵੀ ਜਿੱਦਾਂ ਚੀਜ਼ ਸੀਗੀ ਜਿਹਦੇ ਉੱਤੇ ਤੁਹਾਡਾ ਨਾਮ ਆਉਂਦਾ, ਕੋਈ ਪਰਚੇਜ਼ ਕੀਤੀ ਹੈ ਤੁਹਾਡੇ ਘਰਦਿਆਂ ਨੇ ਤੁਹਾਡੇ ਲਈ, ਤੇ ਬੇਸਿਕਲੀ ਤੁਸੀਂ ਪਹਿਲਾਂ ਇਹ ਸ਼ੋਅ ਕਰਦੇ ਹੋ ਕਿ ਤੁਸੀਂ 2007 ਤੋਂ ਪਹਿਲਾਂ ਇੱਥੇ ਸੀਗੇ ਤੇ ਫਿਰ ਤੁਸੀਂ ਕੋਰਸਪੋਂਡਿੰਗ ਤੁਹਾਡਾ ਜਿਹੜਾ ਈਅਰ ਆਫ ਬਰਥ ਆ ਨਾ, ਤੁਸੀਂ ਆਪਣੀ ਏਜ ਮੈਚ ਕਰ ਲੈਂਦੇ ਹੋ ਕਿ ਉਦੋਂ ਤੁਹਾਡੀ ਕਿੰਨੀ ਉਮਰ ਹੋਣੀ ਚਾਹੀਦੀ ਹੈ। ਠੀਕ ਹੈ। ਤੇ ਰਾਈਟ ਨਾਓ ਇਹ ਆ ਵੀ 2007 ਤੋਂ ਬਾਅਦ ਵਾਲਿਆਂ ਦੇ ਲਈ ਨਹੀਂ ਇਹ ਡਾਕਾ ਹੈਗਾ, ਸਿਰਫ ਤੇ ਸਿਰਫ ਜੂਨ 15 2007 ਤੋਂ ਪਹਿਲਾਂ ਜਿਹੜੇ ਇੱਥੇ ਆਏ ਹਨ ਤੇ ਕੰਟੀਨਿਊਸਲੀ ਲੈ ਰਹੇ ਆ ਉਹਨਾਂ ਦੇ ਲਈ ਆ। ਤੁਸੀਂ ਮਿਸਡਿਮੀਨਰ ਦੀ ਗੱਲ ਕੀਤੀ ਸੀ, ਸੋ ਕਿਹੜੀਆਂ ਚੀਜ਼ਾਂ ਸਿਗਨੀਫੀਕੈਂਟ ਮਿਸਡਿਮੀਨਰ ਜਾਂ ਫੈਲਨੀ ਅਫੈਂਸ ਜਿਹੜਾ ਉਹ ਗਿਣਿਆ ਜਾਂਦਾ ਜਿਹਦੇ ਕਰਕੇ
ਤੁਸੀਂ ਡਾਕਾ ਫਿਰ ਨਹੀਂ ਅਪਲਾਈ ਕਰ ਸਕੋਗੇ? ਜੀ, ਜਿਹੜੇ ਵੱਡੀ ਐਕਸ਼ਨ ਆਈਟਮਸ ਜਿੱਦਾਂ ਬਰਗਲੀ, ਡੋਮੈਸਟਿਕ ਵਾਇਲੈਂਸ, ਸੈਕਸ਼ੂਅਲ ਅਬਿਊਜ਼, ਅਨਲੌਫੁਲ ਪੋਜੈਸ਼ਨ ਆਫ ਫਾਇਰਆਰਮ, ਇੱਦਾਂ ਦੀਆਂ ਸਾਰੀਆਂ ਚੀਜ਼ਾਂ ਤਾਂ ਇਹਦੇ ਵਿੱਚ ਆਉਂਦੀਆਂ ਹੀ ਆ ਨਾ, ਇਮੀਗ੍ਰੇਸ਼ਨ ਇਨ ਜਨਰਲ ਸਾਰੀਆਂ ਖਰਾਬ ਕਰਦੀਆਂ। ਪਰ ਡਾਕਾ ਦੇ ਵਿੱਚ ਇੱਕ ਹੋਰ ਚੀਜ਼ ਸੀਗੀ ਕਿ ਜਿਹੜੇ ਬੰਦੇ ਨੂੰ DUI ਮਿਲੀ ਹੈ, ਜੀ। ਉਹਨੂੰ ਵੀ ਡਾਕਾ ਨਹੀਂ ਦਿੰਦੇ ਉਹ। ਮਤਲਬ ਕਿ ਤੁਸੀਂ ਦੇਖੋ ਕਿ ਇਹਨਾਂ ਨੇ ਕਾਫੀ ਸਟ੍ਰਿਕਟ ਲਾਅ ਬਣਾਏ ਹੋਏ ਨੇ ਕਿ ਨਾ ਸਿਰਫ ਤੁਸੀਂ ਇੱਥੇ ਆਓ, ਇੱਥੇ ਆ ਕੇ ਪੜ੍ਹੋ ਜਾਂ ਡਿਗਰੀ ਲਓ ਜਾਂ ਆਰਮੀ ਲਈ ਕੰਮ ਕਰੋ, ਇਹਦੇ ਨਾਲ-ਨਾਲ ਤੁਹਾਡਾ ਰੈਕੋਰਡ ਵੀ ਇੱਦਾਂ ਦਾ ਕਲੀਨ ਹੋਣਾ ਚਾਹੀਦਾ ਕਿ ਤੁਹਾਨੂੰ ਇੱਕ DUI ਵੀ ਨਹੀਂ ਮਿਲੀ ਹੋਣੀ ਚਾਹੀਦੀ। ਜੀ, ਜੀ। ਏਜ ਲਿਮਿਟ ਵੀ ਹੈਗੀ ਆ ਡਾਕਾ ਦੇ ਲਈ ਅਪਲਾਈ ਕਰਨ ਦੇ ਲਈ? ਜੀ, ਡਾਕਾ ਦੀ ਏਜ ਲਿਮਿਟ ਇਹ ਹੈ ਕਿ ਘੱਟੋ-ਘੱਟ ਤੁਸੀਂ 15 ਸਾਲ ਦੇ ਹੋਣੇ ਚਾਹੀਦੇ ਹੋ ਐਪਲੀਕੇਸ਼ਨ ਦੇ ਟਾਈਮ ਤੇ। 15 ਸਾਲ ਤੋਂ ਛੋਟੀ ਉਮਰ ਵਾਲਾ ਨਹੀਂ ਕਰ ਸਕਦਾ ਫਾਈਲ। ਓਕੇ। ਇਹਦੇ ਵਿੱਚ ਇੱਕ ਇਹ ਐਕਸੈਪਸ਼ਨ ਇਹਨਾਂ ਨੇ ਪਾਈ ਹੈ ਕਿ ਜਿਹੜਾ ਬੰਦਾ ਰਿਮੂਵਲ ਪ੍ਰੋਸੀਡਿੰਗ 'ਚ ਹੈ, ਇਮੀਗ੍ਰੇਸ਼ਨ ਜੱਜ ਮੂਹਰੇ ਆ ਜਿਹਨਾਂ ਦਾ ਕੇਸ ਚੱਲਦਾ ਪਿਆ ਹੈ ਨਾ, ਜਾਂ ਜਿਹਦੇ ਤੇ ਆਲਰੇਡੀ ਰਿਮੂਵਲ ਲੱਗ ਚੁੱਕਾ ਜਾਂ ਜਿਹਨੂੰ ਜਾਣ ਲਈ ਕਿਹਾ ਹੈਗਾ, ਉਹਨੂੰ ਇਹਨਾਂ ਨੇ ਐਕਸੈਪਸ਼ਨ ਦਿੱਤੀ ਹੈ ਕਿ ਉਹ 15 ਸਾਲ ਤੋਂ ਘੱਟ ਉਮਰ ਵਾਲਾ ਵੀ ਫਾਈਲ ਕਰ ਸਕਦਾ। ਠੀਕ ਹੈ। ਸੋ ਜਿਹੜਾ ਕੋਈ 16 ਸਾਲ ਦੀ ਉਮਰ ਤੋਂ ਪਹਿਲਾਂ ਇੱਥੇ ਆ ਗਿਆ, ਉਹ ਉਸ ਬਾਕੀ ਕ੍ਰਾਈਟੇਰੀਆ ਮੀਟ ਕਰ ਰਿਹਾ ਹੈ, ਪਰ ਸਕੂਲ ਦੇ ਵਿੱਚ ਉਹ ਅਨਰੋਲ ਨਹੀਂ ਹੈਗਾ। ਸੋ ਕੀ ਫਿਰ ਵੀ ਉਹ ਡਾਕਾ ਦੇ ਲਈ ਅਪਲਾਈ ਕਰ ਸਕੂਗਾ? ਕੋਈ ਸਪੈਸ਼ਲ ਇਸ ਦੇ ਲਈ ਕੰਡੀਸ਼ਨਸ ਹੈ? ਜੀ, ਉਹਨਾਂ ਨੂੰ ਫਿਰ ਦੁਬਾਰਾ ਜਾ ਕੇ ਸਕੂਲ ਉਹ ਇਹ ਸ਼ੋਅ ਕਰ ਸਕਦੇ ਨੇ ਕਿ ਮੈਂ ਨਹੀਂ ਸੀਗਾ, ਪਰ ਹੁਣ ਮੈਂ ਰੀ-ਐਨਰੋਲ ਕਰ ਲਿਆ ਆਪਣੇ ਆਪ ਨੂੰ। ਤੇ ਜੇ ਓਕੇ। ਤੁਸੀਂ ਰੀ-ਐਨਰੋਲਮੈਂਟ ਦਾ ਦਿੰਦੇ ਹੋ, ਜਾਂ ਕਈ ਵਾਰੀ ਇਹ ਵੀ ਹੈ ਕਿ ਜੇ ਤੁਸੀਂ ਭਾਵੇਂ ਤੁਹਾਡਾ ਟ੍ਰੈਡੀਸ਼ਨਲ ਸਕੂਲ ਜੇ ਨਹੀਂ ਵੀ ਹੈਗਾ, ਕੋਈ ਹੋਰ ਵੀ ਐਜੂਕੇਸ਼ਨਲ ਇੰਸਟੀਟਿਊਸ਼ਨ ਜੇ ਹੈਗਾ, ਜੇ ਕੋਈ ਹੋਰ ਤੁਸੀਂ ਪ੍ਰੋਗਰਾਮ ਕਰਦੇ ਹੋ ਟੀਚਿੰਗ ਦੇ, ਐਜੂਕੇਸ਼ਨਲ ਕੋਈ ਵੀ ਪ੍ਰੋਗਰਾਮ ਕਰਦੇ ਹੋ, ਉਹ ਵੀ ਕੁਆਲੀਫਾਈ ਹੋ ਸਕਦੇ ਨੇ ਸਕੂਲ ਦੀ ਜਗ੍ਹਾ। ਇਹ ਨਹੀਂ ਹੈ ਕਿ ਸਕੂਲ ਡਿਸਟ੍ਰਿਕਟ 'ਚ ਹੀ ਜਾਣਾ ਹੈਗਾ। ਠੀਕ ਹੈ। ਤੇ ਕੰਟੀਨਿਊਸਲੀ ਪ੍ਰੈਜ਼ੈਂਟ ਰਹਿਣਾ ਚਾਹੀਦਾ ਆ? ਜੇ ਮੰਨ ਲਓ ਕੋਈ ਕੰਟੀਨਿਊਸਲੀ ਪ੍ਰੈਜ਼ੈਂਟ ਨਹੀਂ ਸੀ, ਉਹ ਨਾ ਦਿਖਾ ਸਕੇ, ਕਿੰਨੀ ਕੁ ਇੰਟਰਪਸ਼ਨ ਜਿਹੜੀ ਅਲਾਓ ਕਰਦੇ ਆ ਕਿ ਬਿਲਕੁਲ ਨਹੀਂ ਅਲਾਓ ਹੈਗੀ? ਜਿਹੜੀ ਇਹ ਕਹਿੰਦੇ ਆ ਕਿ ਕੰਟੀਨਿਊਅਸ ਪ੍ਰੈਜ਼ੈਂਸ ਤੁਹਾਡੀ ਰਿਕੁਆਇਰਮੈਂਟ ਹੈ ਜੂਨ 15 2007 ਤੋਂ ਲੈ ਕੇ ਜੁਲਾਈ 15 2012 ਤੱਕ ਤੁਹਾਡੀ ਕੰਟੀਨਿਊਅਸ ਪ੍ਰੈਜ਼ੈਂਸ ਹੋਣੀ ਚਾਹੀਦੀ ਹੈ। ਉਹਦੇ ਵਿੱਚ ਜਿਹੜੀ ਬਰੀਫ ਇੰਟਰਪਸ਼ਨ ਜੇ ਕੋਈ ਛੋਟੀ, ਹੁਣ ਜਿਹੜੀ ਇੰਡੀਆ ਤੋਂ ਤਾਂ ਜਿਹੜਾ ਆਇਆ ਉਹ ਤਾਂ ਵਾਪਸ ਜਾਂਦਾ ਨਹੀਂ ਹੈ ਨਾ, ਕੱਚਾ ਨਹੀਂ ਬੰਦਾ। ਜਾਂਦਾ। ਸਪੈਸ਼ਲੀ ਜਿਹੜੀ ਇੰਟਰਪਸ਼ਨ ਹੈ ਤਾਂ ਉਹਨਾਂ ਦੀ ਹੁੰਦੀ ਸੀ ਜਿਹੜੇ ਸਾਊਥ ਅਮਰੀਕਾ 'ਚ ਰਹਿੰਦੇ ਨੇ, ਬਾਰਡਰ ਨਾਲ ਲੱਗਦਾ, ਤੁਰ ਕੇ ਉਹਨਾਂ ਦੀ ਕੋਈ ਫੈਮਿਲੀ ਐਮਰਜੈਂਸੀ ਵਗੈਰਾ ਹੋ ਜਾਂਦੀ ਸੀ ਹੈ ਨਾ, ਕਿਸੇ ਦੀ ਡੈਥ ਹੋ ਗਈ ਫੈਮਿਲੀ ਮੈਂਬਰ ਦੀ, ਉਹ ਵਾਪਸ ਚਲੇ ਗਏ। ਤੇ ਉਹਨਾਂ ਨੇ ਇਹ ਦੱਸਿਆ ਸੀਗਾ ਕਿ ਜੇ ਤੁਹਾਡੀ ਇੱਦਾਂ ਦੀ ਕੋਈ ਬਰੀਫ ਪ੍ਰੈਜ਼ੈਂਸ ਸੀਗੀ ਅਗਸਤ 15 2012 ਤੋਂ ਪਹਿਲਾਂ ਤੇ ਉਹ ਸ਼ਾਰਟ ਸੀਗੀ ਤੇ ਰੀਜ਼ਨੇਬਲ ਸੀਗੀ, ਤੁਹਾਡੇ ਕੋਲ ਕੋਈ ਰੀਜ਼ਨ ਸੀਗਾ ਜਾਣ ਦਾ, ਤੇ ਤਾਂ ਕਰਕੇ ਤੁਸੀਂ ਵਾਪਸ ਗਏ, ਉਹਦੀ ਆਪਾਂ ਤੁਹਾਨੂੰ ਬ੍ਰੇਕ ਦੇ ਦਾਂਗੇ। ਪਰ ਮੈਜੋਰਿਟੀ ਆਫ ਦਾ ਟਾਈਮ ਤੁਸੀਂ ਇੱਥੇ ਰਹਿਣੇ ਚਾਹੀਦੇ ਹੋ, ਤੇ ਤੁਹਾਨੂੰ ਰੀਜ਼ਨ ਦੱਸਣਾ ਪੈਣਾ ਕਿ ਕਿਉਂ ਤੁਸੀਂ ਐਬਸੈਂਟ ਸੀਗੇ। ਤੇ ਇਸ ਤੋਂ ਇਲਾਵਾ ਤੁਹਾਡੇ ਕੋਈ ਵੀ ਰਿਮੂਵਲ ਆਰਡਰ ਜਾਂ ਡੀਪੋਰਟੇਸ਼ਨ ਇੱਦਾਂ ਦੀ ਨਹੀਂ ਕਿ ਜੇ ਜੱਜ ਨੇ ਤੁਹਾਨੂੰ ਆਰਡਰ ਦਿੱਤਾ ਤੇ ਫਿਰ ਉਹਦੇ ਕਰਕੇ ਤੁਸੀਂ ਗਏ ਹੋ, ਉਹਨੂੰ ਐਬਸੈਂਸ ਨਹੀਂ ਮੰਨੂਗੇ ਇਹ। ਹੂੰ, ਠੀਕ ਹੈ। ਤੇ ਕੀ ਪ੍ਰੋਸੀਜਰ ਹੈਗਾ ਹੈ ਜਗਵੀਰ ਜੀ ਇਸ ਦੇ ਲਈ ਅਪਲਾਈ ਕਰਨ ਦੇ ਲਈ? ਕਿਹੜੇ ਫਾਰਮ ਭਰਨੇ ਪੈਂਦੇ ਨੇ? ਇਹ ਜੀ ਪਹਿਲਾਂ ਤਾਂ ਇਹਦਾ ਤੁਹਾਨੂੰ ਡਾਕਾ ਦੀ ਗ੍ਰਾਂਟ ਲੈਣੀ ਪੈਂਦੀ ਹੈ, 821D ਫਾਰਮ ਕਹਿੰਦੇ ਨੇ ਇਹਨੂੰ। ਤੇ ਇਹਦੇ ਨਾਲ ਤੁਸੀਂ ਜਿਹੜੀ ਡੈਫਰਡੈਕਸ਼ਨ ਦੀ ਗ੍ਰਾਂਟ ਲਈ ਜਦੋਂ ਫਾਈਲ ਕਰਦੇ ਹੋ, ਨਾਲ ਤੁਸੀਂ ਆਪਣਾ ਵਰਕ ਪਰਮਿਟ ਫਾਈਲ ਕਰਦੇ ਹੋ, 765 ਜਿਹੜਾ ਵਰਕ ਪਰਮਿਟ ਦਾ ਫਾਰਮ ਹੈ। ਤੇ ਇਹਦੇ ਨਾਲ ਜਿਹੜਾ, ਕਿਉਂਕਿ ਇਹ ਵਰਕ ਪਰਮਿਟ ਸਪੈਸ਼ਲ ਹੈ ਥੋੜ੍ਹੇ, ਇਸ ਵਰਕ ਪਰਮਿਟ ਦੇ ਨਾਲ ਤੁਸੀਂ ਇੱਕ ਹੋਰ ਤੀਜਾ ਫਾਰਮ ਫਾਈਲ ਕਰਦੇ ਹੋ 765WS, ਜਿਹਦੇ ਵਿੱਚ ਕਿ ਤੁਸੀਂ ਇਹ ਦੱਸਦੇ ਹੋ ਕਿ ਕਿਉਂ ਤੁਹਾਨੂੰ ਦਿੱਤਾ ਜਾਵੇ ਇਹ ਵਰਕ ਪਰਮਿਟ। ਤੇ ਤੁਹਾਨੂੰ ਡੈਮੋਨਸਟ੍ਰੇਟ ਕਰਨਾ ਪੈਂਦਾ ਕਿ ਤੁਹਾਡੇ ਖਰਚੇ ਕੀ ਹੈ, ਕੀ ਤੁਹਾਡੇ ਤੇ ਰਿਸਪੌਂਸਿਬਿਲਿਟੀਜ਼ ਹੈ। ਤੁਹਾਨੂੰ ਇੱਕ ਕੇਸ ਬਣਾਉਣਾ ਪਏਗਾ ਕਿ ਕਿਉਂ ਤੁਹਾਨੂੰ ਡਾਕਾ ਮਿਲਣੀ ਚਾਹੀਦੀ ਹੈ। ਇਹ ਨਹੀਂ ਕਿ ਸਿਰਫ ਫਾਰਮ ਭਰਤਾ ਉਹਨੇ ਦੇ ਦੇਣੀ, ਰੀਜ਼ਨਿੰਗ ਵੀ ਤੁਹਾਨੂੰ ਨਾਲ ਦੇਣੀ ਪੈਣੀ ਹੈ। ਓਕੇ। ਸੋ ਇਹ ਤਾਂ 821D ਹੈਗਾ। ਸੋ ਉਸ ਤੋਂ ਇਲਾਵਾ ਫਿਰ ਨੈਕਸਟ ਪ੍ਰੋਸੀਜਰ ਕੀ ਹੁੰਦਾ ਹੈ ਜੀ? ਤੁਸੀਂ ਜੀ ਫਾਈਲ ਕਰਦੇ ਹੋ ਸਾਰਾ ਇਹ, ਤੇ 821D ਵਗੈਰਾ ਤੁਸੀਂ ਡਾਇਰੈਕਟਲੀ USCIS ਦੇ ਨਾਲ ਹੀ ਫਾਈਲ ਕਰਦੇ ਹੋ। ਤੇ ਕਾਫੀ ਸਾਰੇ ਦੇ ਨਾਲ ਤੁਹਾਨੂੰ ਡਾਕੂਮੈਂਟਸ ਲਗਾਉਣੇ ਪੈਂਦੇ ਨੇ, ਸਕੂਲ ਦੇ, ਆਪਣੇ ਫਾਈਨੈਂਸ਼ੀਅਲ ਕੰਡੀਸ਼ਨ ਵਗੈਰਾ, ਕਿੱਥੇ ਰਹਿੰਦੇ ਹੋ, ਲੀਸ ਵਗੈਰਾ, ਆਪਣੇ ਜਿਹੜੀ ਸਾਰੀ 2007 ਤੋਂ 12 ਵਾਲੀ ਜਿਹੜੀ ਰੈਜ਼ੀਡੈਂਸ ਦੀਆਂ ਰਿਕੁਆਇਰਮੈਂਟ ਆ, ਉਹਦੇ ਤੁਹਾਨੂੰ ਕਈ ਸਾਰੇ ਡਾਕੂਮੈਂਟ ਲਾਣੇ ਪੈਂਦੇ ਆ ਕਿ ਹਰ ਸਾਲ ਤੁਸੀਂ ਇੱਥੇ ਸੀਗੇ। ਕਿਉਂਕਿ ਇਹਨਾਂ ਨੂੰ ਪਹਿਲਾ ਡਾਊਟ ਇਹ ਹੈ ਕਿ ਇਹ ਬੰਦਾ, ਸਪੈਸ਼ਲੀ ਜਿੱਦਾਂ ਹੁਣ ਸਾਊਥ ਅਮਰੀਕਾ ਤੋਂ ਜਿਹੜੇ ਲੋਕੀ ਹੁੰਦੇ ਨੇ ਕਿ ਇਹ ਆਉਂਦੇ ਜਾਂਦੇ ਰਹਿੰਦੇ ਹੋਣੇ ਹੈ ਨਾ, ਤੇ ਤੁਹਾਨੂੰ ਹਰ ਸਾਲ ਦੀ ਡਾਕੂਮੈਂਟੇਸ਼ਨ ਦਿਖਾਣੀ ਪੈਂਦੀ ਹੈ ਕਿ ਤੁਸੀਂ ਹਰ ਸਾਲ ਇੱਥੇ ਕੰਟੀਨਿਊਸਲੀ ਰਹਿ ਰਹੇ ਸੀਗੇ। ਤੇ ਤੁਸੀਂ ਇੱਦਾਂ ਦਾ ਪੈਕੇਟ ਬਣਾ ਕੇ ਇਮੀਗ੍ਰੇਸ਼ਨ ਨੂੰ ਭੇਜਦੇ ਹੋ, ਤੇ ਫਿਰ ਉਹ ਤੁਹਾਨੂੰ ਪਹਿਲਾਂ ਡੈਫਰਡੈਕਸ਼ਨ ਗ੍ਰਾਂਟ ਕਰਦੀ ਹੈ ਤੇ ਫਿਰ ਨਾਲ ਵਰਕ ਪਰਮਿਟ ਦੇ ਦਿੰਦੀ ਹੈ। ਠੀਕ ਹੈ। ਤੇ ਇਸ ਦੇ ਦੌਰਾਨ ਕੀ ਟਰੈਵਲ ਕਰਨਾ ਸੇਫ ਹੈਗਾ ਆ, ਜਾਂ ਟਰੈਵਲ ਨੂੰ ਪਰਹੇਜ਼ ਹੀ ਕੀਤਾ ਜਾਵੇ, ਨਾ ਹੀ ਟਰੈਵਲ ਕੀਤਾ ਜਾਵੇ ਜਿਹੜੇ ਡਾਕਾ ਦੇ ਰੈਸਿਪੀਐਂਟ ਨੇ? ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਜੇ ਕਿਸੇ ਵੀ ਕਿਸਮ ਦਾ ਟਰੈਵਲ ਡਾਕੂਮੈਂਟ ਹੈ, ਭਾਵੇਂ ਡਾਕਾ ਦਾ, ਭਾਵੇਂ ਯੂ ਵੀਜ਼ਾ ਦਾ, ਭਾਵੇਂ ਕਿਸੇ ਵੀ ਕਿਸਮ ਦੇ ਨਾਲ ਕਿਸੇ ਨੂੰ ਜੇ ਟਰੈਵਲ ਡਾਕੂਮੈਂਟ ਮਿਲਿਆ, ਉਹ ਬੰਦੇ ਦੇ ਜੇ ਕੋਈ ਪਹਿਲੀ ਵਾਇਲੇਸ਼ਨ ਸੀਗੀ, ਮਤਲਬ ਕਿ ਉਹ 6 ਮਹੀਨੇ ਤੋਂ ਜਾਂ 1 ਸਾਲ ਤੋਂ ਵੱਧ ਕੱਚਾ ਰਿਹਾ, ਉਹਦੇ ਉੱਤੇ 3 ਸਾਲ ਦੀ ਜਾਂ 10 ਸਾਲ ਦੀ ਬਾਰ ਲੱਗਦੀ ਹੈ, ਹੈ ਨਾ। ਜਿਹੜੇ ਇਹ ਟਰੈਵਲ ਡਾਕੂਮੈਂਟ ਵਗੈਰਾ ਹੁੰਦੇ ਨੇ, ਇਹ ਤੁਹਾਡੀ ਉਹ ਬਾਰਸ ਵਗੈਰਾ ਨੂੰ ਵੇਵ ਨਹੀਂ ਕਰਦੇ। ਉਹ ਜਿਹੜੀਆਂ ਬਾਰਸ ਵਗੈਰਾ ਤੁਹਾਡੇ ਤੇ ਲੱਗਦੀਆਂ, ਡਿਪੋਰਟੇਸ਼ਨ ਵਾਲੀ, ਰਿਮੂਵਲ ਵਾਲੀ ਬਾਰ ਤੁਹਾਡੇ ਤੇ 5 ਸਾਲ ਵਾਲੀ, 10 ਸਾਲ ਵਾਲੀ,
ਉਹਨੂੰ ਤੁਹਾਨੂੰ ਵੇਵ ਕਰਨ ਲਈ ਅਲੱਗ ਤੋਂ ਵੇਵਰ ਫਾਈਲ ਕਰਨੇ ਪੈਂਦੇ ਨੇ, ਉਹ ਤੁਹਾਡੀ ਬਾਰਜ਼ ਵੇਵ ਕਰਦਾ ਹੈ। ਜਿਹੜਾ ਜੇ ਤੁਹਾਨੂੰ ਕੋਈ ਡਾਕਾ ਦੇ ਥੱਲੇ ਜੇ ਤੁਹਾਨੂੰ ਡਾਕਾ ਗ੍ਰਾਂਟ ਹੁੰਦੀ ਹੈ, ਸਿਰਫ ਤੇ ਸਿਰਫ ਤੁਹਾਨੂੰ ਰਹਿਣ ਦੀ ਪਰਮਿਸ਼ਨ ਦਿੰਦੀ ਹੈ, ਤੁਸੀਂ ਬਾਹਰ ਨਹੀਂ ਜਾ ਸਕਦੇ ਹੋ। ਇਹਦੇ ਨਾਲ ਪ੍ਰੈਕਟਿਸ ਐਡਵਾਈਜ਼ਰੀ ਸੀਗਾ ਏਲਾ ਤੋਂ ਕਿ ਜਿਹੜੀਆਂ ਸਟੇਟਸ ਹੈਗੀਆਂ ਅਲਾਸਕਾ ਤੇ ਹਵਾਈ, ਹੈ ਭਾਵੇਂ ਯੂਐਸ ਦੀਆਂ ਹੀ, ਤੁਸੀਂ ਉੱਥੇ ਵੀ ਟਰੈਵਲ ਨਾ ਕਰੋ, ਕਿਉਂਕਿ ਉੱਥੇ ਵੀ ਚੈੱਕ ਪੁਆਇੰਟਸ ਵਗੈਰਾ ਇਹਨਾਂ ਦੇ ਸੈੱਟ ਕੀਤੇ ਹੋਏ ਨੇ, ਜਿਹਦੇ ਕਰਕੇ ਕਿ ਕਈ ਵਾਰੀ ਲੋਕੀ ਪ੍ਰੋਬਲਮ 'ਚ ਆ ਜਾਂਦੇ ਨੇ, ਓਕੇ ਤੇ ਉਹਨੂੰ ਵੀ ਇਹਨਾਂ ਨੇ ਕਾਫੀ ਪੁਲਿਸ ਕਰਨਾ ਸ਼ੁਰੂ ਕਰ ਦਿੱਤਾ ਹੈ। ਤੇ ਜਿਹੜੀਆਂ ਇੱਥੇ ਤੁਹਾਡੀ ਇਹ 48 ਕੰਟੀਜਸ ਸਟੇਟਸ ਹੈਗੀਆਂ ਇਕੱਠੀਆਂ ਜਿਹੜੀਆਂ, ਉਹ 'ਚ ਹੀ ਤੁਸੀਂ ਟਰੈਵਲ ਕਰੋ ਮੇਨਲੈਂਡ ਦੇ ਵਿੱਚ ਰਹੋ ਬੇਸਿਕਲੀ। ਇਹਨਾਂ ਦੇ ਵਿੱਚ। ਜੀ ਜੀ ਸੋ ਬਾਹਰ ਨਾ ਜਾਓ ਪਾਣੀ ਵਾਲੇ ਪਾਸੇ। ਜੀ 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 ਸੋ ਬਿਲਕੁਲ। ਸੋ ਇਹ ਡਾਕਾ ਦੇ ਬਾਰੇ ਜਿਹੜੀਆਂ ਜਾਣਕਾਰੀਆਂ ਆਪਾਂ ਨੂੰ ਜਿਹੜਾ ਦੱਸਦੇ ਸੀਗੇ ਜਗਵੀਰ ਢੇਡਕੀਆ ਨਾ ਜੀ। ਸੋ ਇੱਕ ਵਾਰੀ ਫੇਰ ਆਪਣੇ ਜਿਹੜੇ ਸੁਣਨ ਵਾਲਿਆਂ ਨੂੰ ਤੇ ਫੇਸਬੁੱਕ YouTube ਦੇ ਉੱਤੇ ਦੇਖਣ ਵਾਲਿਆਂ ਨੂੰ ਸਾਰਿਆਂ ਨੂੰ ਜਿਹੜਾ ਇਹ ਦੱਸ ਦਿਓ ਵੀ ਕੀ ਲੀਗਲ ਚੈਲੰਜਸ ਜਿਹੜੇ ਆ ਡਾਕਾ ਦੇ ਵਿੱਚ ਸੀਗੇ, ਤੇ ਸੁਪਰੀਮ ਕੋਰਟ ਦਾ ਡਿਸੀਜਨ ਜਿਹੜਾ ਆ ਉਸ ਦੇ ਵਿੱਚ ਉਹਨਾਂ ਨੇ ਕੀ ਆਖਿਆ ਸੀਗਾ। ਜੀ ਸੋ ਓਬਾਮਾ ਹੁਣਾਂ ਨੇ ਡਾਕਾ ਬਣਾਇਆ ਸੀਗਾ ਡੈਫਰਡ ਐਕਸ਼ਨ ਫॉर ਚਾਈਲਡਹੁੱਡ ਅਰਾਈਵਲ, ਬੱਚਿਆਂ ਨੂੰ ਰਿਲੀਫ ਦੇਣਾ ਜਿਹੜੇ ਬੜੀ ਛੋਟੀ ਉਮਰੇ ਆ ਗਏ ਸੀਗੇ। ਤੇ ਨਾਲ ਇੱਕ ਹੋਰ ਪ੍ਰੋਗਰਾਮ ਪ੍ਰਪੋਜ਼ ਕੀਤਾ ਸੀਗਾ ਉਹਨਾਂ ਨੇ, ਡਾਪਾ ਡੈਫਰਡ ਐਕਸ਼ਨ ਫॉर ਪੇਰੈਂਟ ਅਰਾਈਵਲ 2007 ਤੋਂ। ਜਿਹੜਾ ਪੇਰੈਂਟ ਅਰਾਈਵਲ ਵਾਲਾ ਸੀਗਾ, ਉਹ ਵਾਲਾ ਲਾਅ ਨਹੀਂ ਬਣਿਆ ਸੀਗਾ ਕਦੀ ਵੀ, ਐਗਜ਼ੈਕਟਿਵ ਐਕਸ਼ਨ ਨਹੀਂ ਉੱਤੇ ਐਕਟ ਕੀਤਾ, ਕਿਉਂਕਿ ਉਹ ਬਹੁਤ ਜ਼ਿਆਦਾ ਕੁਐਸਚਨੇਬਲ ਸੀਗਾ। ਕਾਫੀ ਸਾਰੇ ਪੇਰੈਂਟਸ ਫਿਰ ਜਿਹਦੇ ਉਹਦੇ ਨਾਲ ਪੱਕੇ ਹੋ ਸਕਦੇ ਸੀਗੇ, ਜਿਹੜੇ 2007 ਤੋਂ ਪਹਿਲਾਂ ਆਏ ਸੀਗੇ, ਉਹਨਾਂ ਨੇ ਨਹੀਂ ਕੀਤਾ। ਤੇ ਸਿਰਫ ਜਿਹੜਾ ਡੈਫਰਡ ਐਕਸ਼ਨ ਆ ਉਹ ਅੱਗੇ ਚੱਲਿਆ, ਕਾਫੀ ਪੋਪੂਲਰ ਹੋਇਆ ਪ੍ਰੋਗਰਾਮ, ਕਾਫੀ ਮਿਲੀਅਨਸ ਲੋਕੀ ਅੱਗੇ ਆਏ, ਇਹਦੇ ਯੂਜ਼ਰਸ ਮਿਲੀਅਨਸ ਦੇ ਵਿੱਚ ਹੁਣ ਜਾ ਚੁੱਕੇ ਨੇ। ਤੇ ਫਿਰ ਕੀ ਹੋਇਆ ਸੀਗਾ ਕਿ 2017 ਦੇ ਵਿੱਚ ਜਦੋਂ ਟਰੰਪ ਐਡਮਿਨਿਸਟ੍ਰੇਸ਼ਨ ਨੇ ਸਪੈਸੀਫਿਕਲੀ ਇਹ ਪ੍ਰੋਗਰਾਮ ਨੂੰ ਅਟੈਕ ਕੀਤਾ, ਤੇ ਜਿਹੜੇ ਉਦੋਂ ਦੇ ਹੋਮਲੈਂਡ ਸੈਕਟਰੀ ਸੀਗੇ, ਉਹਨਾਂ ਨੇ ਇਹ ਪ੍ਰੋਗਰਾਮ ਨੂੰ ਰਿਸਾਈਂਡ ਕੀਤਾ ਆਪਣੇ, ਉਹਨਾਂ ਨੇ ਰੀਜ਼ਨ ਦਿੱਤੇ। ਤੇ ਫਿਰ ਇਹਨੂੰ ਬੜੇ ਜ਼ਿਆਦਾ ਇਹਦੇ ਉੱਤੇ ਲਾਅ ਸੂਟਸ ਹੋਏ ਕਾਫੀ ਸਟੇਟਸ ਵੱਖ-ਵੱਖ ਦੇ ਵਿੱਚ। ਤੇ ਜਿਹੜਾ ਮੁੱਖ ਉਹਨਾਂ ਦਾ ਇਹੀ ਸੀਗਾ ਕਿ ਜਿਹੜੀ 5th ਅਮੈਂਡਮੈਂਟ ਨੂੰ ਵਾਇਲੇਟ ਕਰਦੀ ਹੈ ਇਹ, ਤੇ ਇੱਕ ਐਡਮਿਨਿਸਟ੍ਰੇਟਿਵ ਪ੍ਰੋਸੀਜਰਸ ਐਕਟ ਹੈਗਾ। ਜੇ ਕੋਈ ਵੀ ਇੱਦਾਂ ਦੀ ਤੁਹਾਡੇ ਤੋਂ ਰਾਈਟ ਖੋਹ ਲਿੱਤਾ ਜਾਵੇ ਜਾਂ ਕੋਈ ਇੱਦਾਂ ਦਾ ਲਾਅ ਬਣਾ ਦਿੱਤਾ ਜਾਵੇ, ਉਹਨੂੰ ਐਡਮਿਨਿਸਟ੍ਰੇਟਿਵ ਪ੍ਰੋਸੀਜਰਸ ਐਕਟ ਦੇ ਅੰਦਰ, APA ਦੇ ਅੰਦਰ ਉਹ ਚੈਲੰਜ ਹੋ ਜਾਂਦਾ ਹੈ ਕਿ ਤੁਸੀਂ ਸਾਨੂੰ ਸਹੀ ਤਰੀਕਾ ਨਹੀਂ ਦਿੱਤਾ ਇਹਨੂੰ ਲਾਅ ਨੂੰ ਤੋੜਨ ਦਾ। ਤੇ ਕਰਦਾ ਫਿਰ ਜਿਹੜਾ ਕਾਫੀ ਸਰਕਿਟ ਕੋਰਟਸ 'ਚ ਗਿਆ, ਜਿਹੜਾ 4th ਸਰਕਿਟ ਕੋਰਟ ਹੈਗਾ ਤੇ 9th ਸਰਕਿਟ ਜਿਹੜਾ ਹੈਗਾ ਕੈਲੀਫੋਰਨੀਆ ਦਾ, ਕੈਲੀਫੋਰਨੀਆ ਦੇ ਹੋਰ ਜਿਹੜੇ ਨਾਲ ਦੇ ਸਟੇਟਸ ਲੱਗਦੇ ਨੇ, ਉਹਨਾਂ ਨੇ ਇਹੀ ਕਿਹਾ ਕਿ ਉਹ ਸਾਰੇ ਸਰਕਿਟ ਕੋਰਟਸ ਨੇ ਤਾਂ ਇਹੀ ਕਿਹਾ ਕਿ ਇਹ ਗਲਤ ਤਰੀਕੇ ਨਾਲ ਕੀਤਾ, ਇਹਨਾਂ ਨੇ ਕੋਈ ਸਹੀ ਰੀਜ਼ਨਿੰਗ ਨਹੀਂ ਦਿੱਤੀ। ਤੇ ਫਿਰ ਉਸ ਤੋਂ ਬਾਅਦ ਇਹ ਸੁਪਰੀਮ ਕੋਰਟ 'ਚ ਗਿਆ ਹੈ। ਹਾਲਾਂਕਿ ਸੁਪਰੀਮ ਕੋਰਟ ਜਿਹੜਾ ਸੀਗਾ ਉਹ ਕਾਫੀ ਰਾਈਟ ਲੀਨ ਕਰਦਾ ਸੀਗਾ, ਕੰਜ਼ਰਵੇਟਿਵ ਸੀਗਾ, ਪਰ ਜਿਹੜੇ ਸੁਪਰੀਮ ਕੋਰਟ ਦੇ ਵੀ ਚੀਫ ਜਸਟਿਸ ਸੀਗੇ, ਉਹਨਾਂ ਨੇ ਵੀ ਇਹੀ ਕਿਹਾ ਕਿ ਤੁਸੀਂ ਇੱਦਾਂ ਨਹੀਂ ਕਰ ਸਕਦੇ ਹੋ, ਤੁਹਾਡੀ ਰੀਜ਼ਨਿੰਗ ਪ੍ਰੋਪਰ ਨਹੀਂ ਹੈਗੀ। ਇਹ ਜਿਹੜੇ ਲੋਕ ਹੈ ਬੜੇ ਕਾਫੀ ਕੰਟਰੀਬਿਊਟਿੰਗ ਪੀਪਲ ਹੈ, ਕਾਫੀ ਸਾਰੇ ਟੈਕਸ ਵਗੈਰਾ ਦਿੰਦੇ ਨੇ, ਕੋਈ ਇਹਨਾਂ ਦਾ ਕ੍ਰਾਈਮ ਨਹੀਂ, ਤੁਸੀਂ ਆਲਰੇਡੀ ਬੜੀ ਸਟ੍ਰਿਕਟ ਰਿਕੁਆਇਰਮੈਂਟਸ ਲਗਾਈਆਂ ਹੋਈਆਂ ਤੇ ਤੁਸੀਂ ਸਹੀ ਤਰੀਕੇ ਨਾਲ ਕੈਂਸਲ ਨਹੀਂ ਕੀਤਾ ਉਹਨੂੰ। ਤੇ ਨਵੰਬਰ 2 ਫਿਰ ਇਹਨਾਂ ਨੇ ਓਰਲ ਆਰਗੂਮੈਂਟਸ ਵਗੈਰਾ ਸੁਣੀਆਂ, ਸੁਪਰੀਮ ਕੋਰਟ ਨੇ ਇਹ ਕਹਿਤਾ, ਤੇ ਉਹਨਾਂ ਨੇ ਸੁਪਰੀਮ ਕੋਰਟ ਨੇ ਇਹ ਰੂਮ ਖੁੱਲ੍ਹਾ ਛੱਡਤਾ ਸੀਗਾ ਕਿ ਜੇ ਤੁਸੀਂ ਪ੍ਰੋਪਰ ਤਰੀਕੇ ਨਾਲ ਨੋਟਿਸ ਵਗੈਰਾ ਦੇ ਕੇ ਉਹ ਫਿਰ ਤੁਸੀਂ ਇਹਨੂੰ ਕੈਂਸਲ ਕਰਦੇ ਹੋ, ਤੁਸੀਂ ਕੈਂਸਲ ਆਪਾਂ ਕਰ ਸਕਦੇ ਹੋ, ਆਪਾਂ ਤੁਹਾਨੂੰ ਇਹ ਨਹੀਂ ਕਹਿ ਸਕਦੇ ਕਿ ਤੁਸੀਂ ਕੈਂਸਲ ਨਹੀਂ ਕਰ ਸਕਦੇ, ਪਰ ਤੁਸੀਂ ਸਹੀ ਤਰੀਕੇ ਨਾਲ ਕਰੋ। ਫਿਰ ਉਸ ਤੋਂ ਬਾਅਦ ਜੀ ਤੁਹਾਨੂੰ ਪਤਾ ਕਾਫੀ ਇਲੈਕਸ਼ਨਸ ਵਗੈਰਾ ਕਾਫੀ ਚੱਲਦਾ ਰਿਹਾ, ਤੇ ਹੁਣ ਫਿਰ ਰੀਸੈਂਟਲੀ ਇਹ ਸੀਗਾ ਕਿ ਉਹਨਾਂ ਨੇ ਇੰਜੰਕਸ਼ਨ ਦੇ ਦਿੱਤੀ। ਡਿਸਟ੍ਰਿਕਟ ਕੋਰਟ ਜਿਹੜੇ ਨਿਊਯਾਰਕ ਦੇ ਨੇ, ਉਹਨਾਂ ਨੇ ਕਿਹਾ ਕਿ ਕਿਉਂਕਿ ਸੁਪਰੀਮ ਕੋਰਟ ਨੇ ਇੱਦਾਂ ਕਿਹਾ ਤੇ ਗਵਰਨਮੈਂਟ ਨੇ ਕੋਈ ਹੋਰ ਲਾਅ ਅੱਗੇ ਪਾਸ ਨਹੀਂ ਕੀਤਾ, ਇਸ ਲਈ ਜਿਹੜਾ ਡਾਕਾ ਦੀ ਜਿਹੜੀ ਪਾਲਿਸੀ ਹੈ ਉਹ ਜਿਹੜੀ ਸਪਟੰਬਰ 2017 ਤੋਂ ਪਹਿਲੀ ਵਾਲੀ ਸੀਗੀ, ਉਹ ਵਾਲੀ ਲਾਗੂ ਰਹੂਗੀ। ਜਿਹੜੀ ਵੀ ਨਵੀਂ ਇਹਨਾਂ ਨੇ ਚੇਂਜਸ ਕੀਤੀਆਂ ਸੀ ਉਹ ਕੋਈ ਵੀ ਐਪਲੀਕੇਬਲ ਨਹੀਂ ਹੈਗੀਆਂ। ਤੇ ਜਿਹੜੀ ਪੁਰਾਣੀ ਵਾਲੀ ਪਾਲਿਸੀ ਉਹਦੇ ਰੂਲ ਮੈਂ ਦੱਸ ਹੀ ਚੁੱਕਾ ਹੈ ਨਾ ਕਿ 16 ਸਾਲ ਤੋਂ ਪਹਿਲਾਂ ਆਉਣਾ ਚਾਹੀਦਾ ਸੀਗਾ, 2007 ਤੱਕ ਹੋਣਾ ਚਾਹੀਦਾ ਸੀਗਾ ਇੱਥੇ US ਦੇ ਵਿੱਚ। ਤੇ ਫਿਰ ਉਹ ਸਾਰੇ ਦੁਬਾਰੇ ਹੁਣ ਇਸ ਵੇਲੇ ਰੀਐਪਲੀਕੇਸ਼ਨ ਕਰ ਸਕਦੇ ਨੇ। ਤੇ ਫਿਰ ਇਹ ਕਾਫੀ ਹੰਡਰਡਸ ਆਫ ਥਾਊਜ਼ੈਂਡਸ 'ਚ ਕਾਫੀ ਲੋਕੀ ਹੈਗੇ ਨੇ ਜਿਹੜੇ ਕਿ ਹੁਣ ਫਿਰ ਨਵੇਂ ਐਲੀਜੀਬਲ ਹੋ ਜੂਗੇ ਇਹ ਕਰਨ ਲਈ, ਕਿਉਂਕਿ ਉਦੋਂ ਜਿੱਦਾਂ ਦੱਸਿਆ ਕਿ 15 ਸਾਲ ਦੀ ਰਿਕੁਆਇਰਮੈਂਟ ਸੀਗੀ, ਕਾਫੀ ਸਾਰੇ ਬੱਚੇ ਨਹੀਂ ਐਲੀਜੀਬਲ ਹੋਣੇ, ਛੋਟੇ 1 ਸਾਲ ਦੇ 2 ਸਾਲ ਦੇ ਸੀਗੇ। ਤੇ ਕਾਫੀ ਜਿਹੜੀ ਨਵੇਂ ਲੋਕੀ ਵੀ ਹੋਰ ਆਏ ਨੇ, ਤੇ ਹੁਣ 2020 ਦੇ ਵਿੱਚ ਉਹ ਵੀ ਸਾਰੇ ਐਲੀਜੀਬਲ ਹੋ ਜਾਂਦੇ ਨੇ ਇਸ ਰੂਲ ਦੇ ਅੰਦਰ। ਜੀ ਬਿਲਕੁਲ। ਸੋ ਸਰੋਤਿਓ, ਇਹ ਜਿਹੜੀ ਆਪਾਂ ਅੱਜ ਗੱਲਬਾਤ ਕਰ ਰਹੇ ਸੀ ਡਾਕਾ ਦੇ ਬਾਰੇ, ਤੇ ਜਿਹੜੇ ਅਸਾਈਲਮ ਦੇ ਲਈ ਜਿਨ੍ਹਾਂ ਨੇ ਵਰਕ ਪਰਮਿਟ ਦੇ ਲਈ ਅਪਲਾਈ ਕੀਤਾ ਹੈ, ਉਹਨਾਂ ਦੇ ਜਿਹੜੇ ਗਾਂਹ ਸਕੇ ਸੰਬੰਧੀਆਂ ਨੂੰ ਉਹਨਾਂ ਦੀ ਵੀ ਜਿਹੜੀ ਹੁਣ ਇੰਟਰਵਿਊ ਦੇ ਉੱਤੇ ਸਕਰੂਟਨੀ ਜਿਹੜੀ ਆ ਉਹ ਵਧੀ ਹੋਈ ਹੈਗੀ ਆ। ਸੋ ਇਹ ਜਿਹੜੀਆਂ ਕੁਛ ਸੀਗੀਆਂ ਅੱਜ ਦੀਆਂ ਜਿਹੜੀਆਂ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਖਬਰਾਂ, ਜਿਸ ਦੇ ਵਿੱਚ ਅਹਿਮ ਕੁਛ ਤਬਦੀਲੀਆਂ ਜਾਂ ਚੇਂਜਸ ਜਿਹੜੇ ਆ ਆਉਣ ਦੇ ਅਸਾਰ ਹੈਗੇ ਆ। ਤੇ ਹੁਣ ਆਪਾਂ ਜਗਵੀਰ ਜੀ ਇੱਥੇ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਜਿਹੜਾ ਜੋ ਆਪਾਂ ਹਾਜ਼ਰ ਹੋਵਾਂਗੇ, ਤੇ ਵਾਪਸ ਜਿਹੜਾ ਜੀ ਹਾਜ਼ਰ ਹੋ ਕੇ ਸਰੋਤਿਓ ਆਪਾਂ ਤੁਹਾਡੀਆਂ ਕਾਲਸ ਲਵਾਂਗੇ। ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200। ਤੇ ਮਿਲਦੇ ਹਾਂ ਆਪਾਂ ਆਪਣੇ ਸਰੋਤਿਆਂ ਨੂੰ ਇੱਕ ਬ੍ਰੇਕ ਤੋਂ ਬਾਅਦ 'ਚ।
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਇਨੋਵੇਟਿਵ ਟੈਕਸ ਐਂਡ ਰਜਿਸਟ੍ਰੇਸ਼ਨ ਸਰਵਿਸ ਵਾਲੇ ਹਾਜ਼ਰ ਨੇ ਆਪਣੀ ਨਵੀਂ ਲੋਕੇਸ਼ਨ ਲੈ ਕੇ 2404 ਡੈਲ ਪੈਸੋ ਰੋਡ ਸੈਕਰਾਮੈਂਟੋ ਅਤੇ ਇਹਨਾਂ ਨੂੰ ਕੰਮ ਕਰਨ ਦੇ ਲਈ ਕੰਪਿਊਟਰ ਨੌਲੇਜ ਰੱਖਦੇ ਹੋਏ ਪੰਜਾਬੀ ਬੋਲਣ ਵਾਲੇ ਫੀਮੇਲ ਸਟਾਫ ਦੀ ਜ਼ਰੂਰਤ ਹੈ। ਇਹ ਜੌਬ ਲੈਣ ਦੇ ਲਈ ਗੱਲ ਕਰ ਸਕਦੇ ਹੋ 9167699125 916 ਜਾਂ ਫਿਰ ਈਮੇਲ ਕਰ ਸਕਦੇ ਹੋ ksconsultants925@gmail.com ਤੇ। ਇਸ ਸਾਲ ਓਬਾਮਾ ਕੇਅਰ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਦਾ ਸਮਾਂ ਆ ਚੁੱਕਾ ਹੈ। ਅੱਜ ਹੀ ਆਪਣੀ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਨੂੰ ਰੀਨਿਊ ਕਰਾਉਣ ਦੇ ਲਈ ਨਵੀਂ ਐਪਲੀਕੇਸ਼ਨ ਭਰਨ ਦੇ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਕਵਰਡ ਕੈਲੀਫੋਰਨੀਆ ਦੇ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਹਜ਼ਾਰਾਂ ਹੀ ਕਸਟਮਰਸ ਦੀ ਮਦਦ ਕਰ ਚੁੱਕੇ ਹਨ। ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 4082722500 408 272 2500। ਕੀ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੈ ਜੇ ਕੰਮ ਕਰਦਿਆਂ ਹਾਰਟ ਅਟੈਕ, ਸਟ੍ਰੋਕ, ਭਿਆਨਕ ਸੱਟ ਚੋਟ, ਮੇਜਰ ਆਰਗਨ ਟ੍ਰਾਂਸਪਲਾਂਟ ਜਾਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਹੋ ਜਾਵੇ ਤਾਂ ਘਰ-ਬਾਰ ਦੇ ਖਰਚੇ ਲਈ ਆਮਦਨ ਕਿੱਥੋਂ ਆਵੇਗੀ? MAF ਫਾਈਨੈਂਸ਼ੀਅਲ ਐਂਡ ਇੰਸ਼ੋਰੈਂਸ ਸਰਵਿਸਿਜ਼ ਕੋਲ ਇਸ ਦਾ ਜਵਾਬ ਹੈ। ਇਹਨਾਂ ਕੋਲ ਮਾਡਰਨ ਇੰਸ਼ੋਰੈਂਸ ਪਲਾਨ ਹਨ ਜੋ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੀ ਆਮਦਨ ਦਾ ਸਾਧਨ ਬਣ ਸਕਦੇ ਹਨ। MAF ਦੇ ਪ੍ਰੋਫੈਸ਼ਨਲ ਤੋਂ ਟੈਕਸ ਫ੍ਰੀ ਰਿਟਾਇਰਮੈਂਟ ਇਨਕਮ ਕਿਵੇਂ ਲੈਣੀ ਹੈ ਇਸ ਬਾਰੇ ਪਤਾ ਕਰ ਸਕਦੇ ਹੋ। ਜੇ ਤੁਸੀਂ ਹਾਈ ਨੈਟਵਰਥ ਪਰਿਵਾਰ ਹੋ ਅਤੇ ਐਸਟੇਟ ਟੈਕਸ ਲਈ ਪ੍ਰੀਮੀਅਮ ਫਾਈਨੈਂਸ ਪਾਲਿਸੀ ਤੁਹਾਡੇ ਲਈ ਕਿਵੇਂ ਲਾਹੇਵੰਦ ਹੋ ਸਕਦੀ ਹੈ ਉਹ ਵੀ ਪਤਾ ਕਰ ਸਕਦੇ ਹੋ। ਅੱਜ ਹੀ ਕਾਲ ਕਰੋ MAF 9167406400 916 740 6400। MAF also provides a platform for experienced financial professionals with top pay, company revenue, and virtual agent training program. Visit MAFlife.com. MAF, California Department of Insurance License number 0M92002. ਡਾਕਟਰ ਗੁਰਵਿੰਦਰ ਕੌਰ ਬਾਠ DC ਅਤੇ ਜੀਓ ਹੈਲਥ ਸੈਂਟਰ ਇਥੋਂ ਟਰੱਕ ਡਰਾਈਵਰ DOT ਫਿਜ਼ੀਕਲਸ ਡਰੱਗ ਟੈਸਟਿੰਗ ਕਰਵਾ ਸਕਦੇ ਹਨ। ਸੇਮ ਡੇ ਅਪਾਇੰਟਮੈਂਟ ਅਤੇ ਟਰੱਕਿੰਗ ਕੰਪਨੀਆਂ ਦੇ ਲਈ ਇਹਨਾਂ ਕੋਲ ਰੈਂਡਮ ਡਰੱਗ ਟੈਸਟਿੰਗ ਦੇ ਪ੍ਰੋਗਰਾਮਸ ਵੀ ਅਵੇਲੇਬਲ ਹਨ ਅਤੇ ਜੇਕਰ ਤੁਹਾਡੇ ਨੈਕ ਅਤੇ ਬੈਕ ਪੇਨ ਹੈ ਤਾਂ ਇਹਨਾਂ ਕੋਲ ਕੈਰੋਪ੍ਰੈਕਟਿਕ ਦੀਆਂ ਸੇਵਾਵਾਂ ਵੀ ਲੈ ਸਕਦੇ ਹੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਗੁਰਵਿੰਦਰ ਕੌਰ ਬਾਠ 9165500350 916 550 0350 2628 El Camino Avenue Suite C1 Sacramento। ਸਮਾਈਲ ਐਂਡ ਸ਼ਾਈਨ ਡੈਂਟਲ ਪ੍ਰੈਕਟਿਸ ਆਫ ਡਾਕਟਰ ਸਿੱਧੂ ਜੋ ਹਰ ਤਰ੍ਹਾਂ ਦੇ PPO ਇੰਸ਼ੋਰੈਂਸਿਸ ਅਤੇ ਡੈਂਟੀਕੈਲ ਅਸੈਪਟ ਕਰਦੇ ਨੇ ਤੇ ਡਾਕਟਰ ਸਿੱਧੂ ਪੰਜਾਬੀ ਹਿੰਦੀ ਦੇ ਵਿੱਚ ਵੀ ਗੱਲ ਕਰਦੇ ਨੇ ਤਾਂ ਇੱਥੇ ਆਓ ਤੇ ਆਪਣੇ ਲੋਕਲ ਡਾਕਟਰ ਨੂੰ ਸਪੋਰਟ ਕਰੋ। ਵਿਜ਼ਿਟ ਕਰੋ ਸਮਾਈਲ ਐਂਡ ਸ਼ਾਈਨ 729 ਸਨਰਾਈਜ਼ ਐਵੀਨਿਊ ਸਵੀਟ 200 ਰੋਜ਼ਵੈਲ। ਕਾਲ 9169537975 ਜਾਂ 9169537976। ਸਮਾਈਲ ਐਂਡ ਸ਼ਾਈਨ। ਸੱਚੀ ਮੈਨੂੰ ਤਾਂ ਬਹੁਤ ਫਿਕਰ ਲੱਗੀ ਹੋਈ ਆ। ਪਹਿਲਾਂ ਘਰ ਮਸਾ ਪਸੰਦ ਆਇਆ ਤੇ ਹੁਣ ਮੈਟਰਸ ਤੇ ਫਰਨੀਚਰ ਲੈਣ ਵਾਸਤੇ ਪਤਾ ਨਹੀਂ ਕਿਹੜੇ ਸਟੋਰ 'ਚ ਜਾਣਾ ਪੈਣਾ। ਉਹ ਤੂੰ ਫਿਕਰ ਕਾਤੋਂ ਕਰਦੀ ਆ? ਆਪਾਂ ਚੱਲਦੇ ਆ ਮੈਟਰਸ ਐਂਡ ਫਰਨੀਚਰ ਐਕਸਪ੍ਰੈਸ ਵਾਲਿਆਂ ਦੇ। ਸਭ ਕੁਝ ਉੱਥੋਂ ਹੀ ਮਿਲ ਜਾਣਾ। ਪੂਰੇ ਘਰ ਦਾ ਫਰਨੀਚਰ, ਬੈਡਰੂਮ, ਲਿਵਿੰਗ ਰੂਮ, ਸੋਫਾਜ਼ ਸਾਰਾ ਕੁਝ $2000 ਦੇ ਵਿੱਚ। ਹੌਲੀਡੇਜ਼ ਦੇ ਮੌਕੇ ਦੇ ਉੱਤੇ ਲੱਗ ਚੁੱਕੀ ਹੈ ਭਾਰੀ ਸੇਲ 50 ਤੋਂ 70% ਤੱਕ ਆਫ। ਕੁਈਨ ਮੈਮਰੀ ਫੋਮ ਮੈਟਰਸ 199। ਪੰਜਾਬ ਸਟਾਈਲ ਪੇਟੀ ਬੈੱਡ ਵੀ ਮੌਜੂਦ ਹਨ, ਸਟਾਕ ਦੇ ਵਿੱਚ ਹਨ, ਵੇਟਿੰਗ ਨਹੀਂ ਹੋਵੇਗੀ। ਫਾਈਨੈਂਸਿੰਗ ਦੀਆਂ ਆਪਸ਼ਨਸ ਵੀ ਉਪਲਬਧ ਹਨ। ਹਰ ਇੱਕ ਨੂੰ ਬਹੁਤ ਹੀ ਵਧੀਆ ਡੀਲ ਦਿੰਦੇ ਹਨ। ਮੈਟਰਸ ਐਂਡ ਫਰਨੀਚਰ ਐਕਸਪ੍ਰੈਸ ਰੋਜ਼ਵਿਲ 1811 ਡਗਲਸ ਬੁਲੇਵਾਰਡ ਰੋਜ਼ਵਿਲ ਰੌਸ ਸਟੋਰ ਦੇ ਨਜ਼ਦੀਕ। ਕਾਲ ਅੰਮ੍ਰਿਤਸਰਾਂ 5304155959 530 415 5959 ਜਾਂ ਮੈਨੀ ਹੇਅਰ 5303007663। ਇਹਨਾਂ ਦੇ ਯੂਬਾ ਸਿਟੀ, ਫਾਲਸਮਾ ਤੇ ਡੇਵਿਸ ਵਿੱਚ ਵੀ ਲੋਕੇਸ਼ਨਸ ਹਨ। ਮੈਟਰਸ ਐਕਸਪ੍ਰੈਸ ਰੋਜ਼ਵਿਲ। ਪ੍ਰਾਈਡ ਟਰੱਕ ਸੇਲਜ਼ ਵਾਲਿਆਂ ਨੇ ਫੌਂਟੈਨਾ, ਸਟਾਕਟਨ ਅਤੇ ਫ੍ਰੈਜ਼ਨੋ ਤੋਂ ਬਾਅਦ ਆਪਣੀ ਨਵੀਂ ਬ੍ਰਾਂਚ ਖੋਲ ਦਿੱਤੀ ਹੈ ਡੈਲਸ, ਟੈਕਸਸ ਦੇ ਵਿੱਚ। ਇਹਨਾਂ ਕੋਲ ਹਰ ਮੇਕ ਅਤੇ ਮਾਡਲ ਦੇ ਟਰੱਕ ਟ੍ਰੇਲਰਸ ਦੀ ਇਨਵੈਂਟਰੀ ਹੈ। ਇਨ-ਹਾਊਸ ਫਾਈਨੈਂਸਿੰਗ, ਜ਼ੀਰੋ ਡਾਊਨ ਜਾਂ ਲੋ ਡਾਊਨ ਤੇ ਵੀ। ਛੋਟੀਆਂ ਜਾਂ ਵੱਡੀਆਂ ਫਲੀਟਸ ਦੇ ਲਈ ਬੈਸਟ ਫਾਈਨੈਂਸ ਰੇਟਸ ਅਵੇਲੇਬਲ। 2017, 18, 19 ਦੇ ਟਰੱਕ 2 ਲੱਖ ਮੀਲ ਤੋਂ ਘੱਟ ਸਟਾਕ ਵਿੱਚ ਹਨ, ਉਹ ਵੀ ਫੈਕਟਰੀ ਵਾਰੰਟੀ ਦੇ ਨਾਲ। ਇਹਨਾਂ ਦੀ ਟੀ-ਪਾਈਨ ਲੀਜ਼ਿੰਗ ਸਰਵਿਸ ਦੇ ਨਾਲ ਤੁਹਾਨੂੰ ਨਵੇਂ ਵਾਲਵੋ ਅਤੇ ਫ੍ਰੇਟਲਾਈਨਰ ਦੇ ਟਰੱਕ ਮਿਲਣਗੇ। ਫੁੱਲ ਮੇਨਟੇਨੈਂਸ included। ਹਰ ਸਾਲ ਨਵਾਂ ਟਰੱਕ। ਫੌਂਟੈਨਾ ਦੇ ਲਈ ਕਾਲ 1866-252-8494। ਸਟਾਕਟਨ ਦੇ ਲਈ ਕਾਲ 1866-252-8781। ਫ੍ਰੈਜ਼ਨੋ ਦੇ ਲਈ ਕਾਲ 1855-524
7723 Dallas Texas ਲਈ call 2099056600 2099056600 Bright Truck Sales Skytrans Inc ਵਾਲਿਆਂ ਨੂੰ ਇਸ ਮੌਕੇ ਕੈਲੀਫੋਰਨੀਆ ਤੋਂ ਈਸਟ ਕੋਸਟ ਨੂੰ ਚੱਲਣ ਵਾਲੇ ਟੀਮ ਡਰਾਈਵਰਸ ਦੀ ਜ਼ਰੂਰਤ ਹੈ 2 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ $3500 ਤਨਖਾਹ ਪਰ ਟ੍ਰਿਪ ਦਿੱਤੀ ਜਾਵੇਗੀ ਹੋਰ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਅਮਨ 9168321265 ਸ਼ਾਨ ਸਿੰਘ 5304349175 ਠਹਿਰੋ ਸਾਹਮਣੇ ਕਿਤੇ ਕੈਮਰਾ ਤਾਂ ਨਹੀਂ ਲੱਗਾ ਓਏ ਇਹ ਕਿਹੜਾ ਵਿਸਟਾ HD ਸਰਵੇਲੈਂਸ ਵਾਲਿਆਂ ਦਾ ਕੈਮਰਾ ਇਹਨੂੰ ਤਾਂ ਹੁਣੇ ਹੀ ਕੱਟਿਆ ਲੈ ਜੀ ਹਾਂ ਵਿਸਟਾ HD ਸਰਵੇਲੈਂਸ ਸਿਕਿਉਰਿਟੀ ਕੰਪਨੀ ਜਿਨ੍ਹਾਂ ਕੋਲ 20 ਸਾਲ ਤੋਂ ਵੀ ਵੱਧ ਦਾ ਤਜਰਬਾ ਆਪਣੇ ਘਰਾਂ ਜਾਂ ਸਟੋਰਾਂ ਵਿੱਚ 4K ਕੁਆਲਿਟੀ ਦੇ ਕੈਮਰਿਆਂ ਵਾਲਾ ਸਰਵੇਲੈਂਸ ਸਿਸਟਮ ਲਗਾਉਣ ਦੇ ਲਈ ਜਾਂ ਫਿਰ ਗੈਸ ਸਟੇਸ਼ਨ ਲਿਕਰ ਸਟੋਰ ਜਾਂ ਕਿਸੇ ਵੀ ਤਰ੍ਹਾਂ ਦੇ ਬਿਜ਼ਨਸ ਦਾ ਸਾਈਨ ਲਗਵਾਉਣਾ ਹੋਵੇ ਤਾਂ ਅੱਜ ਹੀ ਕਾਲ ਕਰੋ ਸੁਖਪਾਲ ਹੋਰਾਂ ਨੂੰ 661 586 5080 661 586 5080 ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਇੱਕ ਵਾਰੀ ਫਿਰ ਸਵਾਗਤ ਹੈ ਅਪਡੇਟ ਅਮਰੀਕਾ ਦਾ ਇਮੀਗ੍ਰੇਸ਼ਨ ਦਾ ਪ੍ਰੋਗਰਾਮ ਚੱਲ ਰਿਹਾ ਜੀ ਆਪਣੇ ਨਾਲ ਜੁੜੇ ਹੋਏ ਨੇ ਇਮੀਗ੍ਰੇਸ਼ਨ ਦੇ ਅਟਾਰਨੀ ਜਗਵੀਰ ਜੇ ਟੇਰਕੀਆਣਾ ਜੀ ਆਇਆਂ ਨੂੰ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੇ ਸਰੋਤਿਓ ਤੁਸੀਂ ਵੀ ਜਿਹੜਾ ਜੀ ਹੁਣ ਆਪਣੇ ਸਵਾਲ ਪੁੱਛ ਸਕਦੇ ਹੋ ਕਾਲ ਕਰ ਸਕਦੇ ਹੋ ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200 ਦੇ ਉੱਤੇ ਆਓ ਆਪਾਂ ਆਪਣੇ ਕਾਲਰਸ ਦੇ ਨਾਲ ਗੱਲਬਾਤ ਕਰਦੇ ਹਾਂ ਜੁੜੇ ਨੇ ਆਪਣੇ ਨਾਲ ਅਰੁਣ ਸਤਿ ਸ਼੍ਰੀ ਅਕਾਲ ਹਾਂਜੀ ਅਰੁਣ ਜੀ ਅਰੁਣ ਜੀ ਜੀ ਮੈਨੂੰ ਲੱਗ ਰਿਹਾ ਜੀ ਸ਼ਾਇਦ ਫੋਨ ਲਾਈਨਸ ਦੇ ਵਿੱਚ ਕੋਈ ਜਿਹੜੀ ਉਹ ਪ੍ਰੋਬਲਮ ਜਿਹੜੀ ਉਹ ਆ ਗਈ ਆ ਚਲੋ ਕੋਈ ਗੱਲ ਨਹੀਂ ਉਨੀ ਦੇਰ ਤੱਕ ਜਿਹੜੀ ਆਪਾਂ ਇਮੀਗ੍ਰੇਸ਼ਨ ਦੇ ਬਾਰੇ ਜਿਹੜੀ ਜ਼ਰੂਰ ਉੱਦਾਂ ਆਪਾਂ ਗੱਲਬਾਤ ਜਿਹੜੀ ਉਹ ਜ਼ਰੂਰ ਕਰਦੇ ਹੈਗੇ ਆ ਸੋ ਜਿੰਨੀ ਦੇਰ ਤੱਕ ਫੋਨ ਲਾਈਨਸ ਦੁਬਾਰਾ ਅਟੈਚ ਜਿਹੜੀਆਂ ਹੁੰਦੀਆਂ ਆ ਸੋ ਜਿਹੜੇ ਹੋਲਡ 'ਤੇ ਸੀਗੇ ਉਹਨਾਂ ਨੂੰ ਆਪਾਂ ਬੇਨਤੀ ਕਰਦੇ ਹਾਂ ਵੀ ਦੁਬਾਰਾ ਤੁਸੀਂ ਜਿਹੜੇ ਜੀ ਕਾਲ ਕਰ ਸਕਦੇ ਹੋ 408 272 5200 ਦੇ ਉੱਤੇ 4082725200 ਦੇ ਉੱਤੇ ਜਗਵੀਰ ਜੀ ਸੋ ਰਾਈਟ ਨੂੰ ਆਪਾਂ ਦੇਖਿਆ ਪਿਛਲੇ 4 ਸਾਲਾਂ ਦੇ ਵਿੱਚ ਵੀ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੇ ਇਮੀਗ੍ਰੇਸ਼ਨ ਦੇ ਉੱਤੇ ਕਾਫੀ ਸਖਤ ਜਿਹੜਾ ਆ ਉਹ ਰੁਖ ਅਪਣਾ ਕੇ ਰੱਖਿਆ ਜੋ ਬਾਈਡਨ ਦਾ ਪ੍ਰਸ਼ਾਸਨ ਜਿਸ ਨੇ ਆਉਣਾ ਹੈਗਾ ਆ ਅਗਲੇ ਸਾਲ ਦੇ ਵਿੱਚ ਉਹਨਾਂ ਨੇ ਕਈ ਕੁਛ ਜਿਹੜਾ ਦੱਸਿਆ ਚਾਹੇ ਉਹ ਅਸਾਈਲਮ ਨੂੰ ਲੈ ਕੇ ਆ ਚਾਹੇ ਡਾਕਾ ਨੂੰ ਲੈ ਕੇ ਆ ਇੱਥੋਂ ਤੱਕ ਕਿ ਅਮਨੈਸਟੀ ਦੀ ਗੱਲ ਵੀ ਜਿਹੜੀ ਇੱਕ ਟਾਈਮ ਦੇ ਉੱਤੇ ਵਿੱਚ ਜਿਹੜੀ ਉਹ ਤੁਰੀ ਸੀਗੀ ਸੋ ਤੁਸੀਂ ਬਤੌਰ ਇਮੀਗ੍ਰੇਸ਼ਨ ਅਟਰਨੀ ਕੀ ਦੇਖਦੇ ਆ ਵੀ ਅਮਰੀਕਾ ਦੀਆਂ ਪਾਲਿਸੀਜ਼ ਇਮੀਗ੍ਰੇਸ਼ਨ ਨੂੰ ਲੈ ਕੇ ਕਿਸ ਪਾਸੇ ਵੱਲ ਨੂੰ ਜਿਹੜੀਆਂ ਆ ਉਹ ਮੁੜ ਜਾ ਸਕਦੀਆਂ ਆ ਕਿ ਗ੍ਰੀਨ ਕਾਰਡ ਦੇਣ ਦੇ ਆંકੜੇ ਜਾਂ ਅਸਾਈਲਮ ਦੇਣ ਵਾਲੇ ਜਿਹੜੇ ਆંકੜੇ ਅਮਰੀਕਾ ਜਿੱਦਾਂ ਪਹਿਲੋਂ ਕਰਦਾ ਸੀ ਉਹ ਦੁਬਾਰਾ ਵਧਣਗੇ ਜਾਂ ਇਹਨਾਂ ਨੂੰ ਦੁਬਾਰਾ ਚੇਂਜ ਕਰਨਾ ਔਖਾ ਹੁੰਦਾ ਹੈ ਜਿਹੜੇ ਅਸਾਈਲਮ ਵਾਲੇ ਆંકੜੇ ਆ ਉਹ ਜਿੱਦਾਂ ਦੱਸਿਆ ਸੀਗਾ ਕਿ ਜਿਹੜੇ ਓਬਾਮਾ ਦੇ ਅੰਡਰ ਹਾਈਐਸਟ ਜਿਹੜੇ 1,10,000 ਗ੍ਰਾਂਟ ਸੀਗੀਆਂ 1 ਸਾਲ ਦੀਆਂ ਹਨਾ ਜੀ ਕਿੰਨੇ ਉਹਨਾਂ ਦੇ ਰਿਫਿਊਜੀ ਵਗੈਰਾ ਐਕਸੈਪਟ ਕਰਨੇ ਨੇ ਸਾਰਾ ਕਮੂਲੇਟਿਵ ਤੇ ਟਰੰਪ ਦੇ ਥੱਲੇ ਹੁੰਦੇ ਉਹ 15,000 ਤੱਕ ਰਹਿ ਗਈ ਸੀਗੀ ਗ੍ਰਾਂਟ ਇੱਕ ਤਾਂ ਇਹ ਹੈ ਕਿ ਜਿਹੜੇ ਉਹ ਥੋੜਾ ਜਿਹੀ ਐਡਮਿਨਿਸਟ੍ਰੇਸ਼ਨ ਲਿਬਰਲ ਹੋ ਗਈ ਉਹ ਜਿਹੜੇ ਇੱਦਾਂ ਨਵਾਂ ਭਾਵੇਂ ਰੂਲ ਕੋਈ ਨਾ ਬਣਾਉਣ ਕਿ ਜਿਹੜੇ ਰੂਲ ਐਗਜ਼ਿਸਟਿੰਗ ਸੀਗੇ ਜਿੱਦਾਂ ਹੁਣ ਇਹ ਤਾਂ ਜਿਹੜੇ ਐਗਜ਼ਿਸਟਿੰਗ ਰੂਲ ਸੀਗੇ ਡਾਕਾ ਵਗੈਰਾ ਉਹਨੂੰ ਕੈਂਸਲ ਕਰਤਾ ਇਹਨੇ ਹਨਾ ਕਿ ਘੱਟੋ ਘੱਟ ਇਹ ਹੈ ਕਿ ਐਗਜ਼ਿਸਟਿੰਗ ਰਿਲੀਫ ਨੂੰ ਉਹ ਕੈਂਸਲ ਨਹੀਂ ਕਰੂਗੇ ਨਵਾਂ ਜੇ ਦਊਗੇ ਕਿ ਨਹੀਂ ਦਊਗੇ ਉਹ ਡਿਪੈਂਡ ਕਰਦਾ ਹੈ ਫਿਰ ਆ ਹੁਣ ਜਿਹੜਾ ਡਾਕਾ ਵਾਲਾ ਇੱਦਾਂ ਦੇ ਜਿਹੜੇ ਪ੍ਰੋਗਰਾਮ ਸੀਗੇ ਇਹਨਾਂ ਨੂੰ ਅੱਗੇ ਉਹ ਐਕਸਪੈਂਡ ਕਰੂਗੇ ਹੋਰ ਐਕਸਪੈਂਡ ਕਰ ਸਕਦੇ ਨੇ ਹਨਾ ਜੀ ਤੇ ਜਿਹੜੇ ਐਕਚੁਅਲ ਗ੍ਰੀਨ ਕਾਰਡ ਨੇ ਦੂਜੇ ਜਿਹੜੇ ਲੀਗਲ ਇਮੀਗ੍ਰੇਸ਼ਨ ਜਿਹੜੀ ਹੁੰਦੀ ਹੈ ਜਿਹੜੇ 1,00,000 ਗ੍ਰੀਨ ਕਾਰਡ ਦਿੰਦੇ ਨੇ ਉਹਨੂੰ ਨਹੀਂ ਇਹ ਬਿਨਾਂ ਸਾਰੇ ਕੰਗਰੈਸ਼ਨਲ ਅਪਰੂਵਲ ਤੋਂ ਨੰਬਰ ਨਹੀਂ ਵਧਾ ਸਕਦੇ ਉਹ ਵਧਾਉਣਾ ਇਹਨਾਂ ਦਾ ਮੁਸ਼ਕਿਲ ਹੁੰਦਾ ਕਿ ਜਿਹੜੇ ਡਾਇਰੈਕਟ ਗ੍ਰੀਨ ਕਾਰਡ ਗ੍ਰਾਂਟ ਕਰਨੀ ਹੈ ਜੀ ਤੇ ਜਿਹੜੇ ਅਸਾਈਲਮ ਪ੍ਰੋਗਰਾਮ ਹੈ ਯੂਐਸ ਦੇ ਵਿੱਚ ਕੀ ਹੁੰਦਾ ਹੈ ਕਿ ਇੱਕ ਤਾਂ ਇਹਨਾਂ ਦੀ ਜਿੱਦਾਂ ਫੰਡਾਮੈਂਟਲ ਪ੍ਰਿੰਸੀਪਲ ਹੈ ਹਨਾ ਬੜੇ ਪੁਰਾਣੇ ਟਾਈਮਾਂ ਤੋਂ ਚੱਲਦਾ ਕਿ ਜਿੱਦਾਂ ਰਾਜੇ ਮਹਾਰਾਜਾ ਦੇ ਟਾਈਮ ਤੇ ਵੀ ਜਦੋਂ ਲੜਾਈ ਹੁੰਦੀ ਸੀਗੀ ਤੇ ਲੋਕੀ ਡਿਸਪਲੇਸ ਹੁੰਦੇ ਸੀਗੇ ਤੇ ਬੜਾ ਏਸ਼ੀਅੰਟ ਪ੍ਰਿੰਸੀਪਲ ਹੈ ਕਿ ਅਸਾਈਲਮ ਕਿਤੇ ਨਾ ਕਿਤੇ ਤੁਹਾਨੂੰ ਸ਼ਰਨ ਮਿਲਦੀ ਹੈ ਹਰੇਕ ਕੰਟਰੀ ਇੰਡੀਆ ਨੇ ਵੀ ਕਈਆਂ ਨੂੰ ਦਿੱਤੀ ਹੈ ਇੰਡੀਆ ਵਾਲੇ ਵੀ ਕਈ ਜਗ੍ਹਾ ਬਾਹਰ ਗਏ ਆ ਹਨਾ ਹਰੇਕ ਕੰਟਰੀ ਦਾ ਕੁਛ ਨਾ ਕੁਛ ਚੱਲਦਾ ਤੇ ਜਿਹੜਾ ਯੂਐਸ ਸੀਗਾ
ਉਹ ਕਿਉਂਕਿ ਮਤਲਬ ਓਬਵੀਅਸਲੀ ਵਰਲਡ ਲੀਡਰ ਹੈ, ਸਭ ਤੋਂ ਜ਼ਿਆਦਾ ਐਕਟਿਵ ਮਿਲਟਰੀ ਹੈ, ਕਿੰਨੀ ਕੰਟਰੀਆਂ ਦੇ ਵਿੱਚ ਮਤਲਬ ਪਾਰਟਿਸਿਪੇਸ਼ਨ ਹੈ ਇਹਨਾਂ ਦੀ। ਅਤੇ ਜਿਹੜਾ ਇਹਨਾਂ ਦਾ ਅਸਾਈਲਮ ਪ੍ਰੋਗਰਾਮ ਸੀਗਾ, ਮਤਲਬ ਕਹਿ ਲਓ ਤੁਸੀਂ ਸਭ ਤੋਂ ਡਿਊਰੇਬਲ ਅਤੇ ਸਭ ਤੋਂ ਡਾਇਨਾਮਿਕ ਪ੍ਰੋਗਰਾਮ ਸੀਗਾ ਕਿ ਕਾਫੀ ਸਾਰੀਆਂ ਗਰਾਊਂਡ ਸੀਗੀਆਂ, ਪੋਲੀਟੀਕਲ, ਰਿਲੀਜੀਅਸ, ਹੋਰ ਜਿਹੜੀਆਂ ਡੋਮੈਸਟਿਕ ਵਾਇਲੈਂਸ, LGBT, ਮਤਲਬ ਕਈ ਸਾਰੇ ਮੁੱਦੇ ਇਹ ਜਿੱਦਾਂ ਚੱਕਦੇ ਸੀਗੇ। ਇਹ ਵਾਲੀ ਐਡਮਿਨਿਸਟ੍ਰੇਸ਼ਨ ਨੇ ਆ ਕੇ ਉਹ ਸਾਰੇ ਜਿਹੜੇ ਲੋਕੀ ਸੀਗੇ, ਉਹ ਸਾਰੇ ਵਰਗ ਦੇ ਲੋਕਾਂ 'ਤੇ ਅਟੈਕ ਕੀਤਾ। ਲੋੜ ਨਹੀਂ ਸੀਗੀ ਅਜੇ, ਪਰ ਚਲੋ ਕਾਫੀ ਪੋਲੀਟੀਸਾਈਜ਼ ਹੋ ਗਿਆ। ਅਤੇ ਹੁਣ ਇਹ ਜਿਹੜਾ ਪ੍ਰੋਗਰਾਮ ਹੈ, ਇਹ ਸਾਰਾ ਹੁਣ ਇਹਨਾਂ ਦੇ ਥੱਲੇ ਜਿੱਦਾਂ ਸੰਸਥਾਵਾਂ ਹੁੰਦੀਆਂ ਕਾਫੀ ਹੈ ਨਾ, ਜਿੱਦਾਂ ਹਿਸਪੈਨਿਕਸ ਦੀ ਆਪਣੀ ਹੈ, ਪੰਜਾਬੀਆਂ ਦੀ ਅਜੇ ਕੋਈ ਆਰਗੇਨਾਈਜੇਸ਼ਨ ਇੰਨੀ ਵੱਧ ਚੜ੍ਹ ਕੇ ਨਹੀਂ ਕੋਈ ਬਾਰਡਰ 'ਤੇ ਕਿ ਜੀ ਅਸਿਸਟੈਂਸ ਕੋਈ ਕਰ ਰਿਹਾ, ਪਰ ਜਿੱਦਾਂ ਇਹ ਕਿਉਂਕਿ ਇਹਨਾਂ ਦੀ ਜਨਸੰਖਿਆ ਜ਼ਿਆਦਾ ਹੈ, ਇੱਦਾਂ ਦੇ ਕਾਫੀ ਜਿਹੜੇ ਸੀਗੇ ਐਡਵੋਕੇਸੀ ਗਰੁੱਪਸ ਕਾਫੀ ਸੀਗੇ ਜਿਹਨਾਂ ਨੂੰ ਫੰਡਿੰਗ ਮਿਲਦੀ ਹੈ ਵੇਰੀਅਸ ਸੋਰਸਿਸ ਤੋਂ, ਅਤੇ ਉਹ ਅਸਾਈਲਮ ਦਾ ਜਿਹੜਾ ਪ੍ਰੋਗਰਾਮ ਹੈ ਉਹਨੂੰ ਕਾਫੀ ਪੁਸ਼ ਕਰਦੇ ਨੇ ਲੈਜਿਸਲੇਸ਼ਨ 'ਤੇ, ਆਪਣੇ ਲੋਕਲ ਸੈਨੇਟਰ ਰਾਹੀਂ ਕਾਫੀ ਜ਼ਿਆਦਾ ਪੁਸ਼ਬੈਕ ਕਰਦੇ ਨੇ ਕਿ ਇਹਨੂੰ ਤੁਸੀਂ ਐਕਸਪੈਂਡ ਕਰੋ। ਅਤੇ ਜਿਹੜੀ ਡੈਮੋਕ੍ਰੈਟਿਕ ਐਸਟੈਬਲਿਸ਼ਮੈਂਟ ਹੈ ਇਨ ਜਨਰਲ, ਹੁਣ ਜਿਹੜੇ ਬਾਈਡਨ ਦਾ ਖੋਲ੍ਹ ਕੇ ਤਾਂ ਨਹੀਂ ਉਹਨਾਂ ਨੇ ਕਿਹਾ ਕਿ ਐਮਨੈਸਟੀ ਦੇ ਦੇਣਾ ਹੈ, ਪ੍ਰੋਗਰਾਮ ਦੇ ਦੇਣੇ ਆ, ਪਰ ਉਹਨਾਂ ਨੇ ਇਹ ਜ਼ਰੂਰ ਕਿਹਾ ਹੈ ਕਿ ਬਾਰਡਰ ਵਾਲ ਜਿਹੜੀ ਆ ਉਹ ਫਟਾਫਟ ਰੋਕ ਦਿੱਤੀ ਜਾਵੇਗੀ। ਜਿਹੜੇ ਟਰੰਪ ਨੇ ਰਿਸਟ੍ਰਿਕਸ਼ਨ ਲਗਾਈਆਂ ਸੀਗੀਆਂ, MPP ਪ੍ਰੋਟੋਕਾਲ ਜਿਹੜੀਆਂ ਸੀਗੀਆਂ ਕਿ ਉੱਥੇ ਰਹਿ ਕੇ ਅਸਾਈਲਮ ਫਾਈਲ ਕਰੋ, ਉਹ ਸਾਰੀਆਂ ਉਹਨਾਂ ਨੇ ਕਿਹਾ ਕਿ ਪਹਿਲੇ 100 ਦਿਨ ਦੇ ਅੰਦਰ ਅੰਦਰ ਜਿਹੜੇ ਇੱਦਾਂ ਦੇ ਰਿਸਟ੍ਰਿਕਟਿਵ ਰੂਲ ਸੀਗੇ ਉਹ ਸਾਰੇ ਦੂਰ ਕੀਤੇ ਜਾਊਗੇ, ਅਤੇ ਬਾਰਡਰ ਜ਼ਰੂਰ ਖੁੱਲ੍ਹ ਜਾਏਗਾ, ਅਤੇ ਲੋਕੀ ਜਿਹੜੇ ਆ ਹੋਰ ਆ ਸਕਣਗੇ, ਹੋਰ ਅਸਾਈਲਮ ਦਿੱਲੀ ਅਪਲਾਈ ਕਰ ਸਕਣ। ਫਾਈਲ ਕਰ ਸਕਣਗੇ। ਜੀ, ਤੇ ਆਓ ਹੁਣ ਆਪਾਂ ਆਪਣੇ ਕਾਲਰਸ ਦੇ ਨਾਲ ਗੱਲਬਾਤ ਕਰਦੇ ਹਾਂ। ਅਮਰਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਇਹ ਹੈ ਵੀ ਲੜਕੀ ਇੱਧਰਲੀ ਹੋਵੇ, ਸਿਟੀਜ਼ਨ, ਸਿੰਗਾਪੁਰ ਮਲੇਸ਼ੀਆ ਦਾ ਲੜਕਾ ਹੋਵੇ, ਵਿਆਹ ਕਰਾ ਕੇ ਕਿੰਨੀ ਦੇਰ 'ਚ ਮੁੰਡੇ ਨੂੰ ਗ੍ਰੀਨ ਕਾਰਡ ਮਿਲ ਜਾਏਗਾ? ਜੇ ਤਾਂ ਬੰਦਾ ਹੈਗਾ ਇੱਥੇ US ਦੇ ਵਿੱਚ ਅਤੇ ਆਇਆ ਸੀਗਾ ਟੂਰਿਸਟ ਵੀਜ਼ੇ 'ਤੇ, ਅਤੇ ਪਹਿਲਾਂ ਇਰਾਦਾ ਨਹੀਂ ਸੀਗਾ ਆਉਣ ਦਾ, ਅਤੇ ਆ ਕੇ 90 ਦਿਨ ਬਾਅਦ ਤੁਸੀਂ ਵਿਆਹ ਕਰਾਉਂਦੇ ਹੋ ਅਤੇ ਫਾਈਲ ਕਰਕੇ ਇੱਥੇ ਰਹਿ ਸਕਦਾ ਹੈ। ਉਹ ਜਿਹੜੇ ਗ੍ਰੀਨ ਕਾਰਡ ਹੈ, ਸਾਲ ਤੋਂ 1.5 ਸਾਲ ਦੀ ਵੇਟ ਹੈ ਇੱਥੇ US ਦੇ ਵਿੱਚ। ਜੀ, ਜੇ ਤੁਸੀਂ ਨਹੀਂ ਜੀ, ਉਹ ਉੱਥੇ ਰਹਿ ਕੇ ਹਾਂਜੀ। ਉੱਥੇ ਤੁਸੀਂ ਵੇਟ ਕਰਦੇ ਹੋ, ਫਿਰ ਤੁਹਾਡਾ ਪ੍ਰੋਸੈਸ, ਜੇ ਹੁਣ ਤਾਂ ਕੌਂਸੂਲੇਟ ਕਾਫੀ ਜ਼ਿਆਦਾ ਸਲੋ ਨੇ, ਅਗਲੇ ਸਾਲ ਦਾ ਪਤਾ ਨਹੀਂ, ਕੁਛ ਕਹਿ ਨਹੀਂ ਸਕਦੇ, ਘੱਟੋ ਘੱਟ ਤੁਸੀਂ 2 ਸਾਲ ਦੀ ਵੇਟ ਔਨ ਐਵਰੇਜ ਲਾ ਕੇ ਚੱਲੋ। ਜੀ ਠੀਕ ਹੈ ਜੀ, ਥੈਂਕ ਠੀਕ ਹੈ ਯੂ। ਜੀ, ਵੈਸੇ ਲੜਕਾ ਉਧਰ ਹੀ ਹੈ, ਇੱਧਰ ਨਹੀਂ ਗਾ। ਚਲੋ 2 ਸਾਲ ਘੱਟੋ ਘੱਟ ਲਾ ਕੇ ਚੱਲੋ। 2 ਸਾਲ ਘੱਟੋ ਘੱਟ ਲੱਗ ਸਕਦੇ ਨੇ। ਅਰੁਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਭਾਜੀ ਮੇਰਾ 2 ਛੋਟੇ ਜਿਹੇ ਕੁਐਸਚਨ ਹੈ। ਮੇਰਾ ਜੀ। ਪਿਛਲੇ ਸਾਲ ਅਸਾਈਲਮ ਦਾ ਕੇਸ ਪਾਸ ਹੋਇਆ ਸੀ ਜੁਲਾਈ 'ਚ, ਜੀ। ਤੇ ਮੈਂ ਦਸੰਬਰ 'ਚ ਆਪਣੀ ਵਾइफ और बच्चों का अप्लाई किया 730, जी। तो वो रिसीविंग ही आ रखी नबरास्का सेंटर की। कुछ पता लग सकता है कितना टाइम लगेगा? देखो 730 के जो अभी केस है ना सारे, हाँ 730 जी। के केसेस को टाइम लग रहा है। उसका एक रीज़न ये भी है कि कॉन्सुलेट्स वगैरह अभी क्लोज्ड हैं, तो ये 730 के केसेस प्रोसेस नहीं कर रहे। जो नेब्रास्का की प्रोसेसिंग टाइम चल रही है वो चल रही है 18 महीने की, तो आपको 14 से 18 महीने, अगर आपके 18 महीने जून 23 2019 की डेट इन्होंने दी है, अगर आपकी ये डेट से पहले आपने फाइल किया, फिर आप इमिग्रेशन को कॉल करके एक्सपीडाइट करा सकते हैं। अगर आपकी जून 2019 से बाद में फाइल किया, फिर आपको वेट करनी पड़ेगी। और एक सर, मैंने अपना I-485 ग्रीन कार्ड के लिए, वो मैंने इस साल जुलाई की रिसीविंग है, वो भी मेरी नबरास्का में ही है, ना कोई फिंगरप्रिंट आया ना कोई कुछ आया। उसकी कोई अपडेट? इस साल जुलाई की नहीं, उसकी तो वेट करनी पड़ेगी आपको। 6 महीने लग ही रहे हैं फिंगरप्रिंट देने में। ठीक है जी, थैंक यू जी। ठीक है जी, ओके। ओके। जी, अगले कॉलर सुखजिंदर, सत श्री अकाल। ਸਤਿ ਸ਼੍ਰੀ ਅਕਾਲ ਭਾਜੀ। सत श्री अकाल जी। ਭਾਈ ਮੈਂ ਮੈਰੀਲੈਂਡ ਤੋਂ ਬੋਲ ਰਿਹਾ ਜੀ, जी। ਤੇ ਮੇਰਾ 2 ਕੁਐਸਚਨ ਹੈ। ਮੈਂ ਨਾ 2015 ਦੇ ਵਿੱਚ ਆਪਣਾ ਕੇਸ ਫਾਈਲ ਕੀਤਾ ਸੀ, ਅਜੇ ਤੱਕ ਮੇਰੀ ਕੋਈ ਇਮੀਗ੍ਰੇਸ਼ਨ ਕੋ ਡੇਟ ਨਹੀਂ ਆਈ। ਤੇ ਜੀ। ਦੂਸਰਾ ਕੁਐਸਚਨ ਹੈ ਕਿ ਮੇਰੇ ਵਾਈਫ ਤੇ ਮੇਰਾ ਬੇਟਾ ਜਿੱਦਾਂ ਬਾਰਡਰ ਕ੍ਰਾਸ ਕਰਕੇ ਆਏ ਸੀ 2018 ਦੇ ਵਿੱਚ, ਜੇ ਉਹਨਾਂ ਦਾ ਕੇਸ ਪ੍ਰੂਫ ਹੁੰਦਾ ਤੇ ਉਹਦੇ ਨਾਲ ਮੈਨੂੰ ਵੀ ਪੇਪਰ ਮਿਲ ਸਕਦੇ ਕਿ ਨਹੀਂ? ਤੁਸੀਂ ਆਪਣਾ ਅਸਾਈਲਮ ਆਫਿਸ ਦੇ ਮੂਹਰੇ ਲਾਇਆ ਸੀਗਾ? ਹਾਂਜੀ। ਹਾਂਜੀ, ਜੇ ਉਹਨਾਂ ਦਾ ਹੁੰਦਾ ਹੈ ਤੇ ਉਹ ਤੁਹਾਨੂੰ ਐਜ਼ ਅ ਡੈਰੀਵੇਟਿਵ ਲਿਸਟ ਕਰ ਸਕਦੇ ਆ ਆਪਣੇ। ਤੁਸੀਂ ਪਹਿਲਾਂ ਹੀ ਵਿਆਹ ਕਰਾਇਆ ਹੋਇਆ ਸੀਗਾ ਨਾ? ਹਾਂਜੀ। ਹਾਂਜੀ, ਦੇਖੋ ਹੁਣ ਕੀ ਹੈ ਕਿ ਤੁਸੀਂ ਪ੍ਰੋਸੀਡਿੰਗਸ 'ਚ ਤਾਂ ਨਹੀਂ ਪੈਣਾ, ਤੁਸੀਂ ਆਪਣਾ ਥੱਲੇ ਕੇਸ ਚਲਾਓ, ਤੁਹਾਨੂੰ ਫਾਇਦਾ ਹੈਗਾ, ਹੈ ਨਾ? ਅਤੇ ਤੁਸੀਂ ਜੇ ਆਪਣਾ ਐਕਸਪੀਡਾਈਟ ਕਰਨਾ ਚਾਹੁੰਦੇ ਹੋ, ਤੁਸੀਂ ਆਪਣਾ ਐਕਸਪੀਡਾਈਟ ਕਰ ਸਕਦੇ ਹੋ। ਤੁਹਾਡੇ ਕੋਲ ਜਦੋਂ ਤੁਸੀਂ ਇਮੀਗ੍ਰੇਸ਼ਨ ਕੋਰਟ ਕੋਲ ਜਾਂਦੇ ਹੋ, ਤੁਹਾਡੇ ਕੋਲ 2 ਆਪਸ਼ਨਾਂ ਹੈਗੀਆਂ। ਤੁਸੀਂ ਆਪਣਾ ਕੇਸ ਵੱਖ ਲੜ ਸਕਦੇ ਹੋ, ਅਤੇ ਤੁਸੀਂ ਆਪਣੇ ਵਕੀਲ ਨੂੰ ਕਹਿ ਕੇ ਜਿਹੜੇ ਸਾਰੀ ਫੈਮਿਲੀ ਦਾ ਕੇਸ ਹੈ ਉਹ ਕੰਸੋਲੀਡੇਟ ਵੀ ਕਰਾ ਸਕਦੇ ਹੋ। ਜੇ ਤੁਸੀਂ ਕੇਸ ਕੰਸੋਲੀਡੇਟ ਕਰਾਉਂਦੇ ਹੋ ਅਤੇ ਕੰਸੋਲੀਡੇਸ਼ਨ ਜੇ ਗ੍ਰਾਂਟ ਹੋ ਜਾਂਦੀ ਹੈ, ਅਤੇ ਉਹਦੇ ਵਿੱਚ ਤੁਹਾਨੂੰ ਫਾਇਦਾ ਵੀ ਹੋ ਸਕਦਾ, ਨੁਕਸਾਨ ਵੀ ਹੋ ਸਕਦਾ। ਫਾਇਦਾ ਇਹ ਹੈ ਕਿ ਫਿਰ ਤੁਹਾਡੇ 3 ਵਿਟਨੈਸ ਹੈਗੇ ਨੇ ਇਕੱਠੇ ਹੀ,
ਤੁਸੀਂ ਇਕੱਠੇ ਜਿੱਦਾਂ ਜਾਓਗੇ ਕੋਰਟ ਦੇ ਵਿੱਚ ਤੇ ਤੁਹਾਨੂੰ ਜਿੱਦਾਂ ਸਟੈਂਡ ਤੇ ਬਿਠਾ ਕੇ ਤੁਹਾਡੇ ਕੋਲ ਕੁਐਸਚਨ ਪੁੱਛੂਗੇ ਤੇ ਉਹਨਾਂ ਤੋਂ ਵੀ ਸੇਮ ਕੁਐਸਚਨ ਜਿੱਦਾਂ ਪੁੱਛੇ ਜਾ ਸਕਦੇ ਨੇ ਹਨਾ। ਤੇ ਫਿਰ 3 ਜਣਿਆਂ ਦੇ ਬਿਆਨ ਆਪਸ ਦੇ ਵਿੱਚ ਰਲਣੇ ਚਾਹੀਦੇ ਨੇ। ਤੁਸੀਂ ਆਪਣੇ ਵਕੀਲ ਨਾਲ ਸਲਾਹ ਕਰੋ ਕਿ ਕਿੱਦਾਂ ਕਰਨਾ ਅੱਗੇ ਜਾ ਕੇ, ਕੰਸੋਲੀਡੇਸ਼ਨ ਪੋਸੀਬਲ ਹੈਗੀ ਕਿ ਨਹੀਂ ਹੈਗੀ। ਪਰ ਫਿਲਹਾਲ ਮੇਰੇ ਹਿਸਾਬ ਨਾਲ ਤੁਸੀਂ ਚੱਲ ਲੈਂਦੇ ਹੋ ਉਹਨੂੰ ਏਦਾਂ ਹੀ। ਜੀ ਅਗਲੇ ਕਾਲਰ ਗਗਨਦੀਪ, ਸਤਿ ਸ਼੍ਰੀ ਅਕਾਲ। ਹਾਂ ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਸਤਿ ਅਕਾਲ। ਸ਼੍ਰੀ ਹਾਂ ਮੇਰਾ ਕੁਐਸਚਨ ਹੈਗਾ ਜੀ, ਮਤਲਬ AS7 ਕੈਟਾਗਰੀ ਤੇ AS8 ਕੈਟਾਗਰੀ ਵਾਲੇ ਗ੍ਰੀਨ ਕਾਰਡ ਉਹ ਹੋਮ ਕੰਟਰੀ ਵਿਜ਼ਿਟ ਕਰ ਸਕਦੇ ਜਾਂ ਨਹੀਂ? AS7 ਮੈਨੂੰ ਭਾਜੀ ਪਤਾ ਨਹੀਂ ਆਫ ਟਾਪ ਆਫ ਮਾਈ ਹੈਂਡ ਕਿ AS7 ਕਿਹੜੀ ਕੈਟਾਗਰੀ ਹੈਗੀ ਹੈ। ਭਾਈ ਜਿੱਦਾਂ ਅਸਾਈਲਮ ਦੇ ਵਿੱਚ ਜਿੱਦਾਂ ਇੱਕ ਪ੍ਰਿੰਸੀਪਲ ਹੁੰਦਾ ਆ ਤੇ ਦੂਸਰੇ ਹੁੰਦੇ ਆ ਜਿੱਦਾਂ ਵਾਈਫ ਤੇ ਬੇਟਾ। ਅੱਛਾ ਜੀ, ਠੀਕ ਹੈ ਹਾਂਜੀ ਹੋਮ ਕੰਟਰੀ ਭਾਜੀ। ਥੋੜੀ ਜਿਹੀ ਜਿਹੜੇ ਡੈਰੀਵੇਟਿਵ ਹੈ ਨਾ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ, ਕਿਉਂਕਿ ਉਹਨਾਂ ਦਾ ਅਸਾਈਲਮ ਕਲੇਮ ਉਹਨਾਂ ਦਾ ਨਹੀਂ ਸੀਗਾ, ਥ੍ਰੈਟ ਤੁਹਾਨੂੰ ਸੀਗਾ। ਤੇ ਉਹ ਜਿਹੜੇ ਡੈਰੀਵੇਟਿਵ ਬਿਲਕੁਲ ਵਿਜ਼ਿਟ ਕਰ ਸਕਦਾ ਹੈ। ਪਰ ਮੈਂ ਇਹ ਤੁਹਾਨੂੰ ਕੁਐਸਚਨ ਕਰ ਦਵਾਂ, ਕਿਉਂਕਿ ਜਿੱਦਾਂ ਮੈਂ ਦੱਸਿਆ ਕਿ ਇਹ ਕਈ ਵਾਰੀ ਕੁਐਸਚਨਿੰਗ ਉਹਨਾਂ ਨੂੰ ਜ਼ਰੂਰ ਕਰ ਸਕਦੇ ਨੇ, ਸੈਕੰਡਰੀ ਇੰਸਪੈਕਸ਼ਨ ਤੇ ਕੁਐਸਚਨ ਵਗੈਰਾ ਪੁੱਛ ਸਕਦੇ ਨੇ। ਤੇ ਉਹਨਾਂ ਨੂੰ ਜਨਰਲੀ ਸਪੀਕਿੰਗ ਉਹਨਾਂ ਨੂੰ ਤੁਹਾਡੇ ਕਲੇਮ ਬਾਰੇ ਪਤਾ ਹੋਣਾ ਚਾਹੀਦਾ ਹੈ, ਫੈਕਟਸ ਥੋੜੇ ਜਿਹੇ ਉਹਨਾਂ ਨੂੰ ਅਵੇਅਰ ਹੋਣੇ ਚਾਹੀਦੇ ਨੇ, ਕਿੱਥੋਂ ਖਤਰਾ ਸੀਗਾ, ਕਿੰਨਾ ਖਤਰਾ ਸੀਗਾ, ਕਿੰਨੀ ਵਾਰੀ ਅਟੈਕ ਹੋਇਆ, ਉਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਪਤਾ ਹੋਣੀ ਚਾਹੀਦੀਆਂ ਤੇ ਬਿਲਕੁਲ ਟਰੈਵਲ ਕਰ ਸਕਦੇ ਨੇ ਉਹ। ਠੀਕ ਹੈ ਜੀ। ਜਿੱਦਾਂ ਅਸੀਂ ਪਾਸਪੋਰਟ ਤੇ ਵੀਜ਼ੇ ਤੇ ਹੀ ਆਏ ਸੀਗਾ ਤੇ ਮਤਲਬ ਮੇਰਾ ਅਸਾਈਲਮ ਆਫਿਸ 'ਚ ਹੀ ਕੇਸ ਗ੍ਰਾਂਟ ਹੋ ਗਿਆ ਸੀਗਾ ਜੀ ਹਾਂਜੀ ਤੁਸੀਂ ਨਹੀਂ ਕਰ ਸਕਦੇ ਜਦ ਤੁਹਾਨੂੰ ਖਤਰਾ ਹੈ। ਤੇ ਜੇ ਡੈਰੀਵੇਟਿਵ ਹੈ, ਜੇ ਉਹਨਾਂ ਦੀ ਕੋਈ ਇਦਾਂ ਦੇ ਫੈਕਟਸ ਨਹੀਂ ਸੀਗੇ, ਉਹ ਟਰੈਵਲ ਕਰ ਸਕਦੇ ਨੇ। ਜੀ ਅਗਲੇ ਕਾਲਰ ਨੇ ਲਖਵਿੰਦਰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਸਵਾਲ ਆ, ਮੈਂ 2013 ਵਿੱਚ ਆਇਆ ਸੀ ਤੇ I-94 ਮੈਨੂੰ ਉਦੋਂ ਮਿਲ ਗਿਆ ਸੀ ਤੇ 2017 ਜੂਨ ਵਿੱਚ ਮੈਂ ਵਿਆਹ ਕਰਾ ਕੇ ਤਾਂ ਕੇਸ ਅਪਲਾਈ ਕਰਤਾ ਸੀ। ਉਸ ਟਾਈਮ ਮੇਰੇ ਵਾਈਫ ਗ੍ਰੀਨ ਕਾਰਡ ਤੇ ਸੀਗੇ ਤਾਂ ਇੰਟਰਵਿਊ ਨਹੀਂ ਆਈ ਕੁਛ ਵੀ। ਤੇ ਫਿਰ ਹੁਣ ਤਕਰੀਬਨ 10 ਮਹੀਨੇ ਹੋ ਗਏ ਆ, ਵਾਈਫ ਸਿਟੀਜ਼ਨ ਹੋਏ ਆ ਤਾਂ I-130 ਦੀ ਜਿਹੜੀ ਪਟੀਸ਼ਨ ਅਪਲਾਈ ਕੀਤੀ ਆ 2017 ਦੇ ਜੂਨ ਵਿੱਚ ਦੀ, ਉਹਦੀ ਕੋਈ ਇੰਟਰਵਿਊ ਨਹੀਂ ਆਈ। ਤੁਸੀਂ ਭਾਜੀ ਅਸਾਈਲਮ ਦਾ ਕੇਸ ਤਾਂ ਨਹੀਂ ਫਾਈਲ ਕੀਤਾ? ਆਲਰੇਡੀ ਅਪਲਾਈ, ਹਾਂਜੀ ਅਸਾਈਲਮ ਦਾ ਵੀ ਲੱਗਾ ਹੋਇਆ ਜੀ। ਤੁਸੀਂ ਭਾਜੀ ਫਿਰ 485 ਜੇ ਨਹੀਂ ਫਾਈਲ ਕੀਤਾ ਉਹ ਕਰ ਦਿਓ। ਉਹ ਕਰ ਦਿੱਤਾ ਆਲਰੇਡੀ ਜੀ, ਤਕਰੀਬਨ 3-4 ਮਹੀਨੇ ਹੋ ਗਏ ਆ ਜੀ। ਉਹ ਵੀ ਪੁੱਛਣਾ ਜੀ ਉਹਦੀ ਇੰਟਰਵਿਊਜ਼ ਕਦੋਂ ਆ ਸਕਦੀ ਆ? ਹੁਣ ਕਿਉਂਕਿ ਜਿੱਦਾਂ ਸਿਟੀਜ਼ਨ ਆ ਨਾ, ਤੇ ਤੁਸੀਂ ਜਿਹੜਾ 485 ਹੈ ਪਹਿਲਾਂ ਤਾਂ ਹੁਣ ਥੋੜੀ ਜਿਹੀ ਪ੍ਰੋਸੈਸਿੰਗ ਉਹਦੀ ਸਲੋ ਚੱਲ। ਕਿਹੜਾ ਸਰਵਿਸ ਸੈਂਟਰ ਮੋਰੇ ਕੀਤਾ ਤੁਸੀਂ 485? ਅਸੀਂ ਜੀ ਸੈਕਰਾਮੈਂਟੋ ਰਹਿੰਦੇ ਹੈਗੇ ਤਾਂ ਨਬਰਾਸਕਾ ਹੀ ਹੋ ਸਕਦਾ ਜੀ, ਇੰਨਾ ਮੈਂ ਸ਼ੋਰ ਨਹੀਂ ਹੈਗਾ ਜੀ। ਚਲੋ ਜਿਹੜੀ ਨੇਬਰਾਸਕਾ ਦੀ ਪ੍ਰੋਸੈਸਿੰਗ ਟਾਈਮ ਹੈ ਇਸ ਵੇਲੇ ਉਹ ਹੈਗੀ ਹੈ 7 ਤੋਂ 16 ਮਹੀਨੇ ਹੈ ਨਾ। ਮਤਲਬ ਇੰਨੀ ਜ਼ਿਆਦਾ ਬੈਡ ਟਾਈਮਿੰਗ ਨਹੀਂ ਹੈਗੀ। ਆਪਾਂ ਦੇਖਿਆ ਗਏ ਜਾਂਦੇ 6-6 7-7 ਮਹੀਨੇ 'ਚ ਵੀ ਆ ਜਾਂਦੇ ਨੇ। ਤੁਹਾਡੀ ਜਿਹੜੀ ਪ੍ਰਾਇੋਰਟੀ ਡੇਟ ਹੈ ਉਹ 130 ਦੇ ਹਿਸਾਬ ਨਾਲ ਚੱਲਣੀ ਹੈ। ਤੁਸੀਂ ਇਮੀਗ੍ਰੇਸ਼ਨ ਨੂੰ ਕਾਲ ਕਰਕੇ ਉਹਨਾਂ ਨੂੰ ਸਰਵਿਸ ਰਿਕੁਐਸਟ ਦੇ ਦਿਓ ਕਿ ਮੇਰਾ 130 ਤੇ 130 ਤੁਹਾਡਾ ਕਿੱਥੇ ਪੈਂਡਿੰਗ ਹੈ? ਵੀ ਆਈ ਥਿੰਕ ਨਬਰਾਸਕਾ ਜੀ ਹੈ ਜੀ। ਅੱਛਾ, ਉਹ ਨਾ ਰਸੀਟ ਨੋਟਿਸ ਦੇ ਉੱਤੇ ਲਿਖਿਆ ਹੁੰਦਾ ਕਿ ਕਦੋਂ ਦਾ ਪੈਂਡਿੰਗ ਹੈ। ਜਿਹੜਾ ਨੇਬਰਾਸਕਾ ਦੀ ਪ੍ਰੋਸੈਸਿੰਗ ਟਾਈਮ ਹੈ ਉਹ 10 ਮਹੀਨੇ ਹੈ। ਤੇ ਤੁਸੀਂ ਜਿਹੜਾ 130 ਉਹਦਾ ਤੁਸੀਂ 100% ਉਹਨਾਂ ਨੂੰ ਸਰਵਿਸ ਰਿਕੁਐਸਟ ਪਲੇਸ ਕਰੋ, ਇਹ ਕਹਿ ਕੇ ਕਿ ਆਊਟਸਾਈਡ ਆਫ ਨਾਰਮਲ ਪ੍ਰੋਸੈਸਿੰਗ ਟਾਈਮ, ਤੇ ਉੱਤੇ ਉਹ ਤੁਹਾਡੇ ਐਕਸ਼ਨ ਜ਼ਰੂਰ ਲੈ ਲੂਗੇ। ਠੀਕ ਹੈ ਜੀ, ਥੈਂਕ ਯੂ ਜੀ। ਕੀ ਗੱਲ ਰਾਜ ਸੁਖਵਿੰਦਰ ਸਿੰਘ ਨਹੀਂ ਹੈਗਾ, ਉਹ ਵੀ ਪ੍ਰੋਬਲਮ ਆ ਸਕਦੀ ਹੈ ਜਾਂ ਨਹੀਂ? ਸੌਰੀ ਭਾਜੀ ਤੁਹਾਡੀ ਆਵਾਜ਼ ਕੱਟ ਗਈ ਸੀ, ਦੁਬਾਰਾ ਬੋਲਿਓ ਕੁਐਸਚਨ ਇੱਕ ਵਾਰੀ। ਭਾਜੀ ਮੇਰੇ ਬਰਥ ਸਰਟੀਫਿਕੇਟ ਤੇ ਇਕੱਲਾ ਲਖਵਿੰਦਰ ਆ, ਸਿੰਘ ਨਹੀਂ ਹੈਗਾ, ਉਹ ਕੋਈ ਪ੍ਰੋਬਲਮ ਆ ਸਕਦੀ ਹੈ ਜਾਂ ਉਹਦੀ ਕੋਈ ਪ੍ਰੋਬਲਮ ਨਹੀਂ ਆਣੀ। ਤੁਸੀਂ ਕੀ ਕਰਨਾ ਹੈ ਕਿ ਇੱਕ ਆਪਣਾ ਸੈਲਫ ਐਫੀਡੇਵਿਟ ਕਿ ਮੈਂ ਆਹ ਨਾਮ ਨਾਲ ਜਾਣਿਆ ਜਾਂਦਾ ਤੇ ਉਹਦੇ ਆਹ ਵਾਲੇ ਪ੍ਰੂਫ ਆ, ਆਪਣੀ ਆਈਡੀਆਂ ਵਗੈਰਾ ਜਿੰਨੀਆਂ ਵੀ ਸੁਖਵਿੰਦਰ ਤੇ ਸੁਖਵਿੰਦਰ ਸਿੰਘ ਵਾਲੀਆਂ ਲਾਓ। ਤੇ ਇਹਦੇ ਨਾਲ ਤੁਸੀਂ 2 ਇੰਡੀਪੈਂਡੈਂਟ ਜਾਣਿਆਂ ਦੇ ਘਰ ਦੇ ਨਹੀਂ, 2 ਜਿਹੜੇ ਜਾਣੇ ਆ ਤੁਹਾਡੇ ਨੇਬਰ ਹੋ ਗਏ ਜਾਂ ਕੋਈ ਵੀ ਹੋ ਗਿਆ, ਉਹਨਾਂ ਦੇ ਐਫੀਡੇਵਿਟ ਲਾਓ ਇੰਡੀਆ ਤੋਂ ਕਿ ਇਹ ਵਨ ਐਂਡ ਦਾ ਸੇਮ ਪਰਸਨ ਆ। ਠੀਕ ਹੈ ਜੀ। ਅਗਲੇ ਕਾਲਰ ਜਸਵੀਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ। ਮੇਰਾ ਕੁਐਸਚਨ ਸੀਗਾ, ਮੇਰੇ ਬ੍ਰਦਰ ਦਾ ਕੇਸ ਲਾਇਆ ਸੀਗਾ ਜਿੱਦਾਂ 2006 ਦਾ ਜੂਨ ਦਾ ਜੀ, ਤੇ ਪਰ ਉਹਨਾਂ ਦੀ ਡੈਥ ਹੋ ਗਈ ਜਿੱਦਾਂ ਇੰਡੀਆ, ਤੇ ਉਧਰ ਦਾ ਕੁਝ ਉਹ ਬਣ ਸਕਦਾ ਜਿੱਦਾਂ ਹਿਊਮੈਨਿਟੇਰੀਅਨ ਰੀਸਟੇਟਮੈਂਟ? ਇਹ ਕੇਸਾਂ 'ਚ ਨਾ ਗ੍ਰਾਂਟ ਨਹੀਂ ਉਹ ਕਰ ਰਹੇ, ਸਿਰਫ ਉਹਨਾਂ ਕੇਸਾਂ ਨੂੰ ਦਿੰਦੇ ਨੇ ਜਿਹਨਾਂ ਦੇ ਜੇ ਉਹਨਾਂ ਦੇ ਰਿਲੇਟਿਵ ਇੱਥੇ US ਦੇ ਵਿੱਚ ਆ ਕੇ ਵਿਜ਼ਿਟ ਕੀਤਾ ਹੋਇਆ ਉਹਨਾਂ ਨੇ। ਜੇ ਸਿੱਧੇ ਉਹਨਾਂ ਦੀ ਜਿੱਦਾਂ ਡੈਥ ਹੋਈ ਹੈ, ਪਿਛਲੇ ਜਿਹੜੇ ਬੈਨੀਫਿਸ਼ਰੀ ਆ ਉਹਨਾਂ ਦਾ ਨਹੀਂ ਕੁਝ ਬਣ ਸਕਦਾ। ਤੇ ਪਰ ਆਪਾਂ ਇੱਦਾਂ ਕਰ ਸਕਦੇ, ਜਿੱਦਾਂ ਮੇਰੇ 2 ਬ੍ਰਦਰ ਸੀਗੇ, ਇੱਕ ਹੋਰ ਬ੍ਰਦਰ ਆ, ਉਹਨਾਂ ਦੀ ਉਹਦਾ ਵਾਈਫ ਹੈ ਨੀ ਗੀ, ਤੇ ਉਹਨਾਂ ਨਾਲ ਕੁਝ ਇੱਦਾਂ ਕਰਕੇ ਉਹ ਹੋ ਸਕਦਾ ਫਿਰ ਇਹ ਕੇਸ ਜਿੱਦਾਂ ਮਤਲਬ ਦੂਏ ਬ੍ਰਦਰ ਦੇ ਕੇਸ ਦੇ ਨਾਲ? ਦੇਖੋ ਕੀ ਹੈਗਾ ਕਿ ਗੈਰ ਕਾਨੂੰਨੀ ਤਰੀਕੇ ਨਾਲ ਤਾਂ ਨਹੀਂ ਹੋ ਸਕਦਾ, ਪਰ ਜੇ ਜੈਨੂਇਨਲੀ ਉਹਨਾਂ ਦੀ ਜੇ ਮੈਰਿਜ ਹੁੰਦੀ ਹੈ ਹਨਾ, ਜੋ ਉੱਥੇ ਆਪਣੇ ਕਲਚਰਲ ਜਿੱਦਾਂ ਕਰਦੇ ਸੀਗੇ ਪੰਜਾਬੀਆਂ ਦੇ, ਜੇ ਤੁਹਾਡੀ ਇਦਾਂ ਦੀ ਹੁੰਦੀ ਹੈ ਕਿ
ਇਮੀਗ੍ਰੇਸ਼ਨ ਨੂੰ ਤੁਸੀਂ ਵਾਕਈ ਜਸਟੀਫਾਈ ਕਰ ਸਕੋ ਕਿ ਇਹ ਜੈਨੂਇਨ ਇਹਨਾਂ ਦਾ ਵਿਆਹ ਹੈਗਾ ਤੇ ਹਾਂਜੀ ਫਿਰ ਜਦੋਂ ਤੁਹਾਡੇ ਦੂਜੇ ਵਾਲੇ ਬ੍ਰਦਰ ਦਾ ਨੰਬਰ ਆਊਗਾ ਤੇ ਉਹਦੇ ਜੋ ਵੀ ਸਪਾਊਸ ਤੇ ਚਿਲਡਰਨ ਜਾਂ ਸਟੈਪ ਚਿਲਡਰਨ ਹੈਗੇ ਨੇ ਉਹ ਸਾਰੇ ਐਲੀਜੀਬਲ ਹੋ ਜੂਗੇ। ਠੀਕ ਹੈ ਜੀ, ਥੈਂਕ ਯੂ ਪਰ ਜੀ। ਇਸ ਦੇ ਵਿੱਚ ਮੈਂ ਇਹ ਤੁਹਾਨੂੰ ਕੁਐਸਚਨ ਕਰ ਦਿੰਦਾ ਕਿ ਓਬਵੀਅਸਲੀ ਇਮੀਗ੍ਰੇਸ਼ਨ ਨੇ ਦੇਖਣਾ ਹੈ ਕਿ ਇਹ ਜੈਨੂਇਨ ਹੈ ਕਿ ਨਹੀਂ ਹੈ ਹਨਾ। ਤੇ ਹੁਣ ਜਿੱਦਾਂ ਤੁਹਾਨੂੰ ਜਿਹੜਾ ਵੀ ਤੁਹਾਡਾ ਵਕੀਲ ਹੈ ਤੁਸੀਂ ਮੇਕ ਸ਼ੋਰ ਕਰਿਓ ਕਿ ਜਦੋਂ ਤੁਸੀਂ ਇਹ ਸਾਰੀ ਪਟੀਸ਼ਨ ਲਾਉਂਦੇ ਹੋ ਤੇ ਤੁਸੀਂ ਉਹ ਜਿਹੜਾ ਸਾਰਾ ਚੁੰਨੀ ਵਗੈਰਾ ਜਿੱਦਾਂ ਚਾੜਦੇ ਸੀਗੇ ਸਾਰੀ ਜਿਹੜੀ ਕਸਟਮਰੀ ਤੁਹਾਡਾ ਜਿੱਦਾਂ ਸੀਗਾ ਕਿ ਟ੍ਰੈਡੀਸ਼ਨਲੀ ਇੱਦਾਂ ਫੈਮਲੀਆਂ ਦੇ ਵਿੱਚ ਇੱਦਾਂ ਆਹ ਵਾਲਾ ਵੀ ਕਸਟਮ ਸਾਨੂੰ ਦੇਖਣ ਨੂੰ ਮਿਲਦਾ ਉਹ ਤੁਹਾਨੂੰ ਹਾਈਲਾਈਟ ਕਰਨਾ ਪੈਣਾ, ਨਹੀਂ ਤਾਂ ਉਸ ਤੋਂ ਬਿਨਾਂ ਇਮੀਗ੍ਰੇਸ਼ਨ ਨੇ ਫਿਰ ਸ਼ੱਕ ਕਰਨਾ। ਠੀਕ ਹੈ ਜੀ, ਥੈਂਕ ਯੂ ਜੀ। ਅਗਲੇ ਕਾਲਰ ਅਮਨ, ਸਤਿ ਸ਼੍ਰੀ ਅਕਾਲ। ਭਾਈ ਸਤਿ ਸ਼੍ਰੀ ਅਕਾਲ ਜੀ ਦੋਵਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ। ਭਾਈ ਮੇਰਾ ਸਵਾਲ ਆ ਸੀਗਾ ਜੀ, ਮੇਰਾ ਤਾਂ ਦੋਸਤ ਵਾ ਉਹ 2018 ਚ ਆਇਆ ਸੀਗਾ, ਜਿੱਦਾਂ ਉਹ ਅੰਡਰ 21 ਆ, ਤੋ ਤੁਸੀਂ ਦੱਸ ਸਕਦੇ ਹੋ ਕਿਹੜੇ ਬੇਸ ਤੇ ਆਪਣਾ ਅਪਲਾਈ ਕਰ ਸਕਦਾ? ਇਸ ਵੇਲੇ ਜੇ ਅੰਡਰ 21 ਆ ਤੇ ਉਹ ਜਿਹੜਾ ਗਾਰਡੀਅਨਸ਼ਿਪ ਵਾਲਾ ਕੇਸ ਹੈ ਡਿਪੈਂਡਿੰਗ ਕਿਹੜੀ ਸਟੇਟ ਪਈਆਂ ਤੇ 18 ਸਾਲ ਜਿੱਦਾਂ ਉਹ ਜੀ ਟੈਨੇਸੀ ਚ ਆ ਤੇ ਉਹਦੇ ਮਮ ਡੈਡ ਜਿੱਦਾਂ ਇੰਡੀਆ ਚ ਆ। ਗਾਰਡੀਅਨਸ਼ਿਪ ਦਾ ਕੇਸ ਲਾ ਸਕਦਾ ਉਹ ਜੇ ਉਹਨੂੰ ਫੈਮਿਲੀ ਕੋਰਟ ਜਿਹੜੀ ਹੈ ਉਹਦਾ ਕੇਸ ਇਹ ਗ੍ਰਾਂਟ ਕਰ ਦੇਵੇ ਕਿ ਹਾਂਜੀ ਇਹਨੂੰ ਪ੍ਰੋਬਲਮ ਸੀਗੀ ਮਮ ਡੈਡ ਦੇ ਇੰਡੀਆ ਇਕੱਲਾ ਤੇ ਅੰਡਰ 21 ਹੈ। ਗਾਰਡੀਅਨਸ਼ਿਪ ਦਾ ਜਿਹਨੂੰ ਸਪੈਸ਼ਲ ਇਮੀਗ੍ਰੈਂਟ ਜੁਵੇਨਾਈਲ ਪਟੀਸ਼ਨ ਕਹਿੰਦੇ ਨੇ SIJ ਕੇਸ, ਤੇ ਇਹਦੇ ਵਿੱਚ ਹਾਂ ਇਹ ਤੁਸੀਂ 360 ਪਟੀਸ਼ਨ ਹੈ ਉਹ ਫਾਈਲ ਕਰ ਸਕਦਾ ਹੈ। ਤੁਸੀਂ ਵਕੀਲ ਨੂੰ ਕੰਟੈਕਟ ਕਰੋ ਆਪਣੇ ਜੋ ਵੀ ਤੁਹਾਡੇ ਉੱਥੇ ਹੈਗਾ ਲੋਕਲ। ਠੀਕ ਹੈ ਜੀ, ਥੈਂਕ ਯੂ ਅਮਨ ਜੀ। ਅਗਲੇ ਕਾਲਰ ਹਰਪ੍ਰੀਤ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀਗਾ ਜਿਹੜਾ ਅਸਾਈਲਮ ਆਫਿਸ ਨੇ ਹੁਣ ਪਿੱਛੇ ਲਾ ਕੀਤਾ ਸੀਗਾ ਵੀ 2018 ਦੇ ਕੇਸ ਆ ਜਿਹੜੇ ਨਵੇਂ ਚੱਕ ਰਹੇ ਆ, ਹੁਣ ਪੁਰਾਣੇ ਨਹੀਂ ਚੱਕ ਰਹੇ, ਜਿਵੇਂ ਉਹਦੇ ਤੇ ਕੁਝ ਹੋਇਆ ਤੇ ਕੀ ਪੁੱਛਣਾ ਸੀ ਜਿਵੇਂ ਹੁਣ ਜਿਵੇਂ ਜੋ ਬਾਈਡਨ ਆਉਂਦਾ ਤੇ ਉਹਦੇ ਤੇ ਕੋਈ ਡਿਸੀਜਨ ਲੈ ਸਕਦੇ ਆ ਵੀ ਹੁਣ ਪੁਰਾਣੇ ਸਾਰੇ ਸਟਕ ਹੋਏ ਪਏ ਆ, ਨਵਿਆਂ ਦੇ ਕੇਸ ਚੱਕੀ ਜਾਂਦੇ ਆ? ਜੀ ਬਿਲਕੁਲ ਲੈ ਸਕਦੇ ਨੇ ਉਹ ਡਿਸੀਜਨ, ਕਿਉਂਕਿ ਇਹ ਟਰੰਪ ਦੀ ਪਾਲਿਸੀ ਸੀਗੀ ਤੇ ਪਾਲਿਸੀ ਦਾ ਪਰਪਸ ਵੀ ਇਹੀ ਸੀਗਾ ਕਿ ਖਰਾਬ ਕਰਨਾ ਲੋਕਾਂ ਨੂੰ। ਤੇ ਇਹ ਜਿਹੜੇ ਕੇਸਿਸ ਹੈਗੇ ਆ ਤੇ ਹੁਣ ਇੱਦਾਂ ਹੈ ਕਿ ਜੋ ਬਾਈਡਨ ਤੇ ਐਡਮਿਨਿਸਟ੍ਰੇਸ਼ਨ ਨੂੰ ਨਹੀਂ ਪਤਾ ਕਿ ਕਿੰਨੇ ਲਾਜ਼ ਆ, ਕਿੱਦਾਂ ਉਹਨਾਂ ਕੋਲ ਬੜੇ ਸਾਰੇ ਮੁੱਦੇ ਹੁੰਦੇ ਨੇ ਨਾ, ਇਹਨਾਂ ਨੂੰ ਮੁੱਦੇ ਪ੍ਰੈਜ਼ੈਂਟ ਕੀਤੇ ਜਾਂਦੇ ਨੇ, ਜਿਹੜੀਆਂ ਤੁਹਾਡੀਆਂ ਸੰਸਥਾਵਾਂ ਹੁੰਦੀਆਂ ਉਹ ਅੱਗੇ ਪ੍ਰੈਜ਼ੈਂਟ ਕਰਦੀਆਂ ਜੀ। ਮੈਨੂੰ ਹੁਣ ਇੱਦਾਂ ਹੈ ਕਿ ਸਾਰੇ ਜਿਹੜੇ ਪੁਰਾਣੇ ਵਾਲੇ ਕੇਸ ਸੀਗੇ ਕਾਫੀ ਸਾਰੇ ਲੋਕੀ ਆ ਉਹ ਨਹੀਂ ਵੀ ਚਾਹੁੰਦੇ ਕਿ ਉਹ ਵਾਲੇ ਕੇਸ ਸੁਣੇ ਜਾਣ, ਕਿਉਂਕਿ ਉਹਨਾਂ ਨੂੰ ਰਹਿਣ ਦਾ ਮੌਕਾ ਮਿਲ ਰਿਹਾ, ਕੰਮ ਕਰਨ ਦਾ ਮੌਕਾ ਮਿਲ ਰਿਹਾ। ਸੋ ਹੁਣ ਗੱਲ ਇਹੀ ਦੇਖਣੀ ਹੈ ਕਿ ਇਹਨੂੰ ਜਿਹੜੇ ਇਮੀਗ੍ਰੇਸ਼ਨ ਲਾਇਰਸ ਹੈਗੇ ਨੇ ਕਿ ਉਹਨਾਂ ਦੀ ਪ੍ਰੈਫਰੈਂਸ ਇਹ ਹੈਗੀ ਹੈ ਕਿ ਇਹ ਵਾਲੇ ਕੇਸਿਸ ਨੂੰ ਪੁਸ਼ ਕੀਤਾ ਜਾਵੇ ਕਿ ਨਵੇਂ ਵਾਲਿਆਂ ਦਾ ਇਨਟੇਕ ਕੀਤਾ ਜਾਵੇ। ਸੋ ਦੇਖਦੇ ਆ ਕਿੱਦਾਂ ਹੈ, ਪਰ ਜੇ ਮੈਨੂੰ ਤੁਸੀਂ ਗੈਸ ਕਰਨ ਲਈ ਕਹਿੰਦੇ ਹੋ ਤਾਂ ਮੈਨੂੰ ਲੱਗਦਾ ਹੈ ਕਿ ਜਿਹੜੀ ਨਵੀਂ ਵਾਲੀ ਐਡਮਿਨਿਸਟ੍ਰੇਸ਼ਨ ਹੈ ਉਹ ਪੁਰਾਣੇ ਵਾਲੇ ਕੇਸਾਂ ਨੂੰ ਸ਼ੁਰੂ ਕਰੂਗੀ ਪਹਿਲਾਂ। ਜੀ ਥੈਂਕ ਯੂ ਜੀ। ਅਗਲੇ ਕਾਲਰ ਦੇਵਦਿਆਲ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਮੇਰਾ ਕੁਐਸਚਨ ਹੈਗਾ ਜੀ, ਮੇਰਾ ਬੇਟਾ ਇੰਡੀਆ ਤੇ ਉਹ ਮੈਂ 2010 ਦੇ ਵਿੱਚ ਪਟੀਸ਼ਨ ਉਹਦੀ ਕੀਤੀ ਸੀਗੀ, ਮੈਂ ਸਿਟੀਜ਼ਨ ਆ ਆਲਰੇਡੀ, ਤੇ ਉਹਦਾ ਉਹ ਆਪਣੇ ਡਿਵੋਰਸ ਹੋ ਗਿਆ ਹੈਗਾ ਜੀ, ਤੇ ਉਹਦੇ ਬਾਰੇ ਪੁੱਛਣਾ ਚਾਹੁੰਦਾ ਹੈਗਾ ਤੇ ਉਹਦਾ ਮੈਂ ਉਹ ਰੀਮੈਰਿਜ ਕਰਾ ਲੜਕੀ ਦੀ ਸਾਨੂੰ ਮਿਲ ਰਹੀ ਹੈਗੀ ਆ ਤੇ ਜਾਂ ਉਹਨੂੰ ਮੈਂ ਕੈਟਾਗਰੀ ਚੇਂਜ ਕਰਵਾ ਸਕਦਾ ਜਾਂ ਰੀਮੈਰਿਜ ਕਰਾ ਕੇ ਵੀ ਆ ਸਕਦਾ ਹੈਗਾ? ਤੁਸੀਂ ਜਦੋਂ ਫਾਈਲ ਕੀਤਾ ਸੀ ਉਦੋਂ ਵੀ ਸਿਟੀਜ਼ਨ ਸੀਗੇ ਨਾ? ਹਾਂਜੀ ਹਾਂਜੀ ਹਾਂਜੀ। ਤੁਸੀਂ ਸਿਟੀਜ਼ਨ ਹੀ ਫਾਈਲ ਕੀਤਾ ਸੀ? ਹਾਂਜੀ। ਉਹਦਾ ਜਦੋਂ ਨੰਬਰ ਆਊਗਾ, ਜਿੰਨਾ ਵੀ ਉਹ ਵਿਆਹਿਆ ਆ ਉਸ ਵੇਲੇ ਇੰਟਰਵਿਊ ਦੇ ਟਾਈਮ ਤੇ ਤੇ ਜਿੰਨੇ ਵੀ ਉਹਦੇ ਬੱਚੇ ਉਹ ਸਾਰੇ ਆ ਸਕਦੇ ਨੇ। ਉਹਦੇ ਬੱਚੇ ਨਾਲ ਆ ਸਕਦੇ? ਨਹੀਂ, ਜੇ ਉਹਦਾ ਮੇਰਾ ਕੁਐਸਚਨ ਹੈਗਾ ਵੀ ਮੈਂ ਜੇ ਮੈਨੂੰ ਕਿਸੇ ਨੇ ਦੱਸਿਆ ਵੀ ਕੈਟਾਗਰੀ ਚੇਂਜ ਵੀ ਹੋ ਸਕਦੀ ਹੈ ਵੀ ਉਹ ਸਿੰਗਲ ਹੁਣ ਰਹਿ ਰਿਹਾ ਤੇ ਇਕੱਲਾ ਜੇ ਮੈਂ ਬੁਲਾਵਾਂ ਤੇ ਉਹ ਜਲਦੀ ਆ ਸਕਦਾ ਜਾਂ ਵੀ ਮੈਰਿਜ ਕਰਾ ਲਈਏ? ਮੇਰਾ ਇੱਕ ਦੋ ਕੁਐਸਚਨ ਹੈ। ਦੇਖੋ ਜੇ ਤਾਂ ਮਤਲਬ ਤੁਹਾਡੇ ਸਰਕਮਸਟੈਂਸਿਸ ਤੇ ਡਿਪੈਂਡ ਕਰਦਾ ਹੈ। ਹਾਂਜੀ ਆਫ ਕੋਰਸ ਅਨਮੈਰਿਡ ਸਨ ਤੇ ਡਾਟਰ ਹੈਗਾ US ਸਿਟੀਜ਼ਨ ਦੇ ਕੈਟਾਗਰੀ ਰਿਲੇਟਿਵਲੀ ਫਾਸਟਰ ਹੈਗੀ ਹੈ ਹਨਾ, 3-4 ਸਾਲ ਦਾ ਤਾਂ ਫਰਕ ਤੁਹਾਨੂੰ ਪੈ ਹੀ ਜਾਂਦਾ ਵਾ। ਪਰ ਗੱਲ ਇਹ ਹੈ ਕਿ ਜੇ ਉਹਨੇ ਫਿਰ ਬਾਅਦ 'ਚ ਵਿਆਹ ਕਰਾਉਣਾ ਤੇ ਫਿਰ ਗ੍ਰੀਨ ਕਾਰਡ 'ਤੇ ਇੱਥੇ ਆਉਂਦਾ, ਫਿਰ ਉਹਨੂੰ ਪ੍ਰੋਬਲਮ ਹੋਣੀ ਆਪਣੇ ਸਪਾਊਸ ਜੇ ਕਿਸੇ ਵਿਆਹ ਕਰਾਉਂਦਾ ਉਹਦਾ ਇਰਾਦਾ ਉਹਨਾਂ ਨੂੰ ਬੁਲਾਉਣ ਤੇ ਫਿਰ ਇਹ ਤੁਸੀਂ ਦੇਖ ਕੇ ਕਰੋ ਕਿ ਇਕੱਠੇ ਉਹਨਾਂ ਨੂੰ ਗ੍ਰੀਨ ਕਾਰਡ ਦਿਵਾਉਣਾ ਹੈ ਕਿ ਪਹਿਲਾਂ ਜੇ ਆਪਣਾ ਜਲਦੀ ਉਹ ਕਰ ਸਕਦਾ ਪਰ ਬਾਅਦ 'ਚ ਫਿਰ ਸਪਾਊਸ ਉਹਦਾ ਉੱਥੇ ਲਟਕ ਜਾਣਾ ਹੈ ਨਾ ਇੰਡੀਆ ਦੇ ਵਿੱਚ। ਦੋਨਾਂ 'ਚੋਂ ਤੁਸੀਂ ਦੇਖੋ ਕਿ ਤੁਹਾਨੂੰ ਕੀ ਸੂਟ ਕਰਦਾ। ਜੀ ਹਾਂ, ਜੇ ਵੀ ਹਾਂ ਉਹਨੂੰ ਬੁਲਾਉਣਾ ਆ, ਕਾਲੇ ਆ, ਤਾਂ ਫਿਰ ਉਹਨੂੰ ਉਹਦੀ ਕੈਟਾਗਰੀ ਚੇਂਜ ਕਰ ਲਓ, ਵਿਆਹ ਇੱਥੇ ਕਰ ਲਿਓ, ਫਿਰ ਇਹੀ ਆ ਜੀ ਵਿਆਹ ਜੇ ਕਰਨਾ ਹੀ ਆ ਬਾਅਦ ਦੇ ਵਿੱਚ, ਰਾਈਟ। ਸੋ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਰਾਣੋ, ਸਤਿ ਸ਼੍ਰੀ ਅਕਾਲ।
ਆਪਣੇ ਰੇਡੀਓ ਦੀ ਆਵਾਜ਼ ਬੰਦ ਕਰੋ ਜੀ ਤੇ ਰੇਡੀਓ ਦੀ ਆਵਾਜ਼ ਬੰਦ ਕਰਕੇ ਅਸੀਂ ਦੁਬਾਰਾ ਤੁਹਾਡੇ ਨਾਲ ਗੱਲ ਕਰਾਂਗੇ। ਜਿਹੜਾ ਸਰੋਤਾ ਸਾਡੇ ਨਾਲ ਜੁੜਿਆ ਹੈ ਉਹ ਆਪਣੇ ਪਿੱਛੋਂ ਰੇਡੀਓ ਦੀ ਆਵਾਜ਼ ਬੰਦ ਕਰ ਲਿਓ, ਤੁਹਾਨੂੰ ਫੋਨ ਤੇ ਸਾਰਾ ਕੁਝ ਸੁਣੀ ਜਾਣਾ। ਮੁੜ ਦੁਬਾਰਾ ਇਹਨਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਅਗਲੇ ਕਾਲਰ ਕਰਨ, ਸਤਿ ਸ਼੍ਰੀ ਅਕਾਲ। ਕਰਨ, ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਤਿ ਜੀ। ਸ਼੍ਰੀ ਅਕਾਲ। ਮੈਂ ਭਾਈ ਬੋਸਟਨ ਤੋਂ ਬੋਲ ਰਿਹਾ ਭਾਈ, ਤੇ ਮੈਂ ਆਪਣੇ ਬ੍ਰਦਰ ਰਿਗਾਰਡਿੰਗ ਗੱਲ ਕਰਨੀ ਸੀ। ਮੇਰੇ ਬ੍ਰਦਰ ਦਾ ਨਾ ਅਸਾਈਲਮ ਨਾ ਕੋਰਟ ਵਿੱਚ ਹੈ, ਤੇ ਉਹਨਾਂ ਦਾ ਨਾ ਮੈਂ I-130 ਤੇ I-485 ਲਵਾਇਆ ਹੋਇਆ ਤੇ ਮੈਰਿਜ ਕਰਾਈ ਉਹਦੀ। ਤੇ ਮੈਂ ਕੀ ਕੀਤਾ ਕਿ ਉਹਦਾ ਵਰਕ ਪਰਮਿਟ ਨਾ ਜੂਨ 2021 'ਚ ਮੁੱਕਣਾ ਸੀਗਾ ਅਸਾਈਲਮ ਵਾਲਾ, ਤੇ ਮੈਂ ਉਹਦਾ ਨਾ I-130 ਵਾਲਾ ਵਰਕ ਪਰਮਿਟ ਅਪਲਾਈ ਕਰ ਦਿੱਤਾ। ਤੇ ਆਹੀ ਪੁੱਛਣਾ ਕਿ I-130 ਦਾ ਜਿਹੜਾ ਵਰਕ ਪਰਮਿਟ ਹੈ, ਜੇ ਇਨ ਕੇਸ ਨਹੀਂ ਆਉਂਦਾ ਤੇ ਅਸੀਂ ਉਹਦਾ ਦੁਬਾਰਾ ਅਸਾਈਲਮ ਵਾਲਾ। ਤੁਹਾਨੂੰ 485 ਕਿੱਥੇ ਲਗਾਇਆ ਹੈਗਾ? 485 ਤੁਸੀਂ ਬੋਸਟਨ। ਇਹ ਆਇਆ ਕਿੱਦਾਂ ਸੀਗਾ? ਪੱਕੇ ਤਰੀਕੇ ਨਾਲ ਸੀ, ਕੱਚੇ ਤਰੀਕੇ ਨਾਲ ਆਇਆ ਸੀਗਾ? ਲੀਗਲ ਟੂਰਿਸਟ ਵੀਜ਼ਾ ਤੇ ਆਇਆ। ਅੱਛਾ, ਟੂਰਿਸਟ ਵੀਜ਼ੇ ਤੇ ਆਇਆ ਸੀਗਾ। ਮਤਲਬ ਤੁਸੀਂ 485 ਲਾਇਰ ਦੇ ਥਰੂ ਕੀਤਾ ਨਾ ਫਾਈਲ? ਹਾਂਜੀ ਹਾਂਜੀ। ਅੱਛਾ ਠੀਕ ਹੈ। ਕੁਐਸਚਨ ਕੀ ਹੈਗਾ? ਪਰ ਮੈਂ ਉਹਦਾ ਵਰਕ ਪਰਮਿਟ ਮੈਂ ਆਪ ਹੀ ਅਪਲਾਈ ਕਰ ਦਿੱਤਾ ਉਹਦਾ। ਹਾਂਜੀ, ਜੇ ਤੁਹਾਡਾ 485 ਪੈਂਡਿੰਗ ਹੈਗਾ ਉਹਦੇ ਬੇਸ ਤੇ ਤੁਸੀਂ ਵਰਕ ਪਰਮਿਟ ਫਾਈਲ ਕਰ ਸਕਦੇ ਹੋ। ਜ਼ਰੂਰ ਫਾਈਲ ਕਰੋ, ਕਿਉਂ ਨਹੀਂ, ਕੋਈ ਨੁਕਸਾਨ ਥੋੜ੍ਹਾ ਨਾ ਹੈਗਾ। ਨਹੀਂ, ਮੈਂ ਉਹ ਪੁੱਛਣਾ ਚਾਹੁੰਦਾ ਸੀ ਕਿ ਜੇ ਇਨ ਕੇਸ ਉਹਦਾ ਅਸਾਈਲਮ ਵਾਲਾ ਵਰਕ ਪਰਮਿਟ ਵਰਕ ਵਾਲਾ ਕਿਹੜਾ ਸੀ ਜਿਹੜਾ I-130 ਵਾਲਾ ਨਹੀਂ ਆਉਂਦਾ, ਤੇ ਫਿਰ ਮੈਂ ਦੁਬਾਰਾ ਉਹਦਾ ਅਪਲਾਈ ਕਰ ਸਕਦਾ? ਹਾਂਜੀ ਕਰੋ, ਜਿੰਨੀ ਤੁਹਾਨੂੰ ਲੀਗਲੀ ਕਰ ਰਹੇ ਹੋ ਤੁਸੀਂ, ਕਿਹੜਾ ਕੋਈ ਗੈਰ ਕਾਨੂੰਨੀ ਕੰਮ ਕਰ ਰਹੇ ਹੋ। ਅਸਾਈਲਮ ਵਾਲਾ ਤੁਹਾਡਾ ਜੇ ਪੈਂਡਿੰਗ ਹੈ, ਐਲੀਜੀਬਿਲਿਟੀ ਬਣਦੀ ਹੈ ਤਾਂ ਹਾਂਜੀ ਉਸ ਕੈਟਾਗਰੀ ਦੇ ਅੰਡਰ ਫਾਈਲ ਕਰੋ ਤੁਸੀਂ, ਕੋਈ ਚੱਕਰ ਨਹੀਂ ਜੀ। ਸੋ ਜਿਹੜਾ ਵੀ ਪਹਿਲੋਂ ਆਈ ਜਾਂਦਾ ਉਹ ਦੋਨੋਂ ਪਾਸੇ ਮਤਲਬ ਕਰੀ ਜਾ ਸਕਦੇ ਆ। ਮੈਨੂੰ ਹੁਣ ਇਹ ਨਹੀਂ ਪਤਾ ਕਿ ਇਹਨਾਂ ਨੇ ਕਿਸ ਹਿਸਾਬ ਨਾਲ 485 ਫਾਈਲ ਕੀਤਾ, ਜੇ ਪ੍ਰੋਸੀਡਿੰਗ 'ਚ ਸੀਗੇ। ਪਰ ਐਨੀਵੇਜ਼ ਜੇ ਇਹਨਾਂ ਦਾ ਫਾਈਲ ਹੈਗਾ ਉੱਤੇ ਤਾਂ ਇਹਨਾਂ ਨੇ ਕਰਤਾ, ਤੇ ਅਸਾਈਲਮ ਵਾਲੇ ਇਹਨਾਂ ਦਾ ਆਲਰੇਡੀ ਕੇਸ ਚੱਲ ਰਿਹਾ ਤੇ ਉੱਤੇ ਵੀ ਇਹਨਾਂ ਦੀ ਐਲੀਜੀਬਿਲਿਟੀ ਬਣ ਜਾਂਦੀ ਹੈ ਤੇ ਕਰ ਸਕਦੇ ਨੇ, ਕੋਈ ਪ੍ਰੋਬਲਮ ਨਹੀਂ। ਜੀ। ਸੋ ਉਹੀ ਕਹਿੰਦੇ ਸੀ ਵੀ ਜੇ 130 ਵਾਲਾ ਡਿਲੇ ਹੁੰਦਾ ਤੇ ਕੀ ਫਿਰ ਅਸਾਈਲਮ ਵਾਲਾ ਦੁਬਾਰਾ ਕਰ ਲੈਂਦੇ ਆ ਕਿ ਨਹੀਂ ਕਰ ਸਕਦੇ। ਜੀ। ਅਗਲੇ ਕਾਲਰ ਨੇ ਸੁਖਦੀਪ, ਸਤਿ ਸ਼੍ਰੀ ਅਕਾਲ। ਹਲੋ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਪਣਾ ਭਾਈ ਮੈਂ ਕੁਐਸਚਨ ਪੁੱਛਣਾ ਸੀਗਾ। ਜਿੱਦਾਂ ਮੈਂ 2 ਸਾਲ ਹੋ ਗਏ ਵਿਆਹ ਕਰਾਇਆ ਤੇ ਮੇਰੀ ਵਾਈਫ ਗ੍ਰੀਨ ਕਾਰਡ ਸੀਗੀ, ਉਹਦੀ ਮੈਂ ਸਿਟੀਜ਼ਨ ਅਪਲਾਈ ਕੀਤੀ ਆ 3-4 ਮਹੀਨਿਆਂ ਤੋਂ, ਤੇ ਮੈਂ ਤੁਹਾਡੇ ਆਫਿਸ 'ਚ ਕਾਲ ਆਈ ਤੋਂ ਕਹਿੰਦੇ ਸੀ ਕਿ ਅੱਜ ਕੱਲ੍ਹ ਸਾਲ 1.5 ਸਾਲ ਲੱਗ ਜਾਂਦਾ ਸਿਟੀਜ਼ਨ ਨੂੰ ਜੀ। ਤੇ ਜੇ ਭਾਈ ਮੈਂ ਗ੍ਰੀਨ ਕਾਰਡ ਤੇ ਕੇਸ ਲਾਦਾ ਤੇ ਬਾਅਦ 'ਚ ਸਿਟੀਜ਼ਨ ਲਾ ਲਓ, ਹੋ ਜਾਂਦੇ ਆ ਉਹ, ਤੇ ਇਹ ਔਖਾ ਆ ਪ੍ਰੋਸੈਸ ਚੇਂਜ ਕਰਨਾ ਪ੍ਰੋਸੈਸ, ਜਾਂ ਹੋ ਜਾਂਦਾ ਛੇਤੀ? ਨਹੀਂ ਭਾਜੀ, ਤੁਸੀਂ ਕਿਹੜਾ, ਤੁਹਾਡਾ ਕੀ ਸਟੇਟਸ ਹੈਗਾ ਇੱਥੇ ਇਸ ਵੇਲੇ? ਭਾਈ ਮੈਂ ਕੇਸ ਮੇਰਾ ਚੱਲਦਾ ਜੀ ਆਪਣਾ। ਅੱਛਾ, ਤੁਸੀਂ ਸਾਰਾ ਤਾਂ ਤੁਸੀਂ ਕੇਸ ਲਾ ਨਹੀਂ ਸਕਦੇ ਨਾ ਗ੍ਰੀਨ ਕਾਰਡ ਵਾਲੇ ਤੇ 130 ਤੁਸੀਂ ਫਾਈਲ ਕਰ ਸਕਦੇ ਹੋ, ਤੁਸੀਂ ਉਹ ਜ਼ਰੂਰ ਫਾਈਲ ਕਰੋ, ਨੁਕਸਾਨ ਨਹੀਂ ਤੁਹਾਨੂੰ ਕੋਈ ਹੈਗਾ। ਮੈਨੂੰ ਆ ਕੇ ਜੀ ਮੈਂ ਮਤਲਬ ਹਾਂਜੀ ਆਪਣੀ ਵਾਈਫ ਨਹੀਂ, ਤੁਹਾਨੂੰ ਨੁਕਸਾਨ ਨਹੀਂ ਹੈਗਾ। ਤੁਸੀਂ ਕਿਹੜਾ 485 ਨਹੀਂ ਤੁਸੀਂ ਫਾਈਲ ਕਰ ਸਕਦੇ, ਤੁਸੀਂ 130 ਫਾਈਲ ਕਰੋ। ਜਿੱਦਾਂ ਉਹਨਾਂ ਨੂੰ 1.5 ਸਾਲ ਲੱਗਣਾ, ਤੁਹਾਡਾ ਜਿਹੜਾ 130 ਆ ਉਹ ਪ੍ਰੋਸੈਸ ਹੁੰਦਾ ਰਹੂਗਾ, ਤਦ ਤੱਕ ਨੰਬਰ ਤੁਹਾਡਾ ਲਾਈਨ 'ਚ ਆ ਜਾਊਗਾ। ਤੇ 130 ਜਦੋਂ ਤੁਹਾਡਾ ਅਪਰੂਵ ਹੋ ਜਾਂਦਾ ਨਾ ਜਦੋਂ, ਤੇ ਉਸ ਤੋਂ ਬਾਅਦ ਤੁਹਾਨੂੰ ਕਾਫੀ ਸਾਰੀਆਂ ਆਪਸ਼ਨਸ ਮਿਲ ਜਾਂਦੀਆਂ ਜੱਜ ਦੇ ਕੋਲ ਵੀ ਟਰਮੀਨੇਟ। ਤੁਸੀਂ ਕਿੱਦਾਂ ਟੂਰਿਸਟ ਤੇ ਆਏ ਸੀਗੇ? ਨਹੀਂ ਭਾਈ, ਮੇਰਾ ਦੂਜਾ ਜੀ ਆਪਣਾ ਅਸਾਈਲਮ ਦਾ ਕੇਸ ਲੱਗਾ ਜੀ। ਹਾਂਜੀ ਭਾਜੀ, ਇਹ ਨਾ ਡਿਸਕਸ਼ਨ ਬੜੀ ਲੰਬੀ ਹੈ, ਪਰ ਲੌਂਗ ਸਟੋਰੀ ਸ਼ਾਰਟ ਇਹ ਹੈ ਕਿ ਜਦੋਂ ਤੁਹਾਡਾ ਅਸਾਈਲਮ ਦਾ ਕੇਸ ਲੱਗਿਆ ਹੋਇਆ ਜੱਜ ਦੇ ਕੋਲ ਤੇ ਤੁਸੀਂ 2 ਨੰਬਰ 'ਚ ਆਏ ਹੋ, ਤੁਸੀਂ ਐਡਜਸਟਮੈਂਟ ਸਿੱਧੇ ਡਾਇਰੈਕਟਲੀ ਫਾਈਲ ਨਹੀਂ ਕਰ ਸਕਦੇ। ਤੁਹਾਨੂੰ ਉਹਨਾਂ ਦੇ ਸਿਟੀਜ਼ਨ ਦੇ ਵੇਟ ਹੋਣ ਦਾ, ਰੁਕਣ ਦਾ ਕੋਈ ਫਾਇਦਾ ਨਹੀਂ। ਇਸ ਵੇਲੇ ਤੁਸੀਂ 130 ਆਪਣਾ ਫਾਈਲ ਕਰੋ। ਜਦੋਂ ਤੁਸੀਂ 130 ਫਾਈਲ ਕਰੋਗੇ, ਉਹਨੂੰ ਆਪਣਾ ਟਾਈਮ ਲੱਗਣਾ ਹੈ ਨਾ। ਹੁਣ ਕਾਲਰ ਇੱਕ ਦੱਸ ਰਹੇ ਸੀ ਕਿ ਉਹਨਾਂ ਨੂੰ 1.5 ਸਾਲ ਹੋ ਗਿਆ ਪੈਂਡਿੰਗ ਹੈ। ਤੁਸੀਂ 130 ਆਪਣਾ ਅਪਰੂਵ ਕਰਾ ਲਓ, ਮੀਨਵਾਈਲ ਉਹ ਸਿਟੀਜ਼ਨ ਬਣ ਜਾਂਦੇ ਨੇ, ਤੇ ਉਦੋਂ ਤੁਹਾਡੇ ਫਿਰ ਕੋਰਟ ਦੇ ਵਿੱਚ ਆਪਸ਼ਨਸ ਹੋਰ ਆ ਸਕਦੀਆਂ ਨੇ। ਕੇਸ ਟਰਮੀਨੇਟ, ਐਡਮਿਨ ਕਲੋਜ਼, ਵੋਲੰਟਰੀ ਡਿਪਾਰਚਰ, ਕਾਫੀ ਸਾਰੀਆਂ ਆਪਸ਼ਨ ਤੁਹਾਡੀਆਂ ਨਿਕਲ ਸਕਦੀਆਂ। 130 ਤੁਸੀਂ ਜ਼ਰੂਰ ਫਾਈਲ ਕਰੋ ਇਸ ਵੇਲੇ। ਜੀ। ਰਜਿੰਦਰ, ਸਤਿ ਸ਼੍ਰੀ ਅਕਾਲ। ਹੈਲੋ। ਹਾਂਜੀ, ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਨਾ ਆਪਣੇ ਬੇਟੇ ਬਾਰੇ ਪੁੱਛਣਾ ਸੀਗਾ। ਉਹ ਇੱਥੇ ਉਹਨੇ USCIS ਨੇ ਉਹਦਾ ਕੇਸ ਅਪਰੂਵ ਕਰਕੇ NVC ਨੂੰ ਭੇਜਤਾ ਆ ਜੀ, ਐਂਡ ਉਹ 45 ਡੇਜ਼ ਦੀ ਵੇਟ ਸੀਗੀ ਉਹਦੀ, ਤੇ ਉੱਤੇ ਹੁਣ 25 ਡੇਜ਼ ਮੋਰ ਹੋ ਗਏ ਨੇ। ਸਾਨੂੰ ਉਹਨਾਂ ਨੂੰ ਕੰਟੈਕਟ ਕਰਨਾ ਚਾਹੀਦਾ ਆ ਕਿ ਸਾਨੂੰ ਵੇਟ ਕਰਨੀ ਚਾਹੀਦੀ ਆ? ਤੁਸੀਂ ਵੇਟ ਕਰ ਲਓ। ਜਿਹੜਾ 45 ਵਾਲਾ ਤੁਸੀਂ ਕਹਿ ਰਹੇ ਹੋ ਨਾ, ਉਹ ਤਾਂ ਜਨਰਲ ਸਾਰਿਆਂ ਦੇ ਲਿਖਿਆ ਹੁੰਦਾ। 45 ਡੇਜ਼ ਵਾਲੀ ਤਾਂ ਹੁਣ ਗੱਲ ਰਹੀ ਨਹੀਂ। ਦੂਸਰੀ ਗੱਲ ਇਹ ਹੈ ਕਿ ਜਿਹੜੇ ਐਡਲਟ 21 ਤੋਂ ਉੱਤੇ ਹੈ ਨਾ ਉਮਰ, ਹਾਂਜੀ, ਉਹਨਾਂ ਦਾ ਕੇਸ ਤਾਂ ਇਸ ਵੇਲੇ ਨਹੀਂ ਕੌਂਸੂਲੇਟ ਟੇਕ ਓਵਰ ਕਰ ਰਹੀ, ਤੇ ਤੁਸੀਂ ਵੇਟ ਕਰੋ। ਕਿੰਨਾ ਕੁ ਟਾਈਮ ਸਾਨੂੰ ਹੋਰ ਵੇਟ ਕਰਨਾ ਚਾਹੀਦਾ ਹੈ? ਤੁਹਾਨੂੰ ਤਾਂ ਇਹ ਅਗਲੇ ਸਾਲ ਤੇ ਜਾਣੀ ਤੁਹਾਡੀ ਗੱਲ, ਘੱਟੋ ਘੱਟ 6 ਮਹੀਨੇ। ਹਾਂਜੀ, ਠੀਕ ਹੈ। ਥੈਂਕ ਯੂ ਜੀ। ਠੀਕ ਹੈ, ਓਕੇ ਜੀ। ਜੀ। ਅਗਲੇ ਕਾਲਰ ਸ਼ਮਨਪ੍ਰੀਤ। ਹੈਲੋ।
ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸਤਿ ਸ਼੍ਰੀ ਅਕਾਲ। ਵੀਰ ਜੀ, ਮੈਂ ਏਦਾਂ ਪੁੱਛਣਾ ਸੀ, ਮੈਂ ਆਪਣੇ ਨਾ ਮਮ ਡੈਡ ਦਾ ਅਪਲਾਈ ਕੀਤਾ ਸੀਗਾ 2019 ਵਿੱਚ, ਮਈ ਦੇ ਵਿੱਚ, ਜੀ। ਤੇ ਉਸ ਤੋਂ ਬਾਅਦ ਉਹਨਾਂ ਦਾ ਐਵਰੀਥਿੰਗ ਗੁੱਡ ਸੀਗਾ, ਤੇ 2020 ਦੇ ਵਿੱਚ ਉਹਨਾਂ April 6 ਨੂੰ ਮੈਨੂੰ ਈਮੇਲ ਆਈ ਸੀ ਕਿ ਉਹਨਾਂ ਦਾ ਸਾਰਾ ਪੇਪਰ ਵਰਕ ਠੀਕ ਆ ਤੇ ਅਸੀਂ ਹੁਣ ਸਕੈਜੂਲ ਕਰਾਂਗੇ ਇੰਟਰਵਿਊ ਦੇ ਲਈ। ਜੀ। ਤੇ ਉਹਨਾਂ ਦੀ ਮੈਨੂੰ ਕੋਈ ਈਮੇਲ ਕਰਨੀ ਚਾਹੀਦੀ ਆ, ਕਿਉਂਕਿ ਉਹਨਾਂ ਦਾ ਕੁਝ ਵੀ ਨਹੀਂ ਆਇਆ ਮੈਨੂੰ ਉਸ ਤੋਂ ਬਾਅਦ। ਤੇ ਮੈਂ ਰਿਕੁਐਸਟ ਵੀ ਕੀਤੀ ਸੀਗੀ ਕਿਉਂਕਿ ਮੈਂ ਪ੍ਰੈਗਨੈਂਟ ਸੀਗੀ ਕਿ ਮੈਨੂੰ ਹੈਲਪ ਦੀ ਲੋੜ ਆ ਮੇਰੇ ਮਮ ਡੈਡ ਦੀ, ਤੇ ਉਹਨਾਂ ਨੇ ਮੈਨੂੰ ਕੁਛ ਵੀ ਈਮੇਲ ਦਾ ਰਿਪਲਾਈ ਨਹੀਂ ਕੀਤਾ। ਤੇ ਹੁਣ ਕਿੰਨਾ ਕੁ ਟਾਈਮ ਲੱਗ ਸਕਦਾ ਇੰਟਰਵਿਊ ਲਈ ਹਲੇ ਵੀ? ਇੰਟਰਵਿਊ ਲਈ ਉਹਨਾਂ ਨੇ ਡਾਕੂਮੈਂਟ, ਉਹਨਾਂ ਦਾ ਕਹਿਣਾ ਕਿ ਡਾਕੂਮੈਂਟ ਕੰਪਲੀਟ ਹੈ, ਇੰਟਰਵਿਊ ਲਈ ਸਕੈਜੂਲ ਕਰਾਂਗੇ। ਉਹ ਵਾਲੀ ਈਮੇਲ 'ਚ ਤੇ ਤੁਸੀਂ ਹੁਣ ਜਾ ਕੇ ਸਕੈਜੂਲ ਕਰ ਲਓ, ਦੋਨਾਂ 'ਚ ਬੜਾ ਫਰਕ ਹੈ। ਤੁਹਾਨੂੰ ਉਹ ਵਾਲੀ ਈਮੇਲ ਦੀ ਵੇਟ ਕਰਨੀ ਹੈ ਕਿ ਜਿਸ 'ਚੋਂ ਤੁਹਾਨੂੰ ਪਰਮਿਸ਼ਨ ਦਿੰਦੇ ਕਿ ਤੁਸੀਂ ਹੁਣ ਇੰਟਰਵਿਊ ਸਕੈਜੂਲ ਕਰ ਸਕਦੇ ਹੋ। ਤੇ ਉਹਦੇ ਲਈ ਤੁਸੀਂ ਕੀ ਕਰੋ ਕਿ ਜਿਹੜੀ ਤੁਸੀਂ NVC ਨੂੰ ਕੰਟੈਕਟ ਕਰੋ, ਥੋੜ੍ਹੀ ਜਿਹੀ ਸਰਚ ਕਰੋ ਗੂਗਲ ਤੇ NVC ਦੇ ਜਿਹੜੀ ਇਨਕੁਆਇਰੀ ਫਾਰਮ ਹੈਗਾ ਉਹਦੇ ਰਾਹੀਂ ਤੁਸੀਂ ਕੰਟੈਕਟ ਕਰੋ ਉਹਨਾਂ ਨੂੰ। ਉਹ ਠੀਕ ਹੈ ਜੀ। ਥੈਂਕ ਯੂ ਜੀ। ਇੱਕ ਸਵਾਲ ਹੋਰ ਸੀਗਾ, ਮੈਂ ਨਾ ਜਦੋਂ ਮਮ ਡੈਡ ਦਾ ਅਪਲਾਈ ਕੀਤਾ ਸੀ ਉਦੋਂ ਨਾਲ ਹੀ ਆਪਣੇ ਬ੍ਰਦਰ ਦਾ ਕੀਤਾ ਸੀ। ਉਹ 21 ਦੇ ਸੀਗੇ ਉਦੋਂ, ਲਾਈਕ 21 ਉਹਨੂੰ ਲੱਗਿਆ ਹੋਇਆ ਸੀ, ਤੇ ਉਹਦਾ ਨਾ ਉਹਨਾਂ ਦੀ ਕੋਈ ਵੀ ਲੈਟਰ ਨਹੀਂ ਆਈ ਮੈਨੂੰ। ਤੁਸੀਂ ਸੈਪਰੇਟਲੀ ਕੀਤਾ ਨਾ ਬ੍ਰਦਰ ਦਾ? ਜਿੱਦਾਂ ਮਮ ਡੈਡ ਤੇ ਬ੍ਰਦਰ ਏਦਾਂ ਐਪਲੀਕੇਸ਼ਨ ਸਬਮਿਟ ਕੀਤੀ ਸੀ ਮੈਂ। ਮਤਲਬ ਤੁਸੀਂ ਬ੍ਰਦਰ ਦਾ ਸੈਪਰੇਟ 130 ਸਬਮਿਟ ਕੀਤਾ ਸੀ ਨਾ $535 ਦੀ ਫੀਸ ਨਾਲ? ਹਾਂਜੀ ਹਾਂਜੀ। ਰਸੀਟ ਤਾਂ ਤੁਹਾਨੂੰ ਆ ਗਈ ਹੋਣੀ ਉਹਦੀ ਬ੍ਰਦਰ ਦੀ? ਹਾਂਜੀ ਪੇ ਵੀ ਆ ਗਈ ਸੀ। ਹਾਂਜੀ ਹਾਂਜੀ, ਉਹ ਤਾਂ ਤੁਹਾਡਾ ਫਿਰ ਸਿਬਲਿੰਗ ਵਾਲਾ F4 ਵਾਲਾ ਕੇਸ ਆ, ਉਹ ਤਾਂ ਕਾਫੀ ਲੰਬਾ ਚੱਲੂਗਾ। 15 ਸਾਲ ਦਾ ਪ੍ਰੋਸੈਸ ਹੈ ਉਹ ਤਾਂ। 5-6 ਸਾਲ ਤੱਕ ਉਹਨਾਂ ਨੇ ਡਿਸਾਈਡ ਨਹੀਂ ਕਰਨਾ ਕੁਝ ਵੀ ਉਹਦੇ ਉੱਤੇ। ਜੀ। ਓਕੇ ਜੀ, ਥੈਂਕ ਯੂ ਜੀ। ਅਗਲੇ ਜਿਹੜੇ ਕਾਲਰ ਨਿਰਮਲਜੀਤ। ਸਤਿ ਸ਼੍ਰੀ ਅਕਾਲ ਜੀ ਨਿਰਮਲਜੀਤ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਕੁਐਸਚਨ ਹੈਗਾ, ਆਪਣੇ ਬ੍ਰਦਰ ਦੀ ਪਟੀਸ਼ਨ ਕੀਤੀ ਹੋਈ ਸੀ, ਉਹਨਾਂ ਦਾ ਨਿਕਲ ਵੀ ਆਇਆ ਸਾਰਾ ਕੁਝ, ਹੁਣ ਇੰਟਰਵਿਊ ਹੀ ਹੋਣੀ ਸੀ, ਫੀਸ ਵਗੈਰਾ ਐਵਰੀਥਿੰਗ ਡਨ 2005 ਦੇ। ਤੇ ਬ੍ਰਦਰ ਦੀ 2-3 ਵੀਕ ਹੋ ਗਏ ਡੈਥ ਹੋ ਗਈ, ਬੱਚੇ ਆ ਤੇ ਵਾਈਫ ਆ, ਉਹਨਾਂ ਦਾ ਕੁਝ ਬਣ ਸਕਦਾ ਹੈ ਵੀ ਕੀ ਕਰ ਸਕਦੇ ਆ? ਸਾਰਾ ਕੁਝ ਡਨ ਹੋਇਆ, ਇੰਟਰਵਿਊ ਦੀ ਵੇਟ ਆ ਬਸ। ਮੈਂ ਬਰੀਫ ਦੱਸ ਦਿੰਦਾ। ਆਈ ਥਿੰਕ ਕਾਫੀ ਲੋਕਾਂ ਦਾ ਸੇਮ ਸਵਾਲ ਸੀਗਾ। ਕੀ ਹੈ ਕਿ ਇੱਕ ਹਿਊਮੈਨਿਟੇਰੀਅਨ ਰੀਇਨਸਟੇਟਮੈਂਟ ਪ੍ਰੋਸੈਸ ਹੁੰਦਾ। ਜਦੋਂ US ਵਾਲੇ ਪਟੀਸ਼ਨਰ ਦੀ ਡੈਥ ਹੁੰਦੀ ਆ ਉਹਨੂੰ ਤਾਂ ਉਹ ਕਰ ਦਿੰਦੇ ਨੇ, ਜਦੋਂ ਉੱਥੇ ਬੈਨੀਫਿਸ਼ਰੀ ਦੀ ਜਿਹੜਾ ਤੁਹਾਡਾ ਵਾਲਾ ਸਿਨੈਰੀਓ ਉਹਦੇ ਵਿੱਚ ਉਹਨੂੰ ਉਹ ਨਹੀਂ ਕਰਦੇ ਬਾਏ ਰੈਗੂਲੇਸ਼ਨ। ਤੁਸੀਂ ਹੁਣ ਜੇ ਟਰਾਈ ਕਰਨਾ ਚਾਹੁੰਦੇ ਹੋ ਤੁਸੀਂ ਟਰਾਈ ਜ਼ਰੂਰ ਕਰ ਸਕਦੇ ਹੋ, ਪਰ ਇਹ ਹੈ ਕਿ ਬੜਾ ਲੌਂਗ ਸ਼ਾਟ ਹੈ ਕਿ ਇਮੀਗ੍ਰੇਸ਼ਨ ਉਹਨੂੰ ਅਪਰੂਵ ਕਰੂਗਾ। ਹੁਣ ਤੁਹਾਡਾ ਜਿੱਦਾਂ ਐਡੀ ਕਲੋਜ਼ ਹੈ, ਤੁਸੀਂ ਜੇ ਰਿਸਕ ਲੈਣਾ, ਫਾਈਨੈਂਸ਼ੀਅਲ ਗੈਂਬਲ ਹੈ ਤੁਹਾਡਾ, ਤੁਸੀਂ ਟਰਾਈ ਕਰ ਲਓ। ਦੱਸ ਦਿਓ ਉਹਨਾਂ ਨੂੰ ਕਿ ਸਬਸਟੀਟਿਊਟਡ ਕਿ ਸਾਡੀ ਫੈਮਿਲੀ ਯੂਨਿਟੀ ਵਾਲੀ ਆਰਗੂਮੈਂਟ ਹੁੰਦੀ ਹੈ। ਜੇ ਅਗਲਾ ਦਿੰਦਾ ਹੈ ਵੀਜ਼ਾ ਤੇ ਵੈਲ ਐਂਡ ਗੁੱਡ, ਪਰ ਲੀਗਲ ਕੋਈ ਰੈਗੂਲੇਟਰੀ ਇੱਦਾਂ ਫਰੇਮਵਰਕ ਕੋਈ ਉਹਨਾਂ ਦੀ ਓਬਲੀਗੇਸ਼ਨ ਨਹੀਂ ਹੈਗੀ ਕਿ ਇੱਦਾਂ ਦਾ ਵੀਜ਼ਾ ਉਹਨਾਂ ਨੇ ਇਸ਼ੂ ਕਰਨਾ ਇਸ ਸਰਕਮਸਟੈਂਸ ਦੇ ਵਿੱਚ। ਓਕੇ ਜੀ, ਥੈਂਕ ਯੂ ਜੀ। ਸੋ ਬੈਨੀਫਿਸ਼ਰੀ ਜੇ ਜਿੱਦਾਂ ਇਹ ਦੱਸਿਆ ਵੀ ਜੇ ਉਸ ਦੀ ਡੈਥ ਹੋ ਜਾਂਦੀ ਹੈ ਤਾਂ ਫਿਰ ਉਸ ਦੇ ਨਾਲ ਜਿਹੜੇ ਡੈਰੀਵੇਟਿਵ ਆ ਉਹਨਾਂ ਦੇ ਲਈ ਔਖਾ ਆ ਜੀ। ਬੈਨੀਫਿਸ਼ਰੀ ਦਾ ਹੋਣਾ ਇੱਕ ਹਿਸਾਬ ਦੇ ਨਾਲ ਜਿਹੜਾ ਉਹ ਜ਼ਰੂਰੀ ਮੰਨਦੇ ਨੇ। ਅਗਲੇ ਕਾਲਰ ਨੇ ਰਣਜੀਤ ਕੌਰ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ, ਹੋਰ ਸਭ ਠੀਕ ਹੋ? ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਮੈਂ ਪੁੱਛਣਾ ਸੀਗਾ, ਮੇਰੀ ਡਾਟਰ ਨਾਲ ਲਾਇਆ ਤੇ ਉਹਨਾਂ ਦਾ ਨਾ 1 ਹਫ਼ਤਾ ਰਹਿ ਗਿਆ ਸੀ, ਉਹਨਾਂ ਦੀ ਇੰਟਰਵਿਊ ਆਈ ਸੀ ਤੇ ਉਦੋਂ ਲੋਕਡਾਊਨ ਹੋ ਗਿਆ ਜੀ। ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਹੁਣ ਤੱਕ ਕੋਈ ਮੈਸੇਜ ਨਹੀਂ ਉਹਨਾਂ ਨੂੰ ਕੀਤਾ ਹੈ ਨਾ। ਤੇ ਉਹਨਾਂ ਨੇ ਕੀਤਾ ਆ ਨਿਊਜ਼, ਉੱਥੇ RN ਪਾਸ ਕੀਤੀ ਹੈ ਨਿਊਯਾਰਕ ਵੱਲੋਂ। ਜੀ। ਠੀਕ ਆ, ਤੇ ਉਹ ਨਿਊਯਾਰਕ ਵਾਲੇ ਉਹਨਾਂ ਨੂੰ ਕਰਦੇ ਆ ਮੈਸੇਜ ਕਿ ਤੁਸੀਂ ਆਪਣੇ ਕੰਮ ਤੇ ਆਓ। ਤੇ ਉਹ ਮੈਨੂੰ ਪੁੱਛ ਰਹੀ ਸੀ ਵੀ ਜੇ ਮੈਂ ਉਹਨਾਂ ਨੂੰ ਮੈਨੂੰ ਕਹਿੰਦੀ ਸੀ ਵੀ ਤੁਸੀਂ ਪੁੱਛਦੇ ਹੋਣੇ ਮੰਮਾ, ਪੁੱਛਿਓ ਰੇਡੀਓ ਤੇ ਵੀ ਮੈਂ ਉਹਨਾਂ ਨੂੰ ਈਮੇਲ ਕਰ ਸਕਦੀ ਹਾਂ ਆਪਣੇ ਵੱਲੋਂ MSC ਵਾਲਿਆਂ ਨੂੰ ਵੀ ਮੈਨੂੰ ਉਹਨਾਂ ਦੀ ਈਮੇਲ ਆ ਰਹੀ ਹੈ ਉੱਧਰੋਂ ਵੀ ਤੁਸੀਂ ਕੰਮ ਤੇ ਆਓ। ਇਹ RN ਵਾਲਾ ਤਾਂ ਐਸੈਂਸ਼ੀਅਲ ਉਹਦੇ ਵਿੱਚ ਤਾਂ ਨਹੀਂ ਆਉਂਦੇ ਵੀਜ਼ੇ ਦੇ ਵਿੱਚ। ਮੈਡੀਕਲ ਪਰਸਨਲ ਵਾਲੇ ਇਹਨਾਂ ਨੂੰ ਆਪਣੇ ਫੈਮਿਲੀ ਵਾਲੇ ਦੇ ਥਰੂ ਹੀ ਆਉਣਾ ਪੈਣਾ ਤੇ ਕਿਉਂਕਿ ਇੰਪਲੋਇਰ ਉਹਨਾਂ ਨੂੰ ਕੰਮ ਤੇ ਸੱਦ ਰਿਹਾ, ਇਹ ਐਡੀ ਐਮਰਜੈਂਸੀ ਨਹੀਂ ਕੁਆਲੀਫਾਈ ਕਰਦੇ ਆ। ਇਹ ਤਾਂ ਜਿਹੜੇ ਇੰਪਲੋਇਮੈਂਟ ਵਾਲੇ ਵੀ ਜਿੱਦਾਂ ਵੀਜ਼ਾ ਸੀਗੇ ਜਿਹਨਾਂ ਦੇ ਐਕਚੁਅਲ 'ਚ ਬੰਦੇ ਫਸੇ ਹੋਏ ਕੰਮ ਕਰ ਰਹੇ ਸੀ, ਉਹਨਾਂ ਨੂੰ ਵੀ ਇਹ ਕੋਈ ਪਹਿਲੂ ਨਹੀਂ ਦਿੰਦੇ। ਤੇ ਆਪਣਾ ਤੁਸੀਂ ਜਿਹੜੀ ਉਹਨਾਂ ਨੂੰ ਆਪਣੇ ਲੈਵਲ ਤੇ ਇੱਕ ਫੋਲੋ ਅਪ ਕਰੋ ਸਿੱਧੇ, ਜਿਹੜਾ ਨਾ ਆਪਣੇ ਆਪ ਨਹੀਂ ਉਹਨਾਂ ਨੇ ਕਰਨਾ, ਤੁਸੀਂ ਫੋਲੋ ਅਪ ਜ਼ਰੂਰ ਕਰੋ, ਉਹਨਾਂ ਨੂੰ ਕੰਟੈਕਟ ਕਰੋ ਤੇ ਦੇਖੋ ਫਿਰ ਉਹ ਤੁਹਾਡਾ ਕੇਸ
ਐਕਸਪੀਡਾਈਟ ਕਰਦੇ ਆ ਹਾਂਜੀ ਕਿ ਨਹੀਂ ਕਿਉਂਕਿ ਕਰਦੇ? ਨਾ ਬੇਟਾ ਗ੍ਰੀਨ ਕਾਰਡ ਸੀਗਾ ਉਦੋਂ, ਕਿਉਂਕਿ ਉਹਨੂੰ ਆਏ ਨੂੰ ਅਜੇ ਥੋੜੀ ਦੇਰ ਹੋਈ ਸੀ ਜੀ ਤੇ ਹੁਣ ਉਹ ਹੋਇਆ ਆ ਸਿਟੀਜ਼ਨ ਤੋਂ, ਉਹਨੇ ਆਪਣਾ ਭਰਿਆ ਹੁਣ ਉਹਨੇ ਆਪਣਾ ਸਿਟੀਜ਼ਨ ਦਾ ਭਰਿਆ, ਅਜੇ ਉਹਨੂੰ ਆਪਣੇ ਦੀ ਡੇਟ ਨਹੀਂ ਮਿਲੀ ਕੋਈ ਵੀ ਆਪਣੇ ਦੀ ਰਿਜ਼ਲਟ ਨਹੀਂ ਦੀ। ਗ੍ਰੀਨ ਕਾਰਡ ਵਾਲੇ ਤੇ ਦੀ ਨਹੀਂ ਉਹਨਾਂ ਨੇ ਐਕਸਪੀਡਾਈਟ ਕਰਨੀ, ਸਿਟੀਜ਼ਨ ਵਾਲਿਆਂ ਨੂੰ ਪਹਿਲ ਦੇਣੀ ਹੈ ਤੇ ਸਿਟੀਜ਼ਨ ਵਾਲੇ ਵੀ ਬੜੇ ਜ਼ਿਆਦਾ ਵੇਟ ਕਰ ਰਹੇ ਨੇ ਇਸ ਵੇਲੇ, ਤੇ ਗ੍ਰੀਨ ਕਾਰਡ ਵਾਲੇ ਦਾ ਨਹੀਂ ਅਜੇ ਉਹਨਾਂ ਨੇ ਕਰਨਾ। ਜੀ ਜੀ ਅਗਲੇ ਕਾਲਰ ਨੇ ਜਸਬੀਰ ਕੌਰ ਜੀ। ਸਤਿ ਸ਼੍ਰੀ ਅਕਾਲ ਜਸਬੀਰ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਮੈਂ ਪੁੱਛਣਾ, ਸਾਡਾ ਨਾ ਬੇਟਾ 3 ਸਾਲ ਹੋ ਗਏ ਉਹਨੂੰ ਵਿਆਹ ਹੋਏ ਨੂੰ, ਜੀ ਤੇ ਉਹਦੀ ਇੰਟਰਵਿਊ ਨਹੀਂ ਆ ਰਹੀ, ਸਿਟੀਜ਼ਨ ਆ ਕੁੜੀ। ਬੇਟਾ ਕਿੱਥੇ ਹੈ ਇੰਡੀਆ ਦੇ ਵਿੱਚ? ਹਾਂਜੀ ਬੇਟਾ ਇੰਡੀਆ, ਕੁੜੀ ਇੱਥੇ ਹੈ, ਵਿਆਹ ਕੀਤਾ ਸੀ ਆਪਾਂ। 3 ਸਾਲ ਤਾਂ ਜ਼ਿਆਦਾ, ਤੁਸੀਂ ਇਨਕੁਆਇਰੀ ਕਰੋ ਨਾ, 3 ਸਾਲ ਤਾਂ ਕਾਫੀ ਲੰਬਾ ਟਾਈਮ ਹੈ, ਦੇਖੋ ਕੀ ਚੱਲ ਰਿਹਾ। ਹਾਂਜੀ ਉਹ ਪੇਪਰ ਪੂਪਰ ਸਾਰੇ ਗਏ, ਉਦੋਂ ਨੂੰ ਬੰਦ ਹੋ ਗਿਆ, ਹੁਣ ਇੰਟਰਵਿਊ ਨਹੀਂ ਆ ਰਹੀ, ਨਾ ਮੈਡੀਕਲ ਆ ਰਿਹਾ। ਫੋਲੋ ਅਪ ਕਰੋ ਨਾ। ਜੀ ਜਿਹੜੇ ਵਕੀਲ ਦੇ ਥਰੂ ਕੀਤਾ ਹੈ ਤੁਸੀਂ ਫਾਈਲ, ਉਹਨੂੰ ਕਹੋ ਵੀ ਭਾਈ ਫੋਲੋ ਅਪ ਕਰ ਲਵੇ। ਤੇ ਬਿਲਕੁਲ ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਆਪਾਂ ਸਮਾਪਤ ਕਰਦੇ ਹਾਂ। ਸੋ ਬਹੁਤ ਬਹੁਤ ਸ਼ੁਕਰੀਆ। ਸੋ ਕਾਫੀ ਜਿਹੜੇ ਸਰੋਤੇ ਆ ਉਹ ਰਹਿ ਜਾਂਦੇ ਹੁੰਦੇ ਨੇ ਕਈ ਵਾਰੀ, ਸੋ ਪਰ ਜੇ ਤੁਸੀਂ ਸਲਾਹ ਲੈਣਾ ਚਾਹੁੰਦੇ ਹੋ ਟੇਡਕੀਆਣਾ ਲਾ ਫਰਮ ਦੇ ਜਗਵੀਰ ਟੇਡਕੀਆਣਾ ਹੋਣਾ ਦੀ, ਤਾਂ ਤੁਸੀਂ ਇਹਨਾਂ ਦੇ ਆਫਿਸ ਦੇ ਵਿੱਚ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਇਹਨਾਂ ਦਾ ਫੋਨ ਨੰਬਰ ਆ 4159090503 415-909-0503 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਇਹਨਾਂ ਦੇ ਆਫਿਸ ਦੇ ਵਿੱਚ ਕਾਲ ਕਰੋ, ਆਪਣੀ ਅਪਾਇੰਟਮੈਂਟ ਜਿਹੜੀ ਉਹ ਬਣਾਓ। ਬੜੇ ਵਾਜਿਬ ਦਾਮਾਂ ਦੇ ਉੱਤੇ ਤੁਹਾਨੂੰ ਜਿਹੜੀ ਆ ਉਹ ਸਲਾਹ ਇਸ ਦੇ ਵਿੱਚ ਜਿਹੜੀ ਉਹ ਦੇਣਗੇ। ਨੰਬਰ ਇਹਨਾਂ ਦਾ ਹੈ 415-909-0503 ਦੇ ਉੱਤੇ। ਜਗਵੀਰ ਜੀ ਬਹੁਤ ਬਹੁਤ ਸ਼ੁਕਰੀਆ, ਬੜਾ ਧੰਨਵਾਦ, ਬੜੀ ਮਿਹਰਬਾਨੀ ਜੀ। ਮਿਲਦੇ ਹਾਂ ਜੀ ਅਗਲੇ ਹਫਤੇ ਫਿਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।